ਜਿਹੜੀ ਭਾਰਤ ਦੀ ਸਥਾਪਤੀ ਹੈ, ਜਿਹੜੀ ਜਿਹਨੂੰ ਆਪਾਂ ਡੀਪ ਸਟੇਟ ਕਹਿੰਦੇ ਹੈਗੇ ਆ, ਜਿਹੜੀ ਭਾਰਤ ਦੀ ਅਫਸਰਸ਼ਾਹੀ ਹੈਗੀ ਆ, ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਗਰੁੱਪ ਹੈਗਾ, ਜਿਹੜਾ ਐਂਟੀ ਬੀਜੇਪੀ ਤੇ ਐਂਟੀ ਮੋਦੀ ਹੈਗਾ। ਉਹਦੇ ਵਿੱਚ ਬਹੁਤ ਸਾਰੇ ਸੀਰੀਅਸ ਆਫੀਸਰਸ ਆ, ਜਿਹੜੇ ਉਹਨਾਂ ਆਫੀਸਰਾਂ ਦੀ ਇਹ ਰੀਡਿੰਗ ਹੈਗੀ ਆ ਵੀ ਜਿਹੜੇ ਰਾਹ ਤੇ ਨਰਿੰਦਰ ਮੋਦੀ ਚੱਲ ਗਿਆ ਹੋਇਆ, ਇਹਨੇ ਦੇਸ਼ ਲਈ ਖਤਰਾ ਬਣ ਜਾਣਾ ਹੈ। ਉਹ ਉਹਨਾਂ ਦੀ ਵਰਡਿੰਗ ਆ, ਕਿਸੇ ਅਫਸਰ ਦੀ ਵਰਡਿੰਗ ਆ ਵੀ ਇਹਦੇ ਨਾਲ ਬਲਕਨਾਈਜੇਸ਼ਨ ਆਫ ਇੰਡੀਆ ਹੋ ਸਕਦਾ, ਰੂਸ ਵਾਂਗੂ ਇੰਡੀਆ ਦੇ ਟੋਟੇ ਹੋ ਸਕਦੇ। ਇੱਕ ਸਟ੍ਰੈਟਜੀ ਤਾਂ ਇਹ ਹੈਗੀ ਆ ਵੀ ਇਸ ਨੂੰ ਟੁੱਟਣ ਤੋਂ ਬਚਾਇਆ ਜਾਵੇ। ਓਕੇ, ਵੀ ਮੁਲਕ ਦਾ ਬਲਕਨਾਈਜੇਸ਼ਨ ਨਾ ਹੋਵੇ। ਸਾਡੀਆਂ ਨੀਤੀਆਂ ਵੀ ਅਸੀਂ ਸਾਰੀ ਰਿਸਰਚ ਆ ਸਾਡੀ ਇਹ ਬਣ ਰਹੀ ਹੈਗੀ ਆ। ਉਹ ਜਿਹੜਾ ਇਹ ਵਿਦਿਆਰਥੀ ਸੰਘਰਸ਼ ਆ, ਉੱਪਰੀ ਨਜ਼ਰੇ ਇਹ ਵਿਦਿਆਰਥੀ ਸੰਘਰਸ਼ ਆ ਸਮਾਜਿਕ ਸੰਘਰਸ਼ ਲੱਗ ਸਕਦਾ, ਪਰ ਇਹਦੇ ਪਿੱਛੇ ਜਿਹੜੇ ਵੱਡੇ ਕਾਰਨ ਉਹ ਇਹ ਹੈਗੇ ਆ ਵੀ ਉਹ ਜਿਹੜੀ ਉਹਨਾਂ ਨੇ ਦੇਸ਼ ਬਚਾਉਣਾ, ਉਹਨਾਂ ਨੇ ਜਿੱਦਾਂ ਹੈਗਾ ਮੋਦੀ ਨਹੀਂ ਬਚਾਉਣਾ। ਸੋ ਜਿਹੜੀ ਅਫਸਰਸ਼ਾਹੀ ਆ, ਉਹਨਾਂ ਦੀ ਵਫਾਦਾਰੀ ਆਪਣੇ ਦੇਸ਼ ਨਾਲ ਹੈਗੀ ਆ, ਉਹਨਾਂ ਦੀ ਵਫਾਦਾਰੀ ਨਰਿੰਦਰ ਮੋਦੀ ਨਾਲ ਨਹੀਂ। ਜਿਹੜੀ ਮਿਡਲ ਕਲਾਸ ਹਿੰਦੂ ਵਰਗ ਨੇ ਨਰਿੰਦਰ ਮੋਦੀ ਨੂੰ ਚਾਵਾਂ ਨਾਲ ਲੈ ਕੇ ਆਂਦਾ ਸੀ, ਜਦੋਂ ਉਹਦੇ ਸਾਹਮਣੇ ਅਸਲੀਅਤ ਪੇਸ਼ ਆਈ ਆ ਤੇ ਉਹ ਬਗਾਵਤ ਦਾ ਰੂਪ ਧਾਰਨ ਕਰ ਗਈ ਹੋਈ ਆ। ਭਾਰਤ ਦਾ ਇਹ ਰੌਲਾ ਪਾਈ ਜਾਂਦਾ ਨਾ ਵੀ ਸਾਡੀ GDP ਵੱਧ ਗਈ। ਵਰਲਡ ਬੈਂਕ ਲਈ GDP ਦੇ ਕੋਈ ਮਾਇਨੇ ਨਹੀਂ ਹੈਗੇ। ਵਰਲਡ ਬੈਂਕ ਲਈ ਪਰ ਕੈਪੀਟਾ ਇਨਕਮ ਦੇ ਮਾਇਨੇ। ਵਰਲਡ ਬੈਂਕ ਤੁਹਾਡੀ ਰੈਂਕਿੰਗ ਪਰ ਕੈਪੀਟਾ ਇਨਕਮ ਦੇ ਨਾਲ ਕਰਦਾ। ਜੇ ਤੁਹਾਡੀ GDP ਤੁਹਾਡੀ ਪਰ ਕੈਪੀਟਾ ਇਨਕਮ ਨਹੀਂ ਵਧਾਉਂਦੀ, ਫਿਰ ਉਹ GDP ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਮੈਂ ਦੱਸਦਾ ਜਾਵਾਂ, ਇੱਥੇ ਮੈਂ ਹੁਣੇ ਕੱਢ ਕੇ ਦੇਖ ਰਿਹਾ, ਭਾਰਤ ਦੇ ਇੱਕ $US ਦੇ 95 ਰੁਪਏ ਆ ਤੇ ਇੱਕ $US ਦੇ 65 ਅਫਗਾਨੀ ਆ। ਹਾਂ, ਅਫਗਾਨੀ ਆ, ਜਾਨੀ ਉਹ ਅੱਗੇ ਆ ਇਹਨਾਂ ਤੋਂ, ਉਹ ਅੱਗੇ ਆ, ਮਜ਼ਬੂਤ ਆ ਉਹਨਾਂ ਦਾ। ਜਿਹੜਾ ਸਾਰੀ ਉਮਰ ਵਾਰ ਟੌਰਨ ਰਿਹਾ, ਉਹਦੀ ਕਰੰਸੀ ਆ ਜਿਹੜੀ ਅੱਜ। ਸੋ ਡੀਪ ਸਟੇਟ ਨੂੰ ਇਹ ਸਾਰੀਆਂ ਗੱਲਾਂ ਪਤਾ। ਮੀਡੀਆ ਰੌਲਾ ਪਾਈ ਜਾਵੇ ਵਿਸ਼ਵ ਗੁਰੂ ਬਣ ਗਏ ਜੀ। ਪੰਜਾਬ ਸਾਡੇ ਲਈ ਫਿਕਰਮੰਦੀ ਹੈਗੀ ਆ ਵੀ ਪੰਜਾਬ ਨੂੰ ਅਸੀਂ ਸਿੱਖ ਬਹੁ ਗਿਣਤੀ ਵਾਲੀ ਸਟੇਟ ਦੇ ਤੌਰ ਤੇ ਨਹੀਂ ਟੁੱਟਣ ਦੇਣਾ ਚਾਹੁੰਦੇ। ਅਸੀਂ ਉਹਦੇ ਵਿੱਚ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਉੱਤਰਾਖੰਡ ਦੇ ਕੁਝ ਇਲਾਕੇ ਮਿਲਾ ਕੇ ਹਿੰਦੂ ਬਹੁ ਗਿਣਤੀ ਸਟੇਟ ਦੇ ਤੌਰ ਤੇ ਜਿੱਦਾਂ ਹੈਗੇ ਉਹਨੂੰ ਮਹਾ ਪੰਜਾਬ ਦੇ ਤੌਰ ਤੇ ਵੱਖ ਕਰਾਂਗੇ, ਜਿਹਦੇ ਵਿੱਚ ਹਿੰਦੂ ਬਹੁ ਗਿਣਤੀ ਹੋਏਗੀ ਤੇ ਉਹ ਹੀ ਫੈਸਲਾਕੁਨ ਸਥਿਤੀ ਵਿੱਚ ਹੋਣਗੇ, ਸਿੱਖ ਡਿਸੀਜਨ ਮੇਕਿੰਗ ਵਿੱਚ ਨਹੀਂ ਹੋਣਗੇ। ਦਿਨੀ ਇਹ ਰਿਪੋਰਟਾਂ ਹੁਣ ਆਈਆਂ ਨੇ ਕੁਛ, ਅਵਤਾਰ ਸਿੰਘ ਜੀ, ਵੀ ਭਾਰਤ ਨੇ 5000 ਤੋਂ ਵੱਧ ਜਿਹੜੀ ਸ਼ਿਪਮੈਂਟ ਆ ਉਹ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਭੇਜੀਆਂ। ਇਟ ਮੀਨਸ ਗਾਜ਼ਾ ਦੇ ਕਤਲੇਆਮ, ਐਮਨੈਸਟੀ ਨੇ ਕਿਹਾ ਵੀ ਗਾਜ਼ਾ ਵਿੱਚ ਬੱਚਿਆਂ ਦੇ ਕਤਲੇਆਮ ਲਈ ਭਾਰਤ ਦੇ ਹਥਿਆਰਾਂ ਦੀ ਜਿਹੜੀ ਹੈਗੀ ਵਰਤੋਂ ਕੀਤੀ ਗਈ ਆ। ਇੱਕ ਤਾਂ ਇਹ ਹੈਗਾ ਵੀ ਹਿਊਮਨ ਫੈਕਟਰ ਆ ਇਹਦਾ। ਦੂਸਰਾ, ਭਾਰਤ ਦੇ ਜਿਹੜੇ ਇਜ਼ਰਾਈਲ ਨਾਲ ਰਿਸ਼ਤੇ ਆ ਉਹਨਾਂ ਦੀ ਜਿਹੜੀ ਵੇਵਲੈਂਥ ਨੂੰ ਇਹ ਦਰਸਾਉਂਦਾ ਹੈਗਾ। ਸੋ ਭਾਰਤ ਆਪਣੀ ਫੋਰਨ ਪਾਲਿਸੀ ਦੇ ਸੰਦਰਭ ਵਿੱਚ ਬਹੁਤ ਬੁਰੀ ਤਰ੍ਹਾਂ ਇਜ਼ਰਾਈਲ ਤੇ ਡਿਪੈਂਡ ਕਰ ਰਿਹਾ ਹੈਗਾ। ਸੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਪੰਥਕ ਪੈਰਾਡਾਈਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਹੁੰਦੀ ਆ। ਆਪਣੇ ਨਾਲ ਵਿਸ਼ਲੇਸ਼ਣ ਕਰਨ ਦੇ ਲਈ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ ਦੇ ਉੱਤੇ ਜੁੜਦੇ ਨੇ। ਜੀਓਪੋਲਿਟਿਕਸ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਪਕੜ ਆ, ਤੇ ਰੀਸੈਂਟਲੀ ਇਹਨਾਂ ਦੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਉਹ ਜਿਹੜੀ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਇਹਨਾਂ ਨੇ ਪਾਈ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਕਰਾਂਗੇ, ਭਾਰਤ ਦੇ ਵਿੱਚ ਜਿਹੜੀ ਨੌਜਵਾਨਾਂ ਦੁਆਰਾ ਬਗਾਵਤ ਹੋਈ ਸੀ ਉਸ ਨੂੰ ਜਿਹੜਾ ਉਹ ਲੈ ਕੇ, ਤੇ ਇਸ ਦੇ ਨਾਲ ਹੀ ਜੋ ਜੀਓਪੋਲੀਟੀਕਲੀ ਐਕਟੀਵਿਟੀ ਗਲਫ ਦੇ ਮੁਲਕਾਂ ਦੇ ਵਿੱਚ ਚੱਲ ਰਹੀ ਆ, ਉਸ ਦੀ ਵੀ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਅਵਤਾਰ ਸਿੰਘ ਜੀ ਆਪਾਂ ਕਰਦੇ ਹਾਂ ਭਾਰਤ ਦੇ ਵਿੱਚ ਜਿਹੜੀ ਨੌਜਵਾਨਾਂ ਦੀ ਬਗਾਵਤ, ਜਿਹੜੀ CJP ਦੇ ਤੌਰ ਦੇ ਉੱਤੇ ਸਾਹਮਣੇ ਆਈ ਸੀ, ਕਾਕਰੋਚ ਜਨਤਾ ਪਾਰਟੀ ਦੇ ਰੂਪ ਦੇ ਵਿੱਚ, ਜਿਹੜਾ ਉਹਨੇ ਆਨਲਾਈਨ ਰੂਪ ਅਖਤਿਆਰ ਕੀਤਾ ਸੀਗਾ। ਪਰ ਥਾਂ ਦੇ ਉੱਤੇ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਨੌਜਵਾਨ ਬੇਰੁਜ਼ਗਾਰੀ ਦੇ ਮਾਰੇ ਹੁਣ ਸੜਕਾਂ ਦੇ ਉੱਤੇ ਆ, ਕੁੱਟ ਵੀ ਖਾ ਰਹੇ ਆ, ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਇਹ ਇੱਕ ਨਵਾਂ ਰੂਪ ਅਖਤਿਆਰ ਕਰ ਗਈ ਆ। ਕੀ ਇਹ ਵਿਦਿਆਰਥੀ ਸੰਘਰਸ਼ ਹੈ ਜਾਂ ਇਸ ਤੋਂ ਵੀ ਅੱਗੇ ਕੁਝ ਕਹਾਣੀ ਜਿਹੜੀ ਉਹ ਪਹੁੰਚ ਗਈ ਆ? ਹਾਂਜੀ, ਉੱਪਰਲੀ ਨਜ਼ਰੇ ਦੇਖਿਆ ਇਹ ਲੱਗਦਾ ਹੈ ਵੀ ਸਿਰਫ ਵਿਦਿਆਰਥੀ ਸੰਘਰਸ਼ ਹੈਗਾ,
ਵੀ ਵਿਦਿਆਰਥੀ ਵੀ ਠੀਕ ਹੈ, ਵਿਦਿਆਰਥੀਆਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਨੇ, ਇਕੱਲੇ ਵਿਦਿਆਰਥੀਆਂ ਦੀਆਂ ਨਹੀਂ, ਮਿਡਲ ਕਲਾਸ ਦੀਆਂ ਬਹੁਤ ਸਾਰੀਆਂ ਤਕਲੀਫਾਂ ਨੇ, ਜਿਹਨੂੰ ਭਾਰਤ ਦਾ ਇੱਕ ਇਹ ਵੀ ਅਸੀਂ ਉਹ ਬਣ ਜਾ ਰਹੇ ਹਾਂ, ਸਭ ਤੋਂ ਜਿਹੜੇ ਵਧੀਆ ਮੁਲਕ ਬਣਨ ਜਾ ਰਹੇ ਹੈਗੇ ਆ। ਸੋ ਇੰਡੀਆ ਸ਼ਾਈਨਿੰਗ ਵਾਲਾ ਆ, ਉਹ ਵਿਸ਼ਵ ਨਾਅਰਿਆਂ ਗੁਰੂ। ਥੱਲੇ ਦੱਬਿਆ ਹੋਇਆ ਸੀ, ਹਨਾ। ਹੂੰ। ਵਿਸ਼ਵ ਗੁਰੂ ਬਣਨ ਜਾ ਰਿਹਾ, ਵਿਸ਼ਵ ਗੁਰੂ ਦੇ ਜਿਹੜੇ ਮੀਡੀਆ ਤੇ ਲਿਜਾਏ ਜਾ ਰਹੇ ਨਾਅਰੇ ਆ, ਉਹਨਾਂ ਥੱਲੇ ਦੱਬਿਆ ਹੋਇਆ ਸੀ। ਪਰ ਲੋਕਾਂ ਦੀਆਂ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਤਕਲੀਫਾਂ ਨੇ, ਉਹ ਲਗਾਤਾਰ ਬਰਕਰਾਰ ਨਹੀਂ ਰਹੀਆਂ, ਸਗੋਂ ਵੱਧ ਰਹੀਆਂ ਸੀ, ਹਨਾ। ਸੋ ਇੱਕ ਤਾਂ ਉਹਨਾਂ ਦੀਆਂ ਜਿਹੜੀਆਂ ਨਿੱਜੀ ਜੀਵਨ ਦੀਆਂ ਪ੍ਰੋਬਲਮਸ ਆ, ਉਹ ਹੈਗੀਆਂ ਨੇ। ਜਿਹੜੀ ਮਿਡਲ ਕਲਾਸ ਹਿੰਦੂ ਵਰਗ ਨੇ ਨਰਿੰਦਰ ਮੋਦੀ ਨੂੰ ਚਾਵਾਂ ਨਾਲ ਲੈ ਕੇ ਆਂਦਾ ਸੀ, ਜਦੋਂ ਉਹਦੇ ਸਾਹਮਣੇ ਅਸਲੀਅਤ ਪੇਸ਼ ਆਈ ਆ ਤੇ ਉਹ ਬਗਾਵਤ ਦਾ ਰੂਪ ਧਾਰਨ ਕਰ ਗਈ ਹੋਈ ਆ। ਪਰ ਇਹਨੂੰ ਮਹਿਜ਼ ਇਸ ਲੈਵਲ ਤੇ ਹੀ ਦੇਖ ਲੈਣਾ ਜਿਹੜਾ ਹੈਗਾ, ਉਹ ਇਹਦਾ ਉੱਪਰੀ ਪੱਧਰ ਹੈਗਾ। ਅਸਲ ਵਿੱਚ ਜਿਹੜੀ ਭਾਰਤ ਦੀ ਸਥਾਪਤੀ ਹੈ, ਜਿਹੜੀ ਜਿਹਨੂੰ ਆਪਾਂ ਡੀਪ ਸਟੇਟ ਕਹਿੰਦੇ ਹੈਗੇ ਆ, ਜਿਹੜੀ ਭਾਰਤ ਦੀ ਅਫਸਰਸ਼ਾਹੀ ਹੈਗੀ ਆ, ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਗਰੁੱਪ ਹੈਗਾ, ਜਿਹੜਾ ਐਂਟੀ ਬੀਜੇਪੀ ਤੇ ਐਂਟੀ ਮੋਦੀ ਹੈਗਾ। ਉਹਦੇ ਵਿੱਚ ਬਹੁਤ ਸਾਰੇ ਸੀਰੀਅਸ ਆਫੀਸਰਸ ਆ, ਜਿਹੜੇ ਜਿੱਦਾਂ ਪ੍ਰੋਫੈਸਰਾਂ ਦੀ ਪੱਧਰ ਤੇ, ਵਿਦਵਾਨਾਂ ਦੀ ਪੱਧਰ ਤੇ ਔਰ ਵਿਗਿਆਨਕਾਂ ਦੀ ਪੱਧਰ ਤੇ ਜਿਹੜੇ ਆਫੀਸਰ ਹੈਗੇ ਆ, ਉਹਨਾਂ ਆਫੀਸਰਾਂ ਦੀ ਇਹ ਰੀਡਿੰਗ ਹੈਗੀ ਆ ਵੀ ਜਿਹੜੇ ਰਾਹ ਤੇ ਨਰਿੰਦਰ ਮੋਦੀ ਚੱਲ ਗਿਆ ਹੋਇਆ, ਇਹਨੇ ਦੇਸ਼ ਲਈ ਖਤਰਾ ਬਣ ਜਾਣਾ ਹੈਗਾ। ਉਹ ਉਹਨਾਂ ਦੀ ਵਰਡਿੰਗ ਆ, ਕਿਸੇ ਅਫਸਰ ਦੀ ਵਰਡਿੰਗ ਆ ਵੀ ਇਹਦੇ ਨਾਲ ਬਲਕਨਾਈਜੇਸ਼ਨ ਆਫ ਇੰਡੀਆ ਹੋ ਸਕਦਾ, ਰੂਸ ਵਾਂਗੂ ਇੰਡੀਆ ਦੇ ਟੋਟੇ ਹੋ ਸਕਦੇ ਆ। ਜਿਹੜੀ ਉਹ ਸਿਆਣੀ ਅਫਸਰਸ਼ਾਹੀ ਆ, ਉਹਦੀ ਇਹ ਰੀਡਿੰਗ ਹੈਗੀ ਆ ਨਰਿੰਦਰ ਮੋਦੀ ਦੀ ਵਰਕਿੰਗ ਬਾਰੇ। ਸੋ ਉਹਨਾਂ ਅਫਸਰਾਂ ਦਾ ਕਹਿਣਾ ਹੈਗਾ ਵੀ ਅਸੀਂ ਹੁਣ ਦੋ ਤਰ੍ਹਾਂ ਦੀ ਸਟ੍ਰੈਟਜੀ ਤੇ ਕੰਮ ਕਰ ਰਹੇ ਹੈਗੇ ਆ। ਠੀਕ ਹੈ। ਇੱਕ ਸਟ੍ਰੈਟਜੀ ਤਾਂ ਇਹ ਹੈਗੀ ਆ ਵੀ ਇਸ ਨੂੰ ਟੁੱਟਣ ਤੋਂ ਬਚਾਇਆ ਜਾਵੇ, ਓਕੇ, ਵੀ ਮੁਲਕ ਦਾ ਬਲਕਨਾਈਜੇਸ਼ਨ ਨਾ ਹੋਵੇ, ਸਾਡੀਆਂ ਨੀਤੀਆਂ ਵੀ ਅਸੀਂ ਸਾਰੀ ਰਿਸਰਚ ਹੈ ਸਾਡੀ ਇਹ ਬਣ ਰਹੀ ਹੈਗੀ ਆ। ਦੂਜੀ ਕਹਿੰਦੇ ਸਾਡੀ ਨੀਤੀ ਇਹ ਹੈਗੀ ਆ ਵੀ ਜੇ ਟੁੱਟ ਜਾਂਦਾ ਮੁਲਕ, ਜੇ 7 8 6 7 ਮੁਲਕ ਬਣ ਜਾਂਦੇ ਹੈਗੇ ਆ, ਤਾਂ ਉਹਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਕਿੱਦਾਂ ਟੈਕਲ ਕਰਨਾ, ਉਹਨੂੰ ਹਿੰਦੂ ਤਰਜ਼ੇ ਜ਼ਿੰਦਗੀ ਜਾਂ ਹਿੰਦੂ ਜਿਹੜੀ ਨੀਤੀ ਹੈਗੀ ਆ, ਉਹਨਾਂ ਦੀ ਪੋਲਿਟਿਕਸ ਆ ਜਿਹੜੀ, ਉਹ ਕਿਸ ਤਰ੍ਹਾਂ ਜਿਹੜੀ ਹੈਗੀ ਆ ਅਸੀਂ ਵਿਹਾਰਕ ਤੌਰ ਤੇ ਕਰਨੀ ਹੈ। ਸੋ ਇਹ ਦੋ ਤਰ੍ਹਾਂ ਦੀ ਉਹ ਕਹਿੰਦੇ ਵੀ ਅਸੀਂ ਨੀਤੀ ਤੇ ਚੱਲ ਰਹੇ ਹੈਗੇ ਆ। ਸੋ ਇਹ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਹੈ, ਇਹਦੇ ਵਿੱਚ ਉਹ ਹਾਲ ਦੀ ਘੜੀ ਮੇਰਾ ਖਿਆਲ ਇਹ ਹੈਗਾ ਵੀ ਉਹ ਬਾਲਕਨਾਈਜੇਸ਼ਨ, ਟੁਕੜੇ ਹੋਣ ਤੋਂ ਬਚਾਉਣ ਦੀ ਜਿਹੜੀ ਕਸਰਤ ਆ, ਉਹ ਕਰ ਰਹੇ ਹੈਗੇ ਆ। ਜਦੋਂ ਉਹਨਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜੀਆਂ ਘੱਟ ਗਿਣਤੀਆਂ ਦੇ ਵਿਰੋਧੀ ਨੀਤੀਆਂ ਨੇ, ਦਲਿਤਾਂ ਦੇ ਵਿਰੋਧੀ ਨੀਤੀਆਂ ਨੇ, ਜਾਂ ਜੋ ਕੁਝ ਸੰਸਥਾਵਾਂ ਅਗਵਾ ਕਰ ਲਈਆਂ ਗਈਆਂ ਨੇ, ਸਾਰਾ ਕੁਝ ਅਗਵਾ ਕਰ ਲਿਆ ਗਿਆ, ਇਕਨੋਮੀ ਅਗਵਾ ਕਰ ਲਈ ਗਈ ਆ, ਸੁਪਰੀਮ ਕੋਰਟ ਅਗਵਾ ਕਰ ਲਈ ਗਈ ਆ, ਇਲੈਕਸ਼ਨ ਕਮਿਸ਼ਨ ਤੇ ਮੀਡੀਆ ਅਗਵਾ ਕਰ ਲਿਆ ਗਿਆ। ਸੋ ਜਿਹੜੇ ਡੈਮੋਕ੍ਰੇਸੀ ਦੇ ਸਾਰੇ ਥੰਮ ਸੀ, ਜਦੋਂ ਉਹ ਕੁਝ ਬੰਦਿਆਂ ਦੀ ਜਿਹੜੀ ਰਖੇਲ ਬਣ ਗਏ ਹੋਏ ਆ, ਸੋ ਉਹਨਾਂ ਵਿਦਵਾਨਾਂ ਨੂੰ, ਉਹਨਾਂ ਅਫਸਰਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਇਹ ਬਲਕਨਾਈਜੇਸ਼ਨ ਆ ਜਿਹੜੀ ਇੰਡੀਆ ਦੀ ਕਰ ਸਕਦਾ। ਸੋ ਉਹ ਜਿਹੜਾ ਇਹ ਵਿਦਿਆਰਥੀ ਸੰਘਰਸ਼ ਆ, ਉੱਪਰੀ ਨਜ਼ਰੇ ਇਹ ਵਿਦਿਆਰਥੀ ਸੰਘਰਸ਼ ਆ ਸਮਾਜਿਕ ਸੰਘਰਸ਼ ਲੱਗ ਸਕਦਾ, ਪਰ ਇਹਦੇ ਪਿੱਛੇ ਜਿਹੜੇ ਵੱਡੇ ਕਾਰਨ ਉਹ ਇਹ ਹੈਗੇ ਆ ਵੀ ਉਹ ਜਿਹੜੀ ਉਹਨਾਂ ਨੇ ਦੇਸ਼ ਬਚਾਉਣਾ, ਉਹਨਾਂ ਨੇ ਜਿੱਦਾਂ ਹੈਗਾ ਮੋਦੀ ਨਹੀਂ ਬਚਾਉਣਾ। ਸੋ ਜਿਹੜੀ ਅਫਸਰਸ਼ਾਹੀ ਆ, ਉਹਨਾਂ ਦੀ ਵਫਾਦਾਰੀ ਆਪਣੇ ਦੇਸ਼ ਨਾਲ ਹੈਗੀ ਆ, ਉਹਨਾਂ ਦੀ ਵਫਾਦਾਰੀ ਨਰਿੰਦਰ ਮੋਦੀ ਨਾਲ ਨਹੀਂ। ਜੇ ਲੱਖਾਂ ਨਰਿੰਦਰ ਮੋਦੀ ਵਾਰ ਕੇ ਵੀ ਉਹ ਆਪਣਾ ਦੇਸ਼ ਬਚਾ ਜਾਣ, ਤਾਂ ਉਹ ਨਰਿੰਦਰ ਮੋਦੀ ਦੀ ਕੁਰਬਾਨੀ ਜਿੱਦਾਂ ਹੈਗੀ ਦੇ ਸਕਦੇ ਹੈਗੇ ਆ। ਸੋ ਅਫਸਰਸ਼ਾਹੀ ਦਾ ਇੱਕ ਹਿੱਸਾ ਜਿਹੜਾ ਸਿਆਣਾ ਹੈ ਔਰ ਜਿਹੜਾ ਐਂਟੀ ਬੀਜੇਪੀ ਐਂਡ ਐਂਟੀ ਮੋਦੀ ਹੈ, ਉਹ ਸਮਝ ਰਿਹਾ ਹੈ ਬਈ ਮੋਦੀ ਦੀਆਂ ਨੀਤੀਆਂ ਨੇ ਭਾਰਤ ਦਾ ਬਲਕਨਾਈਜੇਸ਼ਨ ਆ ਜਿਹੜਾ ਕਰ ਦੇਣਾ, ਇਹਦੇ ਟੁਕੜੇ ਹੋ ਸਕਦੇ ਆ, ਇੱਥੇ ਜਿਹੜੀ ਹੈਗੀ ਆ ਅੰਦਰੂਨੀ ਜੰਗ ਆ ਜਿਹੜੀ ਲੱਗ ਸਕਦੀ ਆ। ਸੋ ਉਹ ਲੀਡਰਸ਼ਿਪ ਆ ਜਿਹੜੀ ਵਿਦਿਆਰਥੀ ਸੰਘਰਸ਼ ਇੱਕਦਮ ਨਹੀਂ ਆ ਗਿਆ ਵੀ ਦੇਖੋ ਇੱਕਦਮ ਸੋਸ਼ਲ ਮੀਡੀਆ ਤੇ ਇੱਕ ਲੀਡਰ ਆਉਂਦਾ ਤੇ ਉਹਦੀ ਕਿੰਨੀ ਫੋਲੋਇੰਗ ਹੋ ਜਾਂਦੀ ਆ। ਠੀਕ ਹੈ, ਬੱਚੇ ਸਤਾਏ ਹੋਏ ਫੋਲੋਇੰਗ ਕਰ ਲੈਂਦੇ ਹੈਗੇ ਆ, ਪਰ ਜਿਸ ਆਰਗੇਨਾਈਜ਼ਡ ਢੰਗ ਨਾਲ ਉਹ ਅੱਗੇ ਵਧ ਰਹੇ ਹੈਗੇ ਆ, ਉਹ ਸਾਰਾ ਜਿਹੜੀ ਉਸ ਡੀਪ ਸਟੇਟ ਦੀਆਂ ਕਿਤੇ ਨਾ ਕਿਤੇ ਉਹਨਾਂ ਨਾਲ ਰਿਲੇਸ਼ਨ ਹੋਣਗੇ, ਜਿਹੜੇ ਕਿ ਇਸ ਤਰ੍ਹਾਂ ਇਹ ਸਿੱਧ ਨਹੀਂ ਕੀਤੇ ਜਾਂਦੇ ਹੁੰਦੇ। ਸੋ ਡੀਪ ਸਟੇਟ ਜਿੱਦਾਂ ਵਰਕ ਕਰਦੀ ਆ, ਉਹਦੇ ਵਿੱਚ ਸਿੱਧ ਕਰਨਾ ਔਖਾ ਹੁੰਦਾ। ਪਰ ਇਹ ਜਿਹੜੀਆਂ ਮੈਂ ਟਿੱਪਣੀਆਂ ਤੁਹਾਨੂੰ ਦਿੱਤੀਆਂ, ਇਹ ਸੀਨੀਅਰ ਅਫਸਰਾਂ ਦੀਆਂ ਹੈਗੀਆਂ, ਦਿੱਲੀ ਬੈਠੇ ਸੀਨੀਅਰ ਅਫਸਰਾਂ ਦੀਆਂ, ਵੀ ਇਸ ਤਰ੍ਹਾਂ ਹੋ ਸਕਦਾ ਹੈਗਾ। ਸੋ ਉਹ ਆਪਣੇ ਮੁਲਕ ਨੂੰ ਬਚਾਉਣ ਲਈ ਜਿਹੜਾ ਹੈਗਾ ਨਰਿੰਦਰ ਮੋਦੀ ਦੀ ਕੁਰਬਾਨੀ ਦੇਣ ਦੀ ਜਿਹੜੀ ਉਹ ਕਾਰਵਾਈ ਕਰ ਸਕਦੇ ਆ। ਸੋ ਇੱਕਦਮ ਸਾਰਾ ਕੁਝ ਸਾਹਮਣੇ ਆ ਜਾਣਾ, ਛੋਟੇ ਛੋਟੇ ਵਿਦਿਆਰਥੀਆਂ ਦਾ ਜਿਹੜਾ ਹੈਗਾ, ਹੁਣ ਤਾਂ ਜਿੱਦਾਂ ਜੈਨ ਅਲਫਾ ਵੀ ਆ ਜਿਹੜਾ ਉਹ ਮੈਦਾਨ 'ਚ ਆ ਗਿਆ ਹੋਇਆ ਨਾ, ਜਿਹੜੇ ਛੋਟੇ ਬੱਚੇ ਸਕੂਲਾਂ ਵਾਲੇ ਆ ਉਹ ਵੀ ਆ ਗਏ ਹੋਏ ਆ। ਸੋ ਇੱਕ ਤਰ੍ਹਾਂ ਇਹ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਘੇਰਨ ਦੀ ਜਿਹੜੀ ਕਵਾਇਦ ਆ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ।
ਹਾਂ, ਇਹਦੇ ਵਿੱਚ ਇਹ ਹੈਗਾ ਵੀ ਨਰਿੰਦਰ ਮੋਦੀ ਦੇ ਹਮਾਇਤੀ ਅਫਸਰ ਵੀ ਬਹੁਤ ਨੇ। ਸੋ ਉਹ ਜਿੱਦਾਂ ਵਲਾਦੀਮੀਰ ਪੁਤਿਨ ਨੂੰ ਰਿਪਲੇਸ ਕਰਨ ਲਈ ਬਹੁਤ ਜ਼ੋਰ ਲੱਗਿਆ ਹੋਇਆ ਨਾ, ਈਵਨ ਰਸ਼ੀਆ ਦੀ ਇੰਟੈਲੀਜੈਂਸ ਦਾ ਹੀ ਬਹੁਤ ਜ਼ੋਰ ਲੱਗਿਆ ਹੋਇਆ, ਪਰ ਵਲਾਦੀਮੀਰ ਪੁਤਿਨ ਦੇ ਆਪਣੇ ਵਫਾਦਾਰ ਇੰਨੇ ਆ ਵੀ ਹਲੇ ਉਹਨਾਂ ਦੀ ਚੱਲ ਨਹੀਂ ਰਹੀ। ਸੋ ਇਹ ਹੋ ਸਕਦਾ ਹੈ ਵੀ ਅਗਲੀਆਂ ਚੋਣਾਂ ਤੱਕ ਇਹ ਸਾਰਾ ਕੁਝ ਹੋਵੇ, ਹਲੇ ਵਿੱਚ ਰਿਪਲੇਸ ਨਾ ਹੋਵੇ ਨਰਿੰਦਰ ਮੋਦੀ। ਵੈਸੇ ਰਿਪਲੇਸ ਕਰਨਾ ਕੋਈ ਬਹੁਤਾ ਔਖਾ ਨਹੀਂ, ਚੰਦਰ ਬਾਬੂ ਨਾਇਡੂ ਤੇ ਨਤੀਸ਼ ਕੁਮਾਰ ਨੂੰ ਜੇ ਪਾਸੇ ਕੱਢ ਲਿਆ ਜਾਵੇ ਤਾਂ ਸਰਕਾਰ ਕਿਸੇ ਵੀ ਪਲ ਡਿੱਗ ਸਕਦੀ ਹੈ। ਪਰ ਇਹ ਹੁਣ ਟਾਈਮ ਦੀ ਗੱਲ ਹੋਵੇਗੀ ਵੀ ਉਹ ਅਫਸਰਸ਼ਾਹੀ ਕਿਸ ਤਰ੍ਹਾਂ ਦੀ ਪਲੈਨਿੰਗ ਕਰਦੀ ਆ ਵੀ ਇਹਨੂੰ ਕਿੰਨੇ ਸਮੇਂ ਲਈ ਰੱਖਣਾ ਤੇ ਕਿੰਨੇ ਸਮੇਂ ਤੋਂ ਬਾਅਦ ਆ ਜਿਹੜਾ ਆਇਆ ਅਗਲੀਆਂ ਚੋਣਾਂ ਤੋਂ ਪਹਿਲਾਂ ਹੀ ਸਿੱਟ ਲੈਣਾ ਕੋਈ ਨਵਾਂ ਪ੍ਰਧਾਨ ਮੰਤਰੀ ਜਾਂ ਨਵੀਂ ਪਾਰਟੀ ਜਾਂ ਵਿਰੋਧੀ ਧਿਰ ਆ ਜਿਹੜੀ ਉਹ ਲੈ ਕੇ ਆਉਣੀ ਆ, ਜਾਂ ਇਸ ਬੀਜੇਪੀ ਚੋਂ ਜਿਹੜਾ ਹੈਗਾ ਕੋਈ ਹੋਰ ਬੰਦਾ ਲੈ ਕੇ ਆਉਣਾ ਜਿਹੜਾ ਫਿਰ ਕਮਜ਼ੋਰ ਹੋਵੇ ਤੇ ਇਸ ਅਫਸਰਸ਼ਾਹੀ ਦੀਆਂ ਨੀਤੀਆਂ ਅਨੁਸਾਰ ਆ ਜਿਹੜਾ ਦੇਸ਼ ਨੂੰ ਬਚਾ ਸਕਣ ਦੀ ਸੰਭਾਵਨਾ ਰੱਖ ਸਕਦਾ ਹੋਵੇ। ਸੋ ਇਹ ਜਿਹੜੇ ਵਿਦਿਆਰਥੀ ਸੰਘਰਸ਼ ਹੈ, ਜੇ ਤੁਸੀਂ ਕਹਿੰਦੇ ਵੀ ਇਹ ਕੁਝ ਹੋਰ ਵੀ ਗੱਲ ਹੈ, ਇਹ ਹੋਰ ਗੱਲ ਹੈਗੀ ਆ ਵੀ ਇਹ ਇਕੱਲਾ ਵਿਦਿਆਰਥੀ ਸੰਘਰਸ਼ ਨਹੀਂ ਹੈਗਾ, ਇਹਦੇ ਪਿੱਛੇ ਜਿਹੜੀਆਂ ਹੈਗੀਆਂ ਮੁਲਕ ਦੇ ਟੁੱਟ ਜਾਣ ਦੇ ਜਿਹੜੇ ਖਤਰੇ ਤੇ ਖਦਸ਼ੇ ਹੈਗੇ ਆ ਉਹਨਾਂ ਨੂੰ ਰੋਕਣ ਦੇ ਯਤਨ ਆ ਜਿਹੜੇ ਇਸ ਸੰਘਰਸ਼ ਰਾਹੀਂ ਕੀਤੇ ਜਾ ਰਹੇ ਹੈਗੇ। ਬਿਲਕੁਲ ਅਵਤਾਰ ਸਿੰਘ ਜੀ, ਇਹਦੇ ਵਿੱਚ ਤਾਂ ਕੋਈ ਗੱਲ ਲੁਕੀ ਛਿਪੀ ਨਹੀਂ ਹੈਗੀ ਵੀ ਉੱਥੇ ਕਿਹੜਾ ਪੇਪਰ ਲੀਕ ਕੋਈ ਪਹਿਲੀ ਵਾਰ ਹੋਇਆ। ਹਰ ਸਾਲ ਕਿੰਨੇ ਪੇਪਰ ਲੀਕ ਹੁੰਦੇ ਆ। ਪਿਛਲੇ ਇੱਕ ਦਹਾਕੇ ਤੋਂ ਉੱਥੇ ਦਾ ਜਿਹੜਾ ਵਿਦਿਆਰਥੀ ਆ ਉਹ ਉਮਰਾਂ ਲੰਘ ਜਾਣ ਦੇ ਖੁਣੋਂ ਕੋਈ ਆਤਮ ਹੱਤਿਆ ਕਰ ਰਿਹਾ, ਕੋਈ ਕਿਸੇ ਪਾਸੇ ਨੂੰ ਜਾ ਰਿਹਾ, ਕਿਸੇ ਨੂੰ ਕੁਛ ਜਿਹੜਾ ਉਹ ਲੱਭ ਰਿਹਾ ਆ। ਸੋ ਇਹ ਜਿਹੜੀ ਮੂਵਮੈਂਟ ਆ ਇਹਦਾ ਖਦਸ਼ਾ ਹੈ ਵੀ ਇਹ ਡੀਪ ਸਟੇਟ ਦੇ ਜ਼ਰੀਏ ਹੀ ਇਸ ਨੂੰ ਹਵਾ ਜਿਹੜੀ ਉਹ ਦਿੱਤੀ ਜਾ ਰਹੀ ਆ। ਆਈ ਥਿੰਕ ਇੱਕ ਵਕਤ ਸੀਗਾ ਜਦੋਂ ਭਾਜਪਾ RSS ਦੇ ਅੰਡਰ ਹੋ ਕੇ ਕੰਮ ਕਰਦੀ ਸੀਗੀ, ਵੀ ਮੋਦੀ ਹੁਣੀ ਉਹਦੇ ਅੰਡਰ ਸੀਗੇ, ਪਰ ਮੋਦੀ ਹੁਣੀ ਮੈਨੂੰ ਲੱਗਦਾ RSS ਨੂੰ ਹੁਣ ਚਲਾਉਣ ਦੀ ਕਵਾਇਦ ਦੇ ਵਿੱਚ ਹੈਗੇ ਆ। ਇਹ ਰਿਫਟ ਇਹ ਵੀ ਹੈਗਾ। ਹਾਂਜੀ ਬਿਲਕੁਲ। ਹੁਣ ਉਹ ਜਿਹੜੀ ਹੈਗੀ ਆ ਵੀ ਜਿਸ ਤਰ੍ਹਾਂ ਇੱਕ ਵਿਅਕਤੀ ਹੋਈ ਜਿੱਦਾਂ ਹੈਗਾ ਵੀ ਬਿਗਰ ਦੈਨ ਕੰਟਰੀ ਐਂਡ ਬਿਗਰ ਦੈਨ ਆਲ ਆਰਗੇਨਾਈਜੇਸ਼ਨਸ ਆ ਜਿਹੜਾ ਉਹ ਬਣਾ ਦਿੱਤਾ ਗਿਆ ਹੋਇਆ। ਸੋ ਹੁਣ RSS ਦੀ ਉਹ ਬਹੁਤੀ ਨਹੀਂ ਮੰਨਦੇ। ਕਿਸੇ ਟਾਈਮ ਸੀਗਾ ਵੀ ਜਿੰਨਾ ਚਿਰ ਉਹਨਾਂ ਨੂੰ ਆਪਣੀ ਲੋੜ ਸੀ RSS ਨਾਲ ਜੁੜੇ ਰਹਿਣ ਦੀ, ਵੀ ਉਹ RSS ਦੀਆਂ ਪੌੜੀਆਂ ਵਰਤ ਕੇ ਪ੍ਰਧਾਨ ਮੰਤਰੀ ਜਾਂ ਹੋਰ ਅਹੁਦੇ ਲੈਣੇ, ਉਦੋਂ ਤੱਕ ਉਹਨਾਂ ਨੇ ਵਰਤਿਆ। ਪਰ ਹੁਣ ਉਹ ਬਿਗਰ ਦੈਨ RSS ਹੈਗੇ ਆ। ਬੇਸ਼ੱਕ ਮੋਹਨ ਭਗਵਤ ਜਾਂ ਹੋਰ ਜਿਹੜੇ ਨੇਤਾ ਨੇ ਉਹ ਟਰਾਈ ਕਰਦੇ ਆ ਉਹਨਾਂ ਨੂੰ ਜਿੱਦਾਂ ਟੇਮ ਕਰਨ ਦੀ, ਪਰ ਹੁਣ ਉਹ ਟੇਮ ਕਰਨ ਵਾਲੀ ਸਥਿਤੀ ਤੋਂ ਬਾਹਰ ਆ, ਜਿਹੜੇ ਨਿਕਲ ਗਏ ਹੋਏ ਆ। ਸੋ ਉਹ RSS ਨੂੰ ਆਰਗੇਨਾਈਜ਼ ਕਰਦੇ ਆ, ਉਹ ਹੀ ਪ੍ਰਧਾਨ ਮੰਤਰੀ ਦੇ ਥਰੂ ਹੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਬਣਦੀ ਹੈਗੀ ਤੇ ਉਹਦੀਆਂ ਨੀਤੀਆਂ ਆਉਂਦੀਆਂ। ਬੇਸ਼ੱਕ ਇੱਕ ਢਿੱਲਾ ਜਿਹਾ ਬਿਆਨ ਮੋਹਨ ਭਗਵਤ ਦੇ ਕੇ ਸਿਰਫ ਇਹ ਦਰਸਾਉਣ ਦਾ ਯਤਨ ਕਰਦਾ ਵੀ ਮੈਂ ਵੀ ਹੈਗਾ, ਪਰ ਉਹ ਐਵੇਂ ਜਿਹੜੀ ਵਿਜ਼ੀਬਲ ਹੀ ਆ ਉਹਦੀਆਂ ਨੀਤੀਆਂ ਜਾਂ ਉਹਦਾ ਜਿਹੜਾ ਪ੍ਰਭਾਵ ਆ, ਉਹਦਾ ਜਿਹੜਾ ਰੋਹਬ ਹੁੰਦਾ ਸੀ ਭਾਜਪਾ ਤੇ, ਉਹ ਨਹੀਂ ਰਿਹਾ ਇਹਨਾਂ ਸ਼ਖਸਾਂ ਦੇ ਆਉਣ ਦੇ ਨਾਲ। ਇੱਕ ਰੀਸੈਂਟਲੀ ਫੋਰਨ ਆਫਿਸ ਦਾ ਇੱਕ ਸੀਨੀਅਰ ਜਿਹੜਾ ਉਹ ਬੰਦਾ, ਇੱਕ ਫੇਅਰ ਆਬਜ਼ਰਵਰ ਕਰਕੇ ਮੈਗਜ਼ੀਨ ਆ, ਉਹਦੇ ਨਾਲ ਜਿਹੜਾ CIA ਦਾ ਸਾਬਕਾ ਬੰਦਾ ਗਲੈਨ ਕਾਰਲ, ਉਹ ਕਹਿੰਦਾ ਵੀ ਮੋਦੀ ਦਾ ਜਿਹੜਾ ਸ਼ਾਕਾਹਾਰੀ ਸਟੈਨਲਿਜ਼ਮ ਆ ਉਹਨੇ ਭਾਰਤੀ ਇਕੋਨਮੀ ਦਾ ਭੱਠਾ ਜਿਹੜਾ ਬਾਤਾ ਹੈਜ਼ ਰੂਇਨਡ ਦਾ ਇੰਡੀਅਨ ਇਕੋਨਮੀ, ਵੈਜੀਟੇਰੀਅਨ ਸਟੈਨਲਿਜ਼ਮ। ਇਹ ਹੁਣ ਸਾਰਾ ਕੁਛ ਇਸ ਤਰੀਕੇ ਦਾ ਜਿਹੜਾ ਪ੍ਰਭਾਵ ਆ ਉਹ ਚੱਲ ਰਿਹਾ। ਫੋਰਨ ਪਾਲਿਸੀ ਹੁਣ ਆਪਣੇ ਸਾਹਮਣੇ ਹੀ ਆ, ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਇਹਨਾਂ ਦੀ ਬਾਂਹ ਮਰੋੜੀ ਹੋਈ ਆ, ਸਾਰੀਆਂ ਚੀਜ਼ਾਂ ਬਣਵਾ ਰਹੇ ਆ। ਇਹ ਚੀਨ ਮੋਰੇ ਵੀ ਗੋਡੇ ਟੇਕੀ ਬੈਠੇ ਆ। ਅਮਰੀਕਾ ਕਹਿੰਦਾ ਕਿੱਥੋਂ ਤੇਲ ਖਰੀਦਣਾ ਕਿੱਥੋਂ ਨਹੀਂ ਖਰੀਦਣਾ। ਚਲੋ ਉਹਨਾਂ ਦੇ ਆਪਣੇ ਇੰਟਰਨਲ ਵੀ ਹੋਣਗੇ। ਜੈ ਸ਼ੰਕਰ ਸਾਲ ਪਹਿਲਾਂ ਇਸ ਤਰੀਕੇ ਦੇ ਨਾਲ ਵਿਚਰਦੇ ਸੀਗੇ ਵੀ ਪੂਰੀ ਦੁਨੀਆ ਦੇ ਵਿੱਚ ਕਿਤੇ ਬਾਹਮਣਵਾਦੀ ਰਾਜ ਜਿਹੜਾ ਆ ਇਹਨਾਂ ਦਾ ਚੱਲ ਪਿਆ ਹੈਗਾ, ਵੀ ਹਿੰਦੂ ਤਵੀ ਤਾਕਤ ਹੀ ਸਾਰਾ ਕੁਛ ਆ। ਪਰ ਇਹ ਆਪਣੀ ਪਲੇਸ ਦੇ ਉੱਤੇ ਕਿਤੇ ਨਾ ਕਿਤੇ ਇਹਨਾਂ ਨੂੰ ਨਜ਼ਰ ਜਿਹੜਾ ਉਹ ਹੁਣ ਕੁਛ ਆ ਰਿਹਾ ਆ। ਤੇ ਕੀ ਤੁਹਾਨੂੰ ਲੱਗਦਾ ਵੀ ਇਹੀ ਕਾਰਨ ਹੀ ਹੈਗੇ ਆ ਜਿਹਦੇ ਕਰਕੇ ਸਾਰਾ ਕੁਛ ਹੋਇਆ ਆ ਵੀ ਡੀਪ ਸਟੇਟ ਨੂੰ ਅੱਗੇ ਆਉਣਾ ਪਿਆ, ਇੱਥੋਂ ਦੀ ਅਫਸਰਸ਼ਾਹੀ ਇਦਾਂ ਦੇ ਬਿਆਨ ਜਿਹੜੀ ਉਹ ਦੇ ਰਹੀ ਆ, ਤੇ ਨਾਲ ਦੇ ਨਾਲ ਹੀ ਭਾਰਤੀ ਜਿਹੜੀ ਅਫਸਰਸ਼ਾਹੀ ਆ ਰਾਹੁਲ ਗਾਂਧੀ ਨੂੰ ਵੀ ਪ੍ਰਮੋਟ ਕਰਨਾ ਸ਼ੁਰੂ ਕਰ ਰਹੀ ਹੈ। ਇਹਦੇ ਕੀ ਅਰਥ ਨੇ? ਹਾਂਜੀ ਹੁਣ ਇੱਕ ਤਾਂ ਜਿਹੜੀ ਤੁਸੀਂ ਇਕੋਨਮੀ ਦੀ ਗੱਲ ਕਰੀ ਹੈਗੀ ਆ, ਰੀਸੈਂਟ ਜਿਹੜੀ ਵਰਲਡ ਬੈਂਕ ਦੀ ਰਿਪੋਰਟ ਹੈਗੀ ਆ ਉਹਦੇ ਵਿੱਚ ਜਿਹੜਾ ਵੀਅਤਨਾਮ ਆ ਨਾ, ਵੀਅਤਨਾਮ ਤੁਸੀਂ ਦੇਖੋ ਕਿੰਨਾ ਗਰੀਬ ਮੁਲਕ ਸੀ ਔਰ ਕਿੰਨਾ ਵਾਰ ਟੌਰ ਮੁਲਕ ਰਿਹਾ, ਉਹ ਮਿਡਲ ਕਲਾਸ ਇਕੋਨਮੀ ਵਿੱਚ ਆ ਗਿਆ ਹੋਇਆ ਲੋਅਰ ਤੋਂ, ਹਨਾ। ਉਹਨੇ ਚਾਈਨਾ ਦਾ ਮਾਡਲ ਕਾਪੀ ਕਰਿਆ, ਇੰਨੀ ਜ਼ਿਆਦਾ ਮੈਨੂਫੈਕਚਰਿੰਗ ਹੋ ਰਹੀ ਹੈ। ਤੁਸੀਂ ਦੇਖੋ ਵੈਸਟ ਵਿੱਚ ਜਿੰਨੀਆਂ ਆਹ ਨਾਈਕ ਦੇ ਜੁੱਤੀਆਂ, ਜਿਹੜੀਆਂ ਐਡੀਦਾਸ ਦੇ ਬ੍ਰਾਂਡ ਆ, ਜਿੰਨੇ ਵੱਡੇ ਬ੍ਰਾਂਡ ਆ ਹੁਣ ਮੇਡ ਇਨ ਚਾਈਨਾ ਤੋਂ ਮੇਡ ਇਨ ਵੀਅਤਨਾਮ ਆਉਂਦਾ ਹੈਗਾ, ਜਾਂ ਬੰਗਲਾਦੇਸ਼ ਆ ਜਾਂ ਵੀਅਤਨਾਮ ਆਉਂਦਾ ਹੈ। ਸੋ ਵੀਅਤਨਾਮ ਆ ਜਿਹੜਾ ਉਹਨੇ ਚਾਈਨਾ ਦੇ
ਮੈਨੂਫੈਕਚਰਿੰਗ ਮਾਡਲਿੰਗ ਇੰਡਸਟਰੀਅਲਾਈਜੇਸ਼ਨ ਨੂੰ ਜਿਹੜਾ ਹੈਗਾ ਉਹ ਕਾਪੀ ਕਰਕੇ ਆਪਣੀ ਇਕਨੋਮੀ ਨੂੰ ਜਿਹੜਾ ਹੈਗਾ ਉਹ ਲੋਅਰ ਕਲਾਸ ਤੋਂ ਮਿਡਲ ਕਲਾਸ ਚ ਲੈ ਜਾਂਦਾ। ਸੋ ਮਿਡਲ ਕਲਾਸ ਇਕਨੋਮੀ ਲਈ ਹੁਣ ਭਾਰਤ ਦਾ ਇਹ ਰੌਲਾ ਪਾਈ ਜਾਂਦਾ ਨਾ ਵੀ ਸਾਡੀ GDP ਵੱਧ ਗਈ। ਵਰਲਡ ਬੈਂਕ ਲਈ GDP ਦੇ ਕੋਈ ਮਾਇਨੇ ਨਹੀਂ ਹੈਗੇ। ਵਰਲਡ ਬੈਂਕ ਲਈ ਪਰ ਕੈਪੀਟਾ ਇਨਕਮ ਦੇ ਮਾਇਨੇ ਹੈਗੇ ਆ। ਵਰਲਡ ਬੈਂਕ ਤੁਹਾਡੀ ਰੈਂਕਿੰਗ ਪਰ ਕੈਪੀਟਾ ਇਨਕਮ ਦੇ ਨਾਲ ਕਰਦਾ। ਜੇ ਤੁਹਾਡੀ GDP ਤੁਹਾਡੀ ਪਰ ਕੈਪੀਟਾ ਇਨਕਮ ਨਹੀਂ ਵਧਾਉਂਦੀ ਫਿਰ ਉਹ GDP ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਭਾਰਤ ਦੀ GDP 2600 ਤੋਂ 2750 ਦੇ ਕਰੀਬ, ਸੌਰੀ ਜਿਹੜੀ ਪਰ ਕੈਪੀਟਾ ਇਨਕਮ ਹੈਗੀ ਆ ਉਹ 2750 ਹੈਗੀ ਆ। ਕਿਸੇ ਮੁਲਕ ਨੂੰ ਲੋਅਰ ਇਨਕਮ ਗਰੁੱਪ ਤੋਂ ਮਿਡਲ ਇਨਕਮ ਗਰੁੱਪ ਵਿੱਚ ਜਾਣ ਲਈ $4500 ਜਿਹੜੀ ਹੈਗੀ ਆ ਉਹ ਜਿਹੜੀ ਪਰ ਕੈਪੀਟਾ ਇਨਕਮ ਚਾਹੀਦੀ ਆ ਸਾਲ ਦੀ। ਸੋ ਭਾਰਤ ਦੀ 2760 ਹੈਗੀ ਆ। ਹੁਣ ਤੁਸੀਂ ਦੇਖੋ ਵੀ ਜੇ 21ਵੀਂ ਸਦੀ ਦੀ 25 ਸਾਲ ਬੀਤ ਜਾਣ ਤੋਂ ਬਾਅਦ ਵੀ ਇੱਕ ਮੁਲਕ ਦੀ ਜਿਹੜੀ ਇਕਨੋਮੀ ਹੈਗੀ ਆ ਉਹ ਹਲੇ ਲੋਅਰ ਚ ਚੱਲ ਰਹੀ ਹੈਗੀ ਆ, ਉਹਨੂੰ $4500 ਤੱਕ ਪਹੁੰਚਣ ਲਈ ਕਿੰਨਾ ਟਾਈਮ ਲੱਗੂਗਾ, ਹਨਾ। ਸੋ ਇਹ ਪ੍ਰਸ਼ਾਂਤ ਕਿਸ਼ੋਰ ਨੇ ਪਿਛਲੇ 6 ਮਹੀਨੇ ਪਹਿਲਾਂ ਕਿਹਾ ਸੀ ਵੀ ਭਾਰਤ ਦੇ 60% ਲੋਕ ਆ ਜਿਹੜੇ ਉਹ 60% ਮੀਨ 70 ਕਰੋੜ ਜਾਂ 75 ਕਰੋੜ ਲੋਕ ਆ ਜਿਹੜੇ ਉਹ ਇੱਕ ਦਿਨ ਦਾ $1 ਵੀ ਨਹੀਂ ਕਮਾ ਰਹੇ। ਸੋ ਜਿਹੜੀ 2750 ਇਕਨੋਮੀ ਹੈਗੀ ਆ ਉਹ ਸਾਊਥ ਦੀਆਂ ਸਟੇਟਸ ਦੀ ਇਨਕਮ ਕਰਕੇ ਹੈਗੀ ਆ। ਜਿਹੜਾ ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਦੀ ਹਿੰਦੀ ਬੈਲਟ ਹੈ ਉਹ $1 ਵੀ ਨਹੀਂ ਕਮਾ ਰਹੇ। ਇਟ ਮੀਨਸ ਉਹਨਾਂ ਦੀ ਪਰ ਕੈਪੀਟਾ ਇਨਕਮ ਤਾਂ $300 ਹੋਈ ਸਾਲ ਦੀ। 2760 ਤਾਂ ਬਣਦੀ ਹੈਗੀ ਆ ਵੀ ਤੇਲੰਗਾਨਾ, ਕੇਰਲਾ, ਤਮਿਲਨਾਡੂ, ਆਂਧਰਾ ਪ੍ਰਦੇਸ਼ ਇਹਨਾਂ ਦੀ ਲਗਭਗ $4700 ਹੈਗੀ ਆ ਪਰ ਕੈਪੀਟਾ ਇਨਕਮ। ਉਹ ਜਦੋਂ ਡਿਵਾਈਡ ਪੂਰੇ ਭਾਰਤ ਵਿੱਚ ਹੋ ਜਾਂਦੀ ਹੈ ਤਾਂ ਭਾਰਤ ਦੀ ਪਰ ਕੈਪੀਟਾ ਇਨਕਮ ਆ ਜਿਹੜੀ ਡਿੱਗ ਜਾਂਦੀ ਹੈਗੀ। ਸੋ ਇਸ ਕਰਕੇ ਡੀਪ ਸਟੇਟ ਨੂੰ ਪਤਾ ਵੀ ਇਕਨੋਮੀ ਬਹੁਤ ਵੱਡੀ ਕਮਜ਼ੋਰ ਸਥਿਤੀ ਵਿੱਚ ਹੈਗੀ ਆ। ਜਿਹੜਾ ਰੁਪਈਆ ਹੈ, ਭਾਰਤ ਦਾ ਰੁਪਈਆ ਅਫਗਾਨਿਸਤਾਨ ਦੀ ਕਰੰਸੀ ਨਾਲੋਂ ਵੀ ਥੱਲੇ ਚਲੇ ਗਿਆ ਹੋਇਆ। ਅੱਛਾ, ਹਾਂਜੀ। ਸੋ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਹੈਗੀ ਆ, ਭਾਰਤ ਤੋਂ ਐਕਸਪੋਰਟ ਹੋ ਰਿਹਾ ਜਿਹੜੇ 3 ਵੀਲਰ ਆ ਨਾ, ਬਜਾਜ ਦੇ 3 ਵੀਲਰ ਹੈਗੇ ਆ। ਉੱਥੇ ਜਿਹੜੇ ਆ 3 ਵੀਲਰ ਸਵਾਰੀਆਂ ਢੋਣ ਲਈ ਵਰਤਦੇ ਆਪਾਂ, ਜਿਹਨੂੰ ਟੈਂਪੂ ਕਹਿੰਦੇ ਹੈਗੇ ਆ, ਉਹ ਕਹਿੰਦੇ ਵੀ $3000 ਦਾ ਜਿਹੜਾ ਆਉਂਦਾ ਹੈਗਾ ਇੰਡੀਆ ਤੋਂ ਅਫਗਾਨਿਸਤਾਨ ਜਾਣ ਲਈ $3000 ਲੱਗਦੇ ਆ। ਉਹ ਬੰਦਾ ਜਿਹੜਾ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦਾ ਇਟ ਮੀਨਸ 3 ਲੱਖ ਅਫਗਾਨੀ। ਕਹਿੰਦਾ ਨਾ 2 ਲੱਖ ਅਫਗਾਨੀ। ਅੱਛਾ, ਦੇਖੋ ਜੇ ਭਾਰਤ ਦੀ ਕਰੰਸੀ ਨਾਲ $3000 ਕਰਨਾ ਹੋਵੇ ਤਾਂ ਉਹ 3 ਲੱਖ ਰੁਪਈਆ ਬਣਦਾ ਹੈ ਆਲਮੋਸਟ। ਪਰ ਅਫਗਾਨਿਸਤਾਨ ਵਾਲੇ 2 ਲੱਖ ਰੁਪਈਆ ਜਿਹੜਾ ਉਹਨਾਂ ਦੀ ਅਫਗਾਨੀਆਂ ਦੇ ਰਹੇ। ਇਟ ਮੀਨਸ ਅਫਗਾਨਿਸਤਾਨ ਦੀ ਇਕਨੋਮੀ ਆ ਜਿਹੜੀ ਕਰੰਸੀ ਆ ਉਹ ਸਟਰੋਂਗਰ ਦੈਨ ਇੰਡੀਅਨ ਕਰੰਸੀ ਆ ਇਸ ਵੇਲੇ। ਮੈਂ ਦੱਸਦਾ ਜਾਵਾਂ, ਇੱਥੇ ਮੈਂ ਹੁਣੇ ਕੱਢ ਕੇ ਦੇਖ ਰਿਹਾ, ਭਾਰਤ ਦੇ ਇੱਕ $US ਦੇ 95 ਰੁਪਈਏ ਆ ਤੇ ਇੱਕ $US ਦੇ 65 ਅਫਗਾਨੀ ਆ। ਹਾਂ, ਅਫਗਾਨੀ ਆ ਜਿਹੜੀ ਉਹ ਅੱਗੇ ਆ ਇਹਨਾਂ ਤੋਂ, ਉਹ ਅੱਗੇ ਆ, ਮਜ਼ਬੂਤ ਆ ਉਹਨਾਂ ਦਾ ਜਿਹੜਾ ਸਾਰੀ ਉਮਰ ਵਾਰ ਟੌਰਨ ਰਿਹਾ ਉਹਦੀ ਕਰੰਸੀ ਆ ਜਿਹੜੀ ਆ। ਸੋ ਡੀਪ ਸਟੇਟ ਨੂੰ ਇਹ ਸਾਰੀਆਂ ਗੱਲਾਂ ਪਤਾ। ਮੀਡੀਆ ਰੌਲਾ ਪਾਈ ਜਾਵੇ ਵਿਸ਼ਵ ਗੁਰੂ ਬਣ ਗਏ ਜੀ। ਹੁਣ ਚੱਲ ਰਹੀ ਆ ਮੁਹਿੰਮ ਉੱਥੇ ਵੀ ਸਕੂਲ ਸੁਧਾਰੋ। ਸਕੂਲਾਂ ਦਾ ਇੰਨਾ ਬੁਰਾ ਹਾਲ ਹੈ। ਸੋ ਜਿਹੜੇ ਕਹਿੰਦੇ ਅਸੀਂ ਵਿਸ਼ਵ ਗੁਰੂ ਬਣ ਰਹੇ ਹੈਗੇ ਆ ਉਹਨਾਂ ਦੇ ਸਕੂਲਾਂ ਦਾ ਇੰਨਾ ਮਾੜਾ ਹਾਲ ਹੈਗਾ। ਛੱਤਾਂ ਡਿੱਗਣ ਨੂੰ ਪਈਆਂ ਨੇ, ਬਾਥਰੂਮ ਕੋਈ ਹੈ ਨਹੀਂ, ਚਿੱਕੜ ਹੋਇਆ ਮੀਂਹ 'ਚ, ਬੱਚੇ ਵਿਚਾਰੇ ਕਿਤੇ ਬੈਠਣ ਯੋਗ ਨਹੀਂ। ਸੋ ਵਿਸ਼ਵ ਗੁਰੂ ਬਣਨ ਲਈ ਤੁਹਾਡੇ ਕੋਲ ਜਿਹੜੇ ਹੈਗੇ ਆ ਉਹ ਟੈਲੈਂਟ ਔਰ ਜਿਹੜੀ ਇੰਸਟੀਟਿਊਸ਼ਨਸ ਆ ਉਹ ਚਾਹੀਦੇ ਹੈਗੇ ਆ। ਸੋ ਹਵਾ ਵਿੱਚ ਇਕਨੋਮੀ ਦੇ ਜਿਹੜੇ ਫੁਆਰੇ ਬਣਾਏ ਆ ਉਹਨੇ ਜਿਹੜਾ ਹੈਗਾ ਡੀਪ ਸਟੇਟ ਦੇ ਸਿਆਣੇ ਅਫਸਰਾਂ ਨੂੰ ਇੱਕਦਮ ਚੇਤਨ ਕਰ ਦਿੱਤਾ। ਹੁਣ ਰਾਹੁਲ ਗਾਂਧੀ ਦਾ ਉਭਾਰ, ਤੁਹਾਡਾ ਸਵਾਲ ਸੀ, ਰਾਹੁਲ ਗਾਂਧੀ ਦਾ ਉਭਾਰ ਇੱਕਦਮ ਨਹੀਂ ਹੋ ਰਿਹਾ, ਜਿਹੜੀ ਰਾਤੋਂ ਰਾਤ ਨਹੀਂ ਹੋ ਗਿਆ। ਕਿੰਨਾ ਉਹਨਾਂ ਨੇ ਟਾਈਮ ਲਾਇਆ ਹੋਊਗਾ ਡੀਪ ਸਟੇਟ ਨੂੰ ਉਹਨੂੰ ਮੈਨੇਜ ਕਰਨ ਲਈ। ਹੁਣ ਦੇਖੋ ਉਹਦੇ ਬਿਆਨਾਂ ਵਿੱਚ ਕਿੰਨਾ ਨਿਖਾਰ ਆ ਰਿਹਾ, ਕਿੱਦਾਂ ਚੈਲੰਜ ਕਰ ਰਿਹਾ ਉਹ ਇਹਨਾਂ ਨੂੰ। ਔਰ ਦੇਖੋ ਉਹਦੀ ਉਹ ਬਦੌਲਤ ਹੈਗੀ ਆ ਵੀ ਅਮਿਤ ਸ਼ਾਹ 20 ਦਿਨ ਜਿਹੜਾ ਪਾਰਲੀਮੈਂਟ ਵਿੱਚ ਨਹੀਂ ਵੜ ਸਕਿਆ। ਸੋ ਇਟ ਮੀਨਸ ਹੁਣ ਕੱਲੇ ਰਾਹੁਲ ਗਾਂਧੀ ਵਿੱਚ ਤਾਂ ਇੰਨੀ ਤਾਕਤ ਨਹੀਂ ਹੈਗੀ ਵੀ ਉਹ ਅਮਿਤ ਸ਼ਾਹ ਨੂੰ ਰੋਕ ਲੈਂਦਾ। ਅਮਿਤ ਸ਼ਾਹ ਇੰਨਾ ਕੁ ਤਾਕਤਵਰ ਤਾਂ ਹੈਗਾ ਵੀ ਰਾਹੁਲ ਗਾਂਧੀ ਨੂੰ ਕੀ ਸਿਆਣਦਾ ਉਹ। ਇਟ ਮੀਨਸ ਸਮਥਿੰਗ ਇਜ਼ ਗੋਇੰਗ ਬਿਹਾਈਂਡ ਔਨ ਦੀ ਸੀਨ। ਵੀ ਪਰਦੇ ਦੇ ਪਿੱਛੇ ਬਹੁਤ ਕੁਝ ਅਜਿਹਾ ਚੱਲ ਰਿਹਾ ਜਿਹੜਾ ਅਮਿਤ ਸ਼ਾਹ ਨੂੰ ਪਾਰਲੀਮੈਂਟ ਵਿੱਚ ਜਾਣ ਤੋਂ ਰੋਕ ਰਿਹਾ ਹੈਗਾ। ਉਹ ਡੀਪ ਸਟੇਟ ਹੈਗੀ ਆ। ਸੋ ਡੀਪ ਸਟੇਟ ਨੂੰ ਪਤਾ ਲੱਗ ਗਿਆ ਹੈਗਾ ਵੀ ਜੇ ਬਲਕਨਾਈਜੇਸ਼ਨ ਨੂੰ ਰੋਕਣਾ ਹੈ
ਤਾਂ ਇਸ ਜੋੜੀ ਨੂੰ ਇਸ ਜਿਹੜਾ ਇਹ ਪੋਲਿਟਿਕਸ ਹੈ, ਇਹ ਸਾਰੀ ਪੋਲਿਟਿਕਸ ਜਿਹੜੀ ਕਰਪਸ਼ਨ ਦੇ ਆਧਾਰਿਤ ਹੈਗੀ ਆ, ਇਹਨੂੰ ਰੋਕਣਾ ਪਵੇਗਾ। ਰਾਹੁਲ ਗਾਂਧੀ ਨੂੰ ਇਸੇ ਲਈ ਪ੍ਰਮੋਟ ਕਰ ਰਿਹਾ ਵੀ ਇੱਕ ਤਾਂ ਵੈਲ ਐਜੂਕੇਟਡ ਹੈਗਾ, ਸੌਫਟ ਸਪੋਕਨ ਆ, ਇੰਗਲਿਸ਼ ਬੋਲਦਾ ਹੈਗਾ, ਤੇ ਜਿਹੜੀ ਨਵੀਂ ਨੌਜਵਾਨੀ ਹੈ ਜਿਹੜੀ ਸੰਘਰਸ਼ ਕਰ ਰਹੀ ਹੈ ਉਹਦੀ ਰਗ ਨੂੰ ਜਾਣਦਾ ਹੈਗਾ। ਸੋ ਇਹ ਕਾਫੀ ਸਾਰੇ ਇਸੇ ਕਰਕੇ ਡੀਪ ਸਟੇਟ ਉਹਨੂੰ ਪ੍ਰਮੋਟ ਕਰ ਰਹੀ ਹੈ ਵੀ ਘੱਟੋ ਘੱਟ ਇਹ ਮੁਲਕ ਦੇ ਬਾਲਕਨਾਈਜੇਸ਼ਨ ਨੂੰ ਜਿਹੜਾ ਹੈਗਾ, ਜੇ ਇਹਨੂੰ ਲੀਡਰ ਨੂੰ ਪ੍ਰਮੋਟ ਕਰੀਏ ਤਾਂ ਉਹ ਬਚਾ ਸਕਦਾ ਹੈ। ਸੋ ਮਤਲਬ ਇੰਨਾ ਜ਼ਿਆਦਾ ਇਸ ਟਾਈਮ ਡਰ ਪੈ ਚੁੱਕਾ ਆ ਡੀਪ ਸਟੇਟ ਨੂੰ ਵੀ ਭਾਰਤ ਦੇ ਟੋਟੇ ਮਤਲਬ ਉਹਨਾਂ ਨੂੰ ਦਿਸ ਰਹੇ ਆ ਵੀ ਉਹ ਹੁੰਦੇ। ਮੈਨੂੰ ਯਾਦ ਆਉਂਦਾ ਆ ਜਿਹੜਾ ਅਮਰੀਕੀ ਰਾਜਦੂਤ ਆ ਸਰਗੀਓ ਗੌਰ ਭਾਰਤ ਦੇ ਲਈ ਜਿਹੜਾ ਉੱਥੇ ਲਾਇਆ ਹੋਇਆ ਆ, ਉਹਦਾ ਕੁਛ ਮਹੀਨੇ ਪਹਿਲਾਂ ਇੱਕ ਇੱਦਾਂ ਦਾ ਬਿਆਨ ਆਉਂਦਾ ਸੀ, ਮੈਂ ਉਹ ਪੁੱਛਿਆ ਵੀ ਸੀ ਉਦੋਂ ਵੀ ਉਹਨੇ ਜਿਹੜੇ ਸਾਊਥ ਦੀਆਂ ਸਟੇਟਾਂ ਨੂੰ ਇੱਕ ਵੱਖਰੇ ਕੰਟਰੀ ਦੇ ਤੌਰ ਦੇ ਉੱਤੇ ਵੀ ਤੌਰ ਦੇ ਉੱਤੇ ਉਹ ਬਿਆਨ ਦੇ ਵਿੱਚ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਅੰਡਰਸਟੈਂਡ ਇਹ ਵੀ ਕਰ ਰਹੇ ਆ ਵੀ ਸਿਚੁਏਸ਼ਨ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ 6-7 ਮੁਲਕਾਂ ਦੇ ਜਿਹੜੇ, ਇਹਦਾ ਮਤਲਬ ਆ ਵੀ ਇਹ ਉਹਨਾਂ ਦੇ ਉੱਤੇ ਡੋਰੇ ਵੀ ਪਾ ਰਹੇ ਹੋਣਗੇ ਜਿਹੜੇ ਉਹਨਾਂ ਨੂੰ ਲੱਗਦਾ ਵੀ ਸੰਭਾਵੀ ਪ੍ਰਾਈਮ ਮਿਨਿਸਟਰ ਜਿਹੜੇ ਉਹ ਬਣਨੇ ਆ। ਹਾਂਜੀ, ਉਹ ਕਹਿੰਦੇ ਅਸੀਂ ਸਾਰੀ ਰਿਸਰਚ ਕਰ ਰਹੇ ਹੈਗੇ ਵੀ ਜੇ ਸੰਭਾਵੀ ਲੀਡਰਸ਼ਿਪ ਨੂੰ ਅਸੀਂ ਇੰਡੀਅਨਾਈਜੇਸ਼ਨ, ਇੰਡੀਅਨ ਕਲੋਨੀ ਦੇ ਤੌਰ ਤੇ ਜਿਹੜਾ ਹੈਗਾ ਉਹ ਰੱਖਣਾ ਹੈਗਾ। ਪੰਜਾਬ ਬਾਰੇ ਵੀ ਉਹਨਾਂ ਨੇ ਟਿੱਪਣੀਆਂ ਕਰੀਆਂ ਹੈਗੀਆਂ ਵੀ ਉਹ ਕਹਿੰਦਾ ਵੀ ਅਸੀਂ ਪੰਜਾਬ ਸਾਡੇ ਲਈ ਫਿਕਰਮੰਦੀ ਹੈਗੀ ਆ ਵੀ ਪੰਜਾਬ ਨੂੰ ਅਸੀਂ ਸਿੱਖ ਬਹੁਗਿਣਤੀ ਵਾਲੀ ਸਟੇਟ ਦੇ ਤੌਰ ਤੇ ਨਹੀਂ ਟੁੱਟਣ ਦੇਣਾ ਚਾਹੁੰਦੇ। ਅਸੀਂ ਉਹਦੇ ਵਿੱਚ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਉੱਤਰਾਖੰਡ ਦੇ ਕੁਝ ਇਲਾਕੇ ਮਿਲਾ ਕੇ ਹਿੰਦੂ ਬਹੁਗਿਣਤੀ ਸਟੇਟ ਦੇ ਤੌਰ ਤੇ ਜਿੱਦਾਂ ਹੈਗੇ ਉਹਨੂੰ ਮਹਾ ਪੰਜਾਬ ਦੇ ਤੌਰ ਤੇ ਵੱਖ ਕਰਾਂਗੇ, ਜਿਹਦੇ ਵਿੱਚ ਹਿੰਦੂ ਬਹੁਗਿਣਤੀ ਹੋਏਗੀ ਤੇ ਉਹ ਹੀ ਫੈਸਲਾ ਕੁਨ ਸਥਿਤੀ ਵਿੱਚ ਹੋਣਗੇ, ਸਿੱਖ ਡਿਸੀਜਨ ਮੇਕਿੰਗ ਵਿੱਚ ਨਹੀਂ ਹੋਣਗੇ। ਉਹ ਇਹ ਕਿਉਂ? ਉਹ ਵੀ ਸਿੱਖ ਡਿਸੀਜਨ ਮੇਕਿੰਗ ਵਿੱਚ ਨਾ ਹੋਣ। ਨਹੀਂ ਮਤਲਬ ਰੀਜ਼ਨ ਕੀ ਹੈ, ਕਿਉਂ ਇਹ ਚਾਹੁੰਦੇ ਆ ਵੀ ਸਿੱਖ ਡਿਸੀਜਨ ਮੇਕਿੰਗ ਦੇ ਵਿੱਚ ਨਾ ਹੋਣ? ਨਹੀਂ, ਫਿਰ ਉਹਨਾਂ ਨੂੰ ਲੱਗਦਾ ਹੈਗਾ ਵੀ ਜੇ ਸਿੱਖ ਡਿਸੀਜਨ ਮੇਕਿੰਗ ਵਿੱਚ ਆਉਂਦੇ ਆ ਤੇ ਉਹ ਜਿਹੜੀਆਂ ਫ੍ਰੈਕਸ਼ਨਸ ਆ ਉਹ ਵਧੂਗੀਆਂ। ਸੋ ਸਿੱਖਾਂ ਨੂੰ ਇੱਕ ਗੁਲਾਮੀ, ਦੂਜੀ ਗੁਲਾਮੀ ਤੋਂ ਬਾਅਦ ਤੀਜੀ ਗੁਲਾਮੀ ਚ ਉਹਨਾਂ ਨੇ ਜਿਹੜਾ ਰੱਖਣ ਦਾ ਉਹ ਸਾਰਾ ਪ੍ਰੋਗਰਾਮ ਆ ਉਹ ਬਣਾ ਰੱਖਿਆ, ਜੇ ਤੇ ਰਿਸਰਚ ਕਰ ਰਹੇ ਹੈਗੇ ਆ। ਓਕੇ, ਠੀਕ ਆ। ਸੋ ਬਿਲਕੁਲ ਜਿਹੜੀ ਤੁਸੀਂ ਇਕੋਨਮੀ ਦੀ ਵੀ ਗੱਲ ਕੀਤੀ ਸੀ ਵੀ ਕਾਓ ਬੈਲਟ ਦੀ ਜੀਡੀਪੀ ਤਾਂ ਉਹਨਾਂ ਦੀ ਪਰ ਕੈਪੀਟਾ ਜੀਡੀਪੀ ਸਾਊਥ ਦੀਆਂ ਸਟੇਟਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਕੱਢ ਦਈਏ ਤਾਂ ਬੜਾ ਹੀ ਜ਼ਿਆਦਾ ਜਿਹੜਾ ਉੱਥੇ ਮੰਦਾ ਹਾਲ ਇਸ ਦੇ ਵਿੱਚ ਹੈਗਾ ਆ। ਇੱਥੇ ਹੁਣ ਇਹ ਸਵਾਲ ਆਉਂਦਾ ਵੀ ਕੀ ਭਾਜਪਾ ਦੀ ਲੀਡਰਸ਼ਿਪ ਇਹਨਾਂ ਨੌਜਵਾਨਾਂ ਦੀ ਨਬਜ਼ ਪਹਿਚਾਨਣ ਤੋਂ ਵਾਂਝੀ ਰਹਿ ਗਈ? ਕੀ ਇਹ ਹੰਕਾਰ ਦੇ ਵਿੱਚ ਹੀ ਇੰਨੇ ਆ ਚੁੱਕੇ ਸੀਗੇ ਵੀ ਸਭ ਕੁਝ ਸਾਡੇ ਕੰਟਰੋਲ 'ਚ ਆ ਵੀ ਇਹ ਚੀਜ਼ ਤਾਂ ਹੋ ਹੀ ਨਹੀਂ ਸਕਦੀ? ਹਾਂਜੀ। ਸੋ ਉਹ ਇਹ ਨਬਜ਼ ਪਹਿਚਾਨਣ ਵਿੱਚੋਂ ਜਿਹੜੀ ਉਹ ਨਾਕਾਮਯਾਬ ਹੋਈ ਹੈਗੀ, ਉਹਨਾਂ ਨੂੰ ਲੱਗਦਾ ਸੀਗਾ ਨਾਲੇ 21ਵੀਂ ਸਦੀ ਦੇ 25 ਸਾਲ ਬੀਤ ਜਾਣ ਤੋਂ ਬਾਅਦ ਤੁਸੀਂ 18ਵੀਂ ਸਦੀ ਵਾਲੀ ਰਾਜਨੀਤੀ ਨਹੀਂ ਕਰ ਸਕਦੇ। ਉਹਨੇ ਪੈਰਾਡਾਈਮ ਸ਼ਿਫਟ ਲੈਣੀ ਹੁੰਦੀ ਆ। ਸੋ ਸਿੱਖਾਂ ਵਿੱਚ ਇਹ ਪੈਰਾਡਾਈਮ ਸ਼ਿਫਟ ਆ ਜਿਹੜੀ 2020 ਵਿੱਚ ਆਈ ਆ, ਜਦੋਂ ਦੀਪ ਸਿੱਧੂ ਨੇ ਉਹ ਸਾਰਾ ਇੱਕ ਨਵਾਂ ਨੈਰੇਟਿਵ ਲਿਆਂਦਾ। ਕਿਸਾਨ ਮੋਰਚੇ ਤੋਂ ਪਹਿਲਾਂ ਸ਼ੰਭੂ ਮੋਰਚੇ ਤੇ ਉਹਨੇ ਜਿਹੜਾ ਮੋਰਚਾ ਲਾਇਆ, ਉੱਥੇ ਜਿਹੜਾ ਨੈਰੇਟਿਵ ਸਿਰਜਿਆ ਗਿਆ। ਸੋ ਸਿੱਖਾਂ ਦੀ ਜਿਹੜਾ ਪੈਰਾਡਾਈਮ ਸ਼ਿਫਟ ਸੀ ਸਿੱਖ ਰਾਜਨੀਤੀ ਦਾ, ਉਦੋਂ ਬਾਅਦ ਤੁਸੀਂ ਦੇਖੋ ਵੀ ਪੰਜਾਬ ਦੀ ਰਾਜਨੀਤੀ ਵਿੱਚ ਬਾਦਲ ਕਿਆਂ ਦੇ ਜਿਹੜੇ ਰਵਾਇਤੀ ਰਾਜਨੀਤੀਵਾਨ ਸੀ ਉਹਨਾਂ ਦੇ ਪੈਰ ਨਹੀਂ ਲੱਗੇ। ਸੋ ਇਹ ਸਾਡੀ ਜੈਨਜ਼ੀ ਆ, ਦੀਪ ਸਿੱਧੂ ਨੇ ਸਾਡੀ ਜੈਨਜ਼ੀ ਆ ਜਿਹੜੀ ਉਹ ਕ੍ਰੀਏਟ ਕਰੀ ਹੈਗੀ ਆ, ਜਿਹਦਾ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਹਲੇ ਵੀ ਲੱਗਦਾ ਵੀ ਸ਼ਾਇਦ ਅਸੀਂ ਜਿਹੜੇ ਮੁੱਖ ਮੰਤਰੀ ਬਣ ਜਾਾਂਗੇ ਜਾਂ ਸਾਡਾ ਨੰਬਰ ਲੱਗ ਜੂਗਾ, ਪਰ ਸਿੱਖ ਜੈਨਜ਼ੀ ਨੇ ਜਿਹੜੇ ਹੈਗੇ ਉਹਨਾਂ ਦੇ ਸੁਪਨੇ। ਸੋ ਸਿੱਖ ਜੈਨਜ਼ੀ ਵਾਂਗੂ ਹੀ ਭਾਰਤ ਦੀ ਜਿਹੜੀ ਹਿੰਦੂ ਜੈਨਜ਼ੀ ਹੈਗੀ ਆ ਉਹਦੇ ਸੁਪਨਿਆਂ, ਉਮੀਦਾਂ ਨੂੰ ਔਰ ਜਿਹੜਾ ਹੈਗਾ ਉਹਦੀ ਰਾਜਨੀਤੀ ਬਾਰੇ ਸਮਝ ਨੂੰ ਜਿਹੜੀ ਹੈਗੀ ਇਹ ਰਵਾਇਤੀ ਲੀਡਰਸ਼ਿਪ ਸਮਝਣ ਤੋਂ ਨਾਕਾਮਯਾਬ ਰਹੀ ਹੈਗੀ। ਉਹਨਾਂ ਨੂੰ ਲੱਗਦਾ ਸੀਗਾ ਵੀ ਇਸ ਤਰ੍ਹਾਂ ਹੀ ਮੀਡੀਆ ਰਾਹੀਂ ਵਿਸ਼ਵ ਗੁਰੂ ਜਾਂ ਧੁਰੰਦਰ ਵਰਗੀਆਂ ਮੂਵੀਆਂ ਬਣਾ ਕੇ ਜਾਂ 3-4 ਮਹੀਨੇ IPL ਕਰਵਾ ਕੇ ਨੌਜਵਾਨਾਂ ਨੂੰ ਜਿਹੜਾ ਹੈਗਾ ਅਸੀਂ ਭੰਬਲ ਭੂਸੇ ਵਿੱਚ ਪਾਈ ਰੱਖਾਂਗੇ ਤੇ ਇਹਨਾਂ ਨੂੰ ਕੋਈ ਸਮਝ ਨਹੀਂ। ਪਰ ਜਿਸ ਕਿਸਮ ਦੇ ਉਹ ਨੌਜਵਾਨ ਸਾਹਮਣੇ ਆ ਰਹੇ ਹੈਗੇ ਆ, ਜਿਸ ਕਿਸਮ ਦੀਆਂ ਉਹ ਗੱਲਾਂ ਕਰ ਰਹੇ ਆ, ਜਿੰਨੀ ਅਕਾਊਂਟੇਬਿਲਟੀ ਦੀ ਰਾਜਨੀਤੀ ਉਹ ਕਰਨੀ ਚਾਹ ਰਹੇ ਹੈਗੇ ਆ, ਸੋ ਉਹਨੇ ਦਰਸਾਇਆ ਹੈਗਾ ਵੀ ਜਿਹੜੇ ਹਿੰਦੂ ਨੌਜਵਾਨ ਵੀ ਹੈਗੇ ਆ ਵੀ ਉਹ ਅੰਨੇ ਭਗਤ ਨਹੀਂ ਹੈਗੇ ਨਰਿੰਦਰ ਮੋਦੀ ਦੇ। ਸੋ ਉਹ ਜਿਹੜੀ ਵੈਸਟਰਨ ਪੋਲੀਟੀਕਲ ਕਲਾਸ ਤੇ ਵੈਸਟਰਨ ਲਿਬਰਲ ਡੈਮੋਕ੍ਰੇਸੀ ਹੈਗੀ ਆ ਉਹਦੇ ਵਰਗੀ ਜਿਹੜੀ ਰਾਜਨੀਤੀ ਆ ਉਹ ਕਰਨੀ ਚਾਹੁੰਦੇ ਹੈਗੇ। ਅਕਾਊਂਟੇਬਲ ਰਾਜਨੀਤੀ ਜਿਹਦੇ ਵਿੱਚ ਹਰ ਕਿਸਮ ਦੇ ਸਵਾਲਾਂ ਦੇ ਜਵਾਬ ਹੋਣ, ਜਿਹਦੇ ਵਿੱਚ ਹਰ ਕਿਸੇ ਦੀ ਅੱਖ ਚੋਂ ਜਿਹੜਾ ਹੰਝੂ ਪੂੰਝਿਆ ਜਾਵੇ। ਸੋ ਪਰ ਜਿਹੜੀ ਰਵਾਇਤੀ ਲੀਡਰਸ਼ਿਪ ਹੈਗੀ ਆ ਉਹੀ ਉਹ ਗੁੰਡਾਗਰਦੀ ਵਾਲੀ ਰਾਜਨੀਤੀ ਜਾਂ ਜਿਹਦੇ ਵਿੱਚੋਂ ਬਹੁਤ ਸਾਰੇ ਪੈਸੇ ਆ ਉਹਨਾਂ ਦੇ ਮਾਇਆ ਦੇ ਅੰਬਾਰ ਲੱਗਦੇ ਹੈਗੇ ਆ, ਤਾਂ ਇੱਕ ਜਿਹੜੀ ਲੱਠ ਮਾਰਾਂ ਵਾਲੀ ਰਾਜਨੀਤੀ ਹੈਗੀ ਆ। ਸੋ ਲੱਠ ਮਾਰ ਰਾਜਨੀਤੀ ਦਾ ਸਮਾਂ ਭਾਰਤ ਦੀ ਰਾਜਨੀਤੀ ਚੋਂ
ਸਾਨੂੰ ਲੱਗਦਾ ਵੀ ਖਤਮ ਹੋਣ ਦੀ ਸ਼ੁਰੂਆਤ ਆ ਹੋਈ ਆ। ਨਵੇਂ ਨੌਜਵਾਨ, ਵੱਡੀ ਗੱਲ ਇਹ ਹੈਗੀ ਆ ਵੀ ਇਹਦੇ ਵਿੱਚ ਹੁਣ ਸਿੱਖਾਂ ਦੀ ਬਲੀ ਨਹੀਂ ਦਿੱਤੀ ਜਾਊਗੀ। ਹਿੰਦੂਆਂ ਦੇ ਨੌਜਵਾਨ ਨੇ, ਹਿੰਦੂ ਨੌਜਵਾਨ ਆਪਣੀ ਬਜ਼ੁਰਗ ਪੀੜ੍ਹੀ ਨਾਲ ਲੜ ਰਹੇ ਨੇ। ਸੋ ਇਹ ਇੱਕ ਪੋਜ਼ਿਟਿਵ ਫੈਕਟਰ ਆ ਵੀ ਕਿੰਨਿਆਂ ਕੁ ਨੂੰ ਮਾਰੋਗੇ। ਸਿੱਖਾਂ ਨੂੰ ਤਾਂ ਚਲੋ ਮਾਰਿਆ ਜਾ ਸਕਦਾ ਨਾ, ਸਿੱਖ ਜੈਨਜ਼ੀ ਜੇ ਮੈਦਾਨ ਵਿੱਚ ਆਉਂਦੀ ਆ ਸਾਡੇ ਨਾਲ ਹੋਇਆ ਹੀ ਆ। ਅੰਬਾਲੇ ਵਿੱਚ ਤੁਸੀਂ ਦੇਖੋ ਕਿਸ ਤਰ੍ਹਾਂ ਕੁੱਟੇ ਆ ਸਿੱਖਾਂ ਨੂੰ। ਫਿਰ ਚੰਡੀਗੜ੍ਹ ਵਿੱਚ 15 ਅਗਸਤ ਨੂੰ ਜਿਹੜਾ ਆਜ਼ਾਦੀ ਦਾ ਉਹਨਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਤਗਮਾ ਦਿੱਤਾ ਗਿਆ ਹੈਗਾ, ਸੋ 15 ਅਗਸਤ ਵਾਲੇ ਦਿਨ। ਸੋ ਸਿੱਖਾਂ ਨੂੰ ਕੁੱਟਣਾ ਤੇ ਮਾਰਨਾ ਜਾਂ ਮੁਸਲਮਾਨਾਂ ਨੂੰ ਕੁੱਟਣਾ ਮਾਰਨਾ ਉਹਨਾਂ ਲਈ ਸੌਖਾ ਹੈ। ਪਰ ਹੁਣ ਜਦੋਂ ਹਿੰਦੂ ਨੌਜਵਾਨ ਸਾਹਮਣੇ ਆ ਰਹੇ ਹੈਗੇ ਆ ਜਿਹੜੇ ਡੈਮੋਕ੍ਰੈਟਿਕਲੀ ਓਪਨਨੈਸ ਦੀ ਮੰਗ ਕਰ ਰਹੇ ਹੈਗੇ, ਉਹਨਾਂ ਚੋਂ ਕਿੰਨਿਆਂ ਕੁ ਨੂੰ ਮਾਰੋਗੇ। ਸੋ ਇਹ ਜਿਹੜਾ ਹੈਗਾ ਉਸ ਰਾਜਨੀਤੀ ਦਾ ਪੋਜ਼ਿਟਿਵ ਫੈਕਟਰ ਆ। 21ਵੀਂ ਸਦੀ ਦੀ ਰਾਜਨੀਤੀ ਦਾ ਸੂਰਜ ਆ ਜਿਹੜਾ ਉਹ ਕਿਤੇ ਨਾ ਕਿਤੇ ਸ਼ੁਰੂ ਹੋਣ ਲੱਗਿਆ ਹੈਗਾ। ਪਰ ਜਿਹੜੀਆਂ ਪੁਰਾਣੀਆਂ ਰਵਾਇਤੀ ਧਿਰਾਂ ਨੇ ਉਹ ਕਿੰਨੀ ਕੁ ਦੇਰ ਉਹਦੇ ਤੇ ਟਿਕੀਆਂ ਰਹਿਣਗੀਆਂ, ਉਹਨੂੰ ਕਬਜ਼ਾ ਜਮਾ ਕੇ ਰੱਖਣਗੀਆਂ, ਇੰਟੈਲੀਜੈਂਸ ਰਾਹੀਂ ਸਾਬੋਤਾਜ ਕਰਨਗੀਆਂ, ਇਹ ਹਾਲੇ ਦੇਖਣ ਵਾਲਾ ਸਮਾਂ ਹੋਵੇਗਾ। ਇੱਥੇ ਇਹ ਚੀਜ਼ ਜਿਹੜੀ ਜ਼ਰੂਰ ਅਵਤਾਰ ਸਿੰਘ ਜੀ ਦੱਸਿਓ ਜਾਂ ਇਸ ਦਾ ਵਿਸ਼ਲੇਸ਼ਣ ਕਰਿਓ, ਜੇ ਉਹ ਸਥਿਤੀ ਬਣਦੀ ਆ ਭਾਰਤ ਦੇ ਟੁੱਟਣ ਵਾਲੀ, ਕੀ ਇਹ ਜਿਹੜਾ ਵਰਗ ਇਸ ਟਾਈਮ ਸੜਕਾਂ ਦੇ ਉੱਤੇ ਆ, ਜਿਹੜੀ ਇਹ ਡੀਪ ਸਟੇਟ ਇਹ ਕਰ ਰਹੀ ਆ, ਇਹਨਾਂ ਨੇ ਫਿਰ ਇਕੱਠੇ ਹੋ ਜਾਣਾ? ਕੀ ਇਹ ਫਿਰ ਇਹ ਸਾਰੀ ਉਸ ਛਤਰੀ ਦੇ ਹੇਠਾਂ ਆ ਜਾਣਗੇ ਵੀ ਇਹ ਬਾਲਕਨਾਈਜੇਸ਼ਨ ਤੋਂ ਬਚਾ ਲਿਆ ਜਾਵੇ? ਨਹੀਂ, ਹਾਲੇ ਆਪਾਂ ਇਹਦੇ ਬਾਰੇ ਕਿਉਂਕਿ ਆਪਣੀ ਇੰਨੀ ਸਟੱਡੀ ਨਹੀਂ ਹੈ। ਸੋ ਜਿਹੜੇ ਅੰਬੈਸਡਰ ਨੇ, ਜਿਹੜੇ ਵਿਦਵਾਨ ਨੇ, ਜਿਨ੍ਹਾਂ ਦੇ ਪਿੱਛੇ ਸਟੇਟ ਖੜੀ ਆ, ਜਿਨ੍ਹਾਂ ਕੋਲ ਸਾਰੇ ਰਿਸੋਰਸਿਸ ਨੇ, ਆਪਣੇ ਕੋਲ ਸਾਰੇ ਰਿਸੋਰਸਿਸ ਨਹੀਂ ਨਾ ਹੈਗੇ। ਆਪਾਂ ਤਾਂ ਇੱਕ ਕਿਆਸ ਰਾਈ ਆ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ ਇੰਨਾ ਕੁ ਤਾਂ ਹੈ ਵੀ ਇਹ ਬੱਚੇ ਆ ਜਿਹੜੇ ਘੱਟੋ ਘੱਟ ਚੰਗੀਆਂ ਪੋਲੀਟੀਕਲ ਹਾਲਤਾਂ ਚਾਹੁੰਦੇ ਆ। ਸੋ ਭਾਰਤ ਦੇ ਟੁਕੜੇ ਨਹੀਂ ਹੋਣ ਦੇਣਾ ਚਾਹੁੰਦੇ। ਸੋ ਇਹ ਤਾਂ ਹੈਗੇ ਆ ਵੀ ਉਹਨਾਂ ਦੇ ਨਾਲ ਆ ਉਹ ਚੱਲਣਗੇ ਵੀ ਇਹਦੇ ਚ। ਪਰ ਹਾਲਾਤ ਕਿਸ ਤਰ੍ਹਾਂ ਬਣਦੇ ਹੈਗੇ ਆ, ਉਹਨਾਂ ਦੇ ਕੀ ਅਸੈਸਮੈਂਟਸ ਆਫੀਸ਼ੀਅਲਸ ਦੇ, ਸਾਨੂੰ ਕਿਹੜਾ ਸਾਰਾ ਕੁਝ ਨਹੀਂ ਪਤਾ। ਸਾਨੂੰ ਤਾਂ ਕੁਝ ਟਿੱਪਣੀਆਂ ਹੀ ਆ ਸਾਡੇ ਕੋਲ ਜਿਹੜੀਆਂ ਆਈਆਂ ਹੈਗੀਆਂ ਨੇ। ਸੋ ਉਹਨਾਂ ਟਿੱਪਣੀਆਂ ਦੇ ਆਧਾਰ ਤੇ ਆਪਾਂ ਜਿਹੜਾ ਐਨਾਲਿਸਿਸ ਕਰ ਰਹੇ ਹੈਗੇ ਆ। ਉਦੋਂ ਹਾਲਾਤ ਕੀ ਬਣਦੇ ਆ, ਉਤੋਂ ਹਾਲਾਤ ਕਿੰਨੇ ਗੰਭੀਰ, ਕਿੰਨੇ ਖਤਰਨਾਕ ਜਾਂ ਕਿੰਨੇ ਅਗਰੈਸਿਵ ਹੋ ਜਾਂਦੇ ਹੈਗੇ ਆ, ਇਹ ਟਾਈਮ ਤੇ ਪਤਾ ਲੱਗਦਾ ਹੁੰਦਾ ਵੀ ਜਦੋਂ ਹਾਲਾਤ ਆ ਜਿਹੜੇ ਆਉਂਦੇ ਹੈਗੇ ਆ। ਜੀ, ਸਿੱਖਾਂ ਤੇ ਮੁਸਲਮਾਨਾਂ ਨੂੰ ਘੁੱਸ ਕੇ ਮਾਰਨ ਵਾਲੀ ਜਿਹੜੀ ਇਹਨਾਂ ਦੀ ਨੀਤੀ ਸੀਗੀ, ਉਹਨੇ ਆਪਣੇ ਹੀ ਇਹਨਾਂ ਦੇ ਘਰ ਦੇ ਵਿੱਚ ਹੁਣ ਕਲੇਸ਼ ਖੜਾ ਕਰ ਲਿਆ। ਹਾਂਜੀ ਹਾਂ, ਕਿਉਂਕਿ ਲਗਾਤਾਰ ਜਿਹੜੇ ਪੜ੍ਹਿਆ ਲਿਖਿਆ ਹਿੰਦੂ ਨੌਜਵਾਨ ਸੀ ਉਹਨਾਂ ਨੂੰ ਭੰਬਲ ਭੂਸੇ ਵਿੱਚ ਪਾ ਰੱਖਿਆ ਸੀ ਵੀ ਅਸੀਂ ਅਬਦੁਲ ਨੂੰ ਟਾਈਟ ਕਰਨਾ। ਉਹਨਾਂ ਦਾ ਇੱਕ ਸ਼ੇਰ ਆ ਵੀ ਅਬਦੁਲ, ਇਟ ਮੀਨਸ ਮੁਸਲਮਾਨਾਂ ਨੂੰ ਟਾਈਟ ਕਰਨਾ ਹੈਗਾ। ਤੇ ਦੂਸਰਾ ਸਿੱਖਾਂ ਦੇ ਖਿਲਾਫ ਜੋ ਕੁਝ ਮੀਡੀਆ ਤੇ ਬੋਲਿਆ ਜਾ ਰਿਹਾ ਸੀਗਾ, ਉਹਦੇ ਨਾਲ ਹਿੰਦੂ ਸਿੱਖ ਵਾਲਾ ਤੇ ਹਿੰਦੂ ਮੁਸਲਮਾਨ ਵਾਲਾ ਨੈਰੇਟਿਵ। ਫਿਰ ਧੁਰੰਦਰ ਮੂਵੀ ਦੇ ਮੇਰੇ ਖਿਆਲ 3 ਪਾਰਟ ਆਏ ਹੈਗੇ ਆ। ਸੋ ਉਹਨਾਂ ਵਿੱਚ ਜਿਸ ਕਿਸਮ ਨਾਲ ਇਹ ਦਰਸਾਇਆ ਗਿਆ ਵੀ ਅਸੀਂ ਦੁਸ਼ਮਣ ਨੂੰ ਜਿਹੜਾ ਹੈਗਾ ਘੁੱਸ ਕੇ ਮਾਰ ਰਹੇ ਹੈਗੇ। ਸੋ ਉਹ ਜਿਹੜਾ ਇਲੂਜ਼ਨ ਨੈਸ਼ਨਲਿਜ਼ਮ ਦਾ ਇੱਕ ਝੂਠਾ ਇਲੂਜ਼ਨ ਪੈਦਾ ਕੀਤਾ ਜਾ ਰਿਹਾ ਸੀ, ਜਿਹਦੇ ਚੋਂ ਇਕੋਨਮੀ ਨੇ ਚੈਲੰਜਸ ਦਿੱਤੇ ਆ, ਸਮਾਜਿਕ ਹਾਲਾਤ ਨੇ ਚੈਲੰਜਸ ਦਿੱਤੇ ਆ, ਬੇਰੁਜ਼ਗਾਰੀ ਨੇ ਚੈਲੰਜ ਦਿੱਤੇ ਆ। ਸੋ ਜਦੋਂ ਬੰਦੇ ਕੋਲ ਰੁਜ਼ਗਾਰ ਨਾ ਹੋਵੇ, ਉਹਦੀਆਂ ਇੰਨੀਆਂ ਵੱਡੀਆਂ ਡਿਗਰੀਜ਼ ਆ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਉਹ ਕੋਈ ਅਰਥ ਨਾ ਰੱਖਦੀਆਂ ਹੋਣ, ਉਸ ਵੇਲੇ ਫਿਰ ਝੂਠਾ ਨੈਸ਼ਨਲਿਜ਼ਮ ਆ ਜਿਹੜਾ ਬਹੁਤ ਲੰਮੇ ਸਮੇਂ ਤੱਕ ਇਹਨੂੰ ਘੜੀਸਿਆ ਨਹੀਂ ਜਾ ਸਕਦਾ। ਉਹ ਲਾਸ਼ ਨੂੰ ਘੜੀਸਣ ਵਾਂਗ ਹੁੰਦਾ ਹੈਗਾ। ਹੁਣ ਮੇਰੇ ਕੋਲ ਇੱਕ ਪੰਜਾਬ ਦੇ ਨੌਜਵਾਨ ਦਾ ਪਿਛਲੇ ਦਿਨੀ ਕੋਈ ਪੋਡਕਾਸਟ ਕਰ ਰਿਹਾ ਸੀਗਾ, ਪੰਜਾਬ ਦਾ ਨੌਜਵਾਨ ਆ, ਮੈਂ ਕਿਹਾ ਰੋਪੜ ਜ਼ਿਲ੍ਹੇ ਦਾ ਨੌਜਵਾਨ ਹੈਗਾ ਜੀ। ਉਹ ਕਹਿੰਦਾ ਮੈਂ ਨਿਊਰੋ ਸਾਇੰਸ ਵਿੱਚ ਡਿਗਰੀ ਕੀਤੀ ਹੋਈ ਆ, ਮਾਸਟਰਸ ਡਿਗਰੀ ਕੀਤੀ ਹੋਈ ਆ, ਹਨਾ। ਪਰ ਮੈਂ ਨਿਊਰੋ ਸਾਇੰਸ ਵਿੱਚ ਮਾਸਟਰਸ ਡਿਗਰੀ ਕਰਕੇ ਵਿਹਲਾ ਬੈਠਾ। ਪੰਜਾਬ ਵਿੱਚ ਉਹ ਕੋਈ ਸੰਸਥਾ ਹੀ ਨਹੀਂ ਹੈਗੀ ਜਿੱਥੇ ਮੈਂ ਦਿਮਾਗ ਤੇ ਰਿਸਰਚ ਕਰ ਸਕਾਂ। ਦੇਖੋ, ਹੈਨਾ, ਵੀ ਮੇਰੀ ਡਿਗਰੀ ਦੇ ਕੋਈ ਅਰਥ ਨਹੀਂ ਹੈਗੇ। ਕਹਿੰਦਾ ਸਾਡੇ ਕੋਲ ਇੱਕੋ ਇੱਕ ਅਦਾਰਾ PGI ਚੰਡੀਗੜ੍ਹ ਹੈ, ਉਹਦੇ ਵਿੱਚ ਸਾਰਾ ਸਾਊਥ ਇੰਡੀਆ ਬੈਠਾ ਤੇ ਬਾਕੀ ਹੈ ਜਿਹੜਾ ਸਾਰਾ ਕੁਝ ਸਾਡਾ ਬ੍ਰੇਨ ਡਰੇਨ ਹੋ ਰਿਹਾ। ਵੀ ਹੁਣ ਮੈਂ ਨਿਊਰੋ ਸਾਇੰਸ ਦੀ ਡਿਗਰੀ ਕਰਨ ਤੋਂ ਬਾਅਦ ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਦਿਮਾਗ ਦੀਆਂ ਜਿਹੜੀਆਂ ਬਿਮਾਰੀਆਂ ਜਾਂ ਉਹਦੀਆਂ ਜਿਹੜੀਆਂ ਹੋਰ ਪ੍ਰੈਜੈਂਟੇਸ਼ਨਸ ਆ ਉਹਦੇ ਬਾਰੇ ਮੈਂ ਕਿੱਥੇ ਜਾ ਕੇ ਖੋਜ ਕਰਾਂ, ਮੈਨੂੰ ਕੌਣ ਜੌਬ ਦੇਵੇਗਾ। ਸੋ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਨੌਜਵਾਨ ਫਰਸਟ੍ਰੇਟ ਹੋਏ ਹੈਗੇ ਆ। ਸੋ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਸੜਕਾਂ ਤੇ ਜਿਹੜਾ ਹੈਗਾ ਉਤਰਨਾ ਸੀਗਾ। ਸੋ ਉਹ ਜਿਹੜੇ ਨੌਜਵਾਨ ਆ ਉਹ ਸੜਕਾਂ ਤੇ ਉਤਰ ਆਏ ਨੇ। ਜੀ। ਇਸ ਤੋਂ ਬਾਅਦ ਹੁਣ ਆਪਾਂ ਅਗਲੀ ਜਿਹੜੀ ਇਸ ਦੇ ਵਿੱਚ ਗੱਲ ਦੇ ਵੱਲ ਨੂੰ ਵੱਧਦੇ ਹਾਂ। ਇਹ ਵੀ ਭਾਰਤ ਦੇ ਨਾਲ ਹੀ ਸੰਬੰਧਿਤ ਆ। ਇਹ ਭਾਰਤ ਦੇ ਇਜ਼ਰਾਈਲ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਆ। ਪਿਛਲੇ ਦਿਨੀ ਇਹ ਰਿਪੋਰਟਾਂ ਹੁਣ ਆਈਆਂ ਨੇ ਕੁਛ, ਅਵਤਾਰ ਸਿੰਘ ਜੀ, ਵੀ ਭਾਰਤ ਨੇ 5000 ਤੋਂ ਵੱਧ ਜਿਹੜੀ ਸ਼ਿਪਮੈਂਟ ਆ ਉਹ ਇਜ਼ਰਾਈਲ ਨੂੰ ਹਥਿਆਰਾਂ ਦੀਆਂ ਭੇਜੀਆਂ ਆ। ਇਹਦੇ ਕੀ ਅਰਥ ਆ ਜੀ? ਹਾਂਜੀ। ਸੋ ਐਮਨੈਸਟੀ ਇੰਟਰਨੈਸ਼ਨਲ ਦੀ ਹੁਣੇ ਜੇ ਰਿਪੋਰਟ ਆਈ ਹੈਗੀ ਆ ਵੀ ਜਦੋਂ ਇਜ਼ਰਾਈਲ ਤੇ ਹਮਲਾ ਹੋਇਆ ਸੀਗਾ ਅਕਤੂਬਰ 2023 ਵਿੱਚ ਜੀ,
ਹਾਂ, ਉਹ ਤੋਂ ਬਾਅਦ ਜਿਹੜੀਆਂ ਹੈਗੀਆਂ ਹੁਣ ਤੱਕ ਗਾਜ਼ਾ ਤੇ ਜਿੰਨੇ ਹਮਲੇ ਹੋਏ ਆ, ਇਹ ਸਾਰਾ ਕੁਛ ਆ ਈਰਾਨ ਤੇ ਜਾਂ ਉਹ ਸੀਰੀਆ ਤੇ ਜਾਂ ਲੈਬਨਾਨ ਤੇ, ਉਹਦੇ ਵਿੱਚ ਭਾਰਤ ਨੇ 5000 ਤੋਂ ਵੱਧ 5196 ਸ਼ਾਇਦ ਜਿਹੜੇ ਜਹਾਜ਼ ਨੇ ਉਹ ਭੇਜੇ ਆ, ਸ਼ਿਪ ਮਿਜ਼ਾਈਲਾਂ ਦੇ, ਡਰੋਨਾਂ ਦੇ ਤੇ ਹੋਰ ਜਿਹੜੇ ਭਰ ਕੇ। ਇਟ ਮੀਨਸ ਗਾਜ਼ਾ ਦੇ ਕਤਲੇਆਮ 'ਚ ਐਮਨੈਸਟੀ ਨੇ ਕਿਹਾ ਵੀ ਗਾਜ਼ਾ ਵਿੱਚ ਬੱਚਿਆਂ ਦੇ ਕਤਲੇਆਮ ਲਈ ਭਾਰਤ ਦੇ ਹਥਿਆਰਾਂ ਦੀ ਜਿਹੜੀ ਹੈਗੀ ਵਰਤੋਂ ਕੀਤੀ ਗਈ ਆ। ਇੱਕ ਤਾਂ ਇਹ ਹੈਗਾ ਵੀ ਹਿਊਮਨ ਫੈਕਟਰ ਆ ਇਹਦਾ, ਦੂਸਰਾ ਭਾਰਤ ਦੇ ਜਿਹੜੇ ਇਜ਼ਰਾਈਲ ਨਾਲ ਰਿਸ਼ਤੇ ਆ ਉਹਨਾਂ ਦੀ ਜਿਹੜੀ ਵੇਵਲੈਂਥ ਨੂੰ ਇਹ ਦਰਸਾਉਂਦਾ ਹੈਗਾ। ਸੋ ਭਾਰਤ ਆਪਣੀ ਫੋਰਨ ਪਾਲਿਸੀ ਦੇ ਸੰਦਰਭ ਵਿੱਚ ਬਹੁਤ ਬਹੁਤ ਬੁਰੀ ਤਰ੍ਹਾਂ ਇਜ਼ਰਾਈਲ ਤੇ ਡਿਪੈਂਡ ਕਰ ਰਿਹਾ ਹੈਗਾ। ਸੋ ਇੱਕ ਤਾਂ ਉਹ ਹੈਗਾ ਵੀ ਇਜ਼ਰਾਈਲ ਦੇ ਫਲਸਤੀਨ ਨਾਲ, ਈਰਾਨ ਨਾਲ ਤੇ ਲਬਨਾਨ ਨਾਲ ਜਿਹੜੇ ਹੈਗੇ ਆ ਉਹ ਸਿਧਾਂਤਕ ਮਤਭੇਦ ਨੇ। ਸੋ ਇੰਡੀਅਨ ਲੌਬੀ ਨੂੰ ਇਹ ਹੈਗਾ ਵੀ ਮੁਸਲਮਾਨਾਂ ਦੇ ਵਿਰੁੱਧ ਇਜ਼ਰਾਈਲ ਖੜਾ ਤੇ ਅਸੀਂ ਵੀ ਮੁਸਲਮਾਨਾਂ ਦੇ ਵਿਰੁੱਧ ਖੜੇ ਹੈਗੇ ਆ। ਸੋ ਉਹ ਮੁਸਲਮਾਨਾਂ ਵਿਰੁੱਧ ਨਫ਼ਰਤ ਦੇ ਸੰਦਰਭ ਵਿੱਚ ਹੀ ਜਿਹੜਾ ਭਾਰਤ ਇਜ਼ਰਾਈਲ ਦੇ ਨੇੜੇ ਜਾ ਰਿਹਾ ਹੈਗਾ। ਪਰ ਦੂਜੀ ਵੱਡੀ ਗੱਲ ਇਹ ਹੈਗੀ ਆ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਸੀ ਵੀ ਜਿਵੇਂ ਅਮਰੀਕਾ ਟਾਈਟ ਕਰ ਰਿਹਾ ਬਾਂਹ ਮਰੋੜ ਰਿਹਾ, ਉਹ ਆਪਣੀਆਂ ਟਰਮਸ ਐਂਡ ਕੰਡੀਸ਼ਨ ਤੇ ਜਿਹੜੀਆਂ ਸਾਰੇ ਸਮਝੌਤੇ ਕਰਾਉਣਾ ਚਾਹੁੰਦਾ, ਉਹਦੇ ਚੋਂ ਇੱਕ ਇਜ਼ਰਾਈਲ ਹੀ ਆ ਜਿਹੜਾ ਮਾੜਾ ਮੋਟਾ ਭਾਰਤ ਨੂੰ ਬਚਾ ਸਕਦਾ। ਸੋ ਭਾਰਤ ਦੇ ਨੇਤਾਵਾਂ, ਭਾਰਤ ਦੀ ਅਫਸਰਸ਼ਾਹੀ ਦੀ ਬੜੀ ਸਿਆਣਪ ਹੈ ਇਸ ਗੱਲ ਵਿੱਚ ਵੀ ਉਹਨਾਂ ਨੇ ਸਭ ਤੋਂ ਜਿਹੜਾ ਪਰਫੈਕਟ ਪਾਰਟਨਰ ਆ ਡਿਪਲੋਮੇਸੀ ਲਈ ਉਹ ਲੱਭਿਆ ਹੈਗਾ। ਸੋ ਅਮਰੀਕਾ ਦੇ ਵਾਈਟ ਹਾਊਸ ਤੱਕ ਰਸਾਈ ਜਾਂ ਕੈਪੀਟਲ ਹਿੱਲ ਤੱਕ ਰਸਾਈ ਜੇ ਭਾਰਤ ਦੀ ਕਰਵਾ ਸਕਦਾ ਤਾਂ ਉਹ ਇਜ਼ਰਾਈਲ ਕਰਾ ਸਕਦਾ। ਸੋ ਉਹਦੇ ਲਈ ਭਾਰਤ ਨੇ ਜਿਹੜਾ ਹਰ ਕਿਸਮ ਦਾ ਜਿਹੜਾ ਇਜ਼ਰਾਈਲ ਨਾਲ ਰਿਸ਼ਤਾ ਨਿਭਾਇਆ ਹੈਗਾ। ਸੋ ਜਦੋਂ ਯੂਰਪੀਅਨ ਮੁਲਕਾਂ ਨੇ ਇਜ਼ਰਾਈਲ ਨੂੰ ਹਥਿਆਰ ਦੇਣ ਤੋਂ ਨਾ ਕਰ ਦਿੱਤੀ ਸੀ, ਤਾਂ ਜਿਹੜਾ ਹੈਗਾ ਭਾਰਤ ਨੇ ਲਗਾਤਾਰ ਉੱਥੇ ਨਵੀਆਂ ਇਹ ਵੀ ਕੁਛ ਦੇਰ ਪਹਿਲਾਂ ਇਹ ਰਿਪੋਰਟਾਂ ਆਈਆਂ ਸੀਗੀਆਂ ਵੀ ਭਾਰਤ ਦੇ ਇੱਕ ਵੱਡੇ ਵਪਾਰੀ ਨੇ ਹਥਿਆਰਾਂ ਦੀ ਇਸ ਪ੍ਰੋਡਕਸ਼ਨ ਲਈ ਜਿਹੜੀਆਂ ਹੈਗੀਆਂ ਉਹ ਫੈਕਟਰੀਆਂ ਲਾਈਆਂ ਨੇ। ਇੱਕ ਰਿਪੋਰਟ ਇਹ ਵੀ ਆਈ ਹੈਗੀ ਹੈ ਬਈ ਜਿਹੜਾ ਭਾਰਤ ਦੀ ਫੌਜ ਲਈ ਮਿਜ਼ਾਈਲਾਂ ਤੇ ਰਾਕਟ ਬਣਦੇ ਹੈਗੇ ਉਹ ਭਾਰਤੀ ਫੌਜ ਨਾਲ ਸੰਬੰਧਿਤ ਇੱਕ ਇੰਡੀਅਨ ਸਟੇਟ ਦਾ, ਇੰਡੀਅਨ ਸਰਕਾਰ ਦਾ ਅਦਾਰਾ ਸੀਗਾ ਜਿਹੜਾ 55 ਸਾਲਾਂ ਤੋਂ ਮਿਜ਼ਾਈਲਾਂ ਦੀ ਜਿਹੜੀ ਹੈਗੀ ਮੈਨੂਫੈਕਚਰਿੰਗ ਕਰ ਰਿਹਾ ਹੈ। ਪਰ 55 ਸਾਲਾਂ ਦੇ ਉਸ ਰਿਸ਼ਤੇ ਨੂੰ ਤੋੜ ਕੇ ਹੁਣ ਇੱਕ ਵੱਡੇ ਵਪਾਰੀ ਨੂੰ ਜਿਹੜਾ ਹੈਗਾ ਮਿਜ਼ਾਈਲਾਂ, ਰਾਕਟ ਤੇ ਹੋਰ ਹਥਿਆਰ ਬਣਾਉਣ ਦਾ ਜਿਹੜਾ ਹੈਗਾ ਉਹ ਸੌਦਾ ਦੇ ਦਿੱਤਾ ਗਿਆ ਹੈਗਾ। ਭਾਰਤ ਦਾ ਉਹ ਬਹੁਤ ਵੱਡਾ ਵਪਾਰੀ ਹੈਗਾ। ਸੋ ਉਹਨੇ ਹੀ ਇੱਕ ਰਿਪੋਰਟ ਆਈ ਸੀ ਵੀ ਸ਼ਾਇਦ ਉਹਦੇ ਰਾਹੀਂ ਹੀ ਜਿਹੜੇ ਇਜ਼ਰਾਈਲ ਦੇ ਜਿਹੜੇ ਸਾਰੇ ਬੰਬਾਰਡਮੈਂਟ ਵਾਲੇ ਹੈਗੇ ਆ ਉਹਦੀਆਂ ਫੈਕਟਰੀਆਂ ਵਿੱਚ ਜਿਹੜੇ ਬਣੇ ਹੈਗੇ। ਸੋ ਇਹ ਰਿਸ਼ਤਾ ਜਿਹੜਾ ਹੈਗਾ ਹੁਣ ਜਸਟ ਹਥਿਆਰਾਂ ਤੋਂ ਹਟ ਕੇ ਡਿਪਲੋਮੇਸੀ ਤੱਕ ਜਿਹੜਾ ਪਹੁੰਚਿਆ ਹੋਇਆ। ਉਹਨਾਂ ਨੂੰ ਲੱਗਦਾ ਹੈ ਭਾਰਤ ਨੂੰ ਵੀ ਜੇ ਯੂਐਨਓ ਵਿੱਚ ਸਾਡੇ ਖਿਲਾਫ ਕੋਈ ਕੇਸ ਆਉਂਦਾ ਹੈਗਾ ਜਾਂ ਅਮਰੀਕਨ ਸਰਕਾਰ ਕੋਈ ਉਲਟ ਕਦਮ ਆ ਸਾਡੇ ਤੇ ਲੈਂਦੀ ਹੈਗੀ ਆ, ਸੋ ਉਹਦੇ ਤੋਂ ਜੇ ਬਚਾ ਸਕਦੀ ਆ ਤਾਂ ਇਜ਼ਰਾਈਲੀ ਲੌਬੀ ਹੀ ਸਾਨੂੰ ਬਚਾ ਸਕਦੀ ਆ। ਸੋ ਉਸ ਇਜ਼ਰਾਈਲੀ ਲੌਬੀ ਨੂੰ ਉਹ ਆਪਣੇ ਡਿਪਲੋਮੈਟਿਕ ਹਿੱਤਾਂ ਲਈ ਵਰਤਣ ਖਾਤਰ ਫਿਰ ਉਹ ਹਥਿਆਰਾਂ ਦੀ ਪ੍ਰੋਡਕਸ਼ਨ ਆ ਜਿਹੜੀ ਤੇ ਸ਼ਿਪਮੈਂਟ ਆ ਉਹ ਇਜ਼ਰਾਈਲ ਨੂੰ ਦੇ ਰਹੇ ਆ। ਹਾਲਾਂਕਿ ਉਹਨਾਂ ਨੂੰ ਪਤਾ ਵੀ ਇਹਦੇ ਨਾਲ ਗਾਜ਼ਾ ਵਿੱਚ ਜਾਂ ਹੋਰ ਥਾਵਾਂ ਤੇ ਬੱਚੇ ਮਾਰੇ ਜਾ ਰਹੇ ਆ, ਪਰ ਉਹਨਾਂ ਦੇ ਆਪਣੇ ਹਿੱਤ ਆ ਜਿਹੜੇ ਬੱਚਿਆਂ ਦੀ ਮੌਤ ਨਾਲੋਂ ਵੱਧ ਜ਼ਿਆਦਾ ਸਾਜ਼ ਕਰ ਰਹੇ। ਮਤਲਬ ਸਿੱਧੇ ਰੂਪ ਦੇ ਵਿੱਚ ਭਾਰਤ ਦੇ ਹੱਥ ਵੀ ਉਹਨਾਂ ਬੱਚਿਆਂ ਦੇ ਖੂਨ ਦੇ ਨਾਲ ਰੰਗੇ ਹੋਏ ਆ, ਕਿਉਂਕਿ ਹਥਿਆਰ ਜਿਹੜੇ ਸਪਲਾਈ ਆ ਉਹ ਇਹਨਾਂ ਨੂੰ ਕਰਦੇ ਆ ਰਹੇ ਆ। ਕੀ ਇਹਦਾ ਮਤਲਬ ਇਹ ਹੋ ਗਿਆ ਹੁਣ ਅਵਤਾਰ ਸਿੰਘ ਜੀ ਵੀ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਆ ਉਹ ਹੁਣ ਮੈਜੋਰਟੀ ਦੇ ਵਿੱਚ ਇਜ਼ਰਾਈਲ ਦੇ ਉੱਤੇ ਹੀ ਡਿਪੈਂਡੈਂਟ ਹੋ ਗਈ ਆ, ਨਿਰਭਰ ਹੋ ਗਈ ਆ, ਉੱਤੇ ਰਹਿ ਗਈ ਆ? ਹਾਂਜੀ, ਕਿਉਂਕਿ ਇੱਕ ਤਾਂ ਅਮਰੀਕਾ ਨਾਲ ਜਿਹੜੇ ਰਿਲੇਸ਼ਨਸ ਆ ਕੋਆਰਡੀਅਲ ਕਰਨ ਵਿੱਚ ਇਜ਼ਰਾਈਲ ਆ ਜਿਹੜਾ ਉਹ ਮਦਦ ਕਰ ਰਿਹਾ, ਦੂਸਰਾ ਪਾਕਿਸਤਾਨ ਨੂੰ ਟਿਕਾਣੇ ਤੇ ਰੱਖਣ ਲਈ ਜਿਹੜਾ ਹੈਗਾ ਇਜ਼ਰਾਈਲ ਮਦਦ ਕਰ ਰਿਹਾ ਹੈਗਾ। ਸੋ ਅਫਗਾਨਿਸਤਾਨ ਵਿੱਚ ਇਜ਼ਰਾਈਲ ਦੀ ਬਹੁਤ ਵੱਡੀ ਐਕਟੀਵਿਟੀ ਆ। ਅਫਗਾਨਿਸਤਾਨ ਦੀ ਧਰਤੀ ਦੇ ਰਾਹੀਂ ਫਿਰ ਉਹ ਪਾਕਿਸਤਾਨ ਵਿੱਚ ਜਿਹੜੇ ਕੁਛ ਇਹਨਾਂ ਦੇ ਡਿਸੀਡੈਂਟਸ ਨੇ ਇੰਡੀਆ ਦੇ ਜਿਨ੍ਹਾਂ ਨੂੰ ਮਾਰਿਆ ਗਿਆ, ਸੋ ਉਹ ਇਜ਼ਰਾਈਲ ਦੀ ਸਹਾਇਤਾ ਨਾਲ ਆ ਜਿਹੜੇ ਉਹ ਜਿਹੜਾ ਬਲੋਚੀ ਵੀ ਆ ਉਹਨਾਂ ਨੂੰ ਵੀ ਫਿਰ ਇਹੀ ਬਲੋਚਿਸਤਾਨ ਨੂੰ ਵੀ ਸਾਰੇ ਹਥਿਆਰ ਵਗੈਰਾ ਤੇ ਜਿਹੜੇ ਹੈਗੇ ਆ ਉਹ ਇਜ਼ਰਾਈਲ ਮੇਨਲੀ ਆ ਤੇ ਭਾਰਤ ਉਹਦੀ ਬੈਕ ਤੇ ਹੈਗਾ। ਸੋ ਇਜ਼ਰਾਈਲ ਦਾ ਵੀ ਇਹ ਹੈਗਾ ਵੀ ਪਾਕਿਸਤਾਨ ਕਿਉਂਕਿ ਨਿਊਕਲੀਅਰ ਪਾਵਰ ਸਟੇਟ ਹੈਗੀ ਆ, ਈਰਾਨ ਵਾਂਗੂ ਹੌਲੀ ਆ ਉਹ ਜੇ ਉਹਨੂੰ ਹਥਿਆਰਾਂ ਬੰਬ ਮਾਰ ਕੇ ਨਹੀਂ ਤੋੜਿਆ ਜਾ ਸਕਦਾ ਉਹਨੂੰ ਇਸ ਤਰ੍ਹਾਂ ਜਿਹੜਾ ਹੈਗਾ ਇਨਸਰਜੈਂਸੀ ਰਾਹੀਂ ਤੋੜ ਦਿੱਤਾ ਜਾਵੇ। ਸੋ ਕਿਉਂਕਿ ਪਾਕਿਸਤਾਨ ਦੇ ਮਾਮਲੇ ਵਿੱਚ ਇਜ਼ਰਾਈਲ ਤੇ ਭਾਰਤ ਦੇ ਹਿੱਤ ਸਾਂਝੇ ਆ, ਇਸੇ ਤਰ੍ਹਾਂ ਅਮਰੀਕਨ ਲੌਬੀ ਨੂੰ ਭਾਰਤ ਦੇ ਹਿੱਤ ਵਿੱਚ ਫੈਸਲੇ ਲੈਣ ਲਈ ਵੀ ਇਜ਼ਰਾਈਲੀ ਲੌਬੀ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ। ਸੋ ਉਹਦੀ ਵਿਦੇਸ਼ ਨੀਤੀ ਦਾ ਵੱਡਾ ਹਿੱਸਾ ਹੈਗਾ ਜਿਹੜਾ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਵੀ ਉਹ ਇਜ਼ਰਾਈਲ ਦੀ ਲੌਬੀ ਤੇ ਜਾਂ ਇਜ਼ਰਾਈਲ ਤੇ ਡਿਪੈਂਡੈਂਟ ਹੁੰਦਾ ਜਾ ਰਿਹਾ ਹੈ।
ਇੰਨੀ ਜ਼ਿਆਦਾ ਡਿਪੈਂਡੈਂਸੀ ਹੁਣ ਅਮਰੀਕਾ ਨੇ ਵੀ ਦੇਖੀ ਹੈ ਇਜ਼ਰਾਈਲ ਦੇ ਨਾਲ, ਜਿਹੜਾ ਅਵਤਾਰ ਸਿੰਘ ਜੀ ਦੇਖ ਕੇ ਵੀ ਹੁਣ ਐਸੀ ਲੜਾਈ ਦੇ ਵਿੱਚ ਉਹਨਾਂ ਨੂੰ ਫਸਾਇਆ ਹੈ, ਉੱਥੋਂ ਨਿਕਲਣਾ ਇਹਨਾਂ ਨੂੰ ਬੜਾ ਔਖਾ ਮਹਿਸੂਸ ਹੋ ਰਿਹਾ, ਔਖੇ ਹੀ ਹੋਏ ਪਏ ਆ ਵੀ ਕੀ ਇਹ ਜਿਹੜਾ ਆ। ਰੀਸੈਂਟਲੀ ਇੱਕ ਆਪਾਂ ਇਹ ਵੀ ਚੀਜ਼ ਦੇਖੀ ਸੀ ਵੀ ਅਡਾਨੀ ਦੇ ਉੱਤੇ ਜਿਹੜੀ ਭ੍ਰਿਸ਼ਟਾਚਾਰ ਵਾਲਾ ਇੱਥੇ ਇੱਕ ਚਾਰਜ ਸੀਗਾ, ਉਹਨੂੰ ਡ੍ਰੌਪ ਕਰਨ ਦੇ ਲਈ ਅਮਰੀਕੀ ਜਿਹੜੀ ਸਰਕਾਰ ਆ, ਡਿਪਾਰਟਮੈਂਟ ਆਫ ਜਸਟਿਸ ਆ, ਉਹਨੇ ਅਰਜੀ ਲਾਤੀ ਸੀ। ਉਹ ਤਾਂ ਉੱਥੇ ਅੱਗੇ ਜੱਜ ਚੰਗਾ ਸੀ, ਕਹਿੰਦਾ ਵੀ ਸਾਨੂੰ ਜਵਾਬ ਦਿਓ ਵੀ ਤੁਸੀਂ ਇਹ ਕਿਉਂ ਚਾਰਜ ਜਿਹੜੇ ਉਹ ਡ੍ਰੌਪ ਕਰ ਰਹੇ ਆ। ਕੀ ਇਹ ਮੰਨਿਆ ਜਾਵੇ ਵੀ ਗੌਤਮ ਅਡਾਨੀ ਦਾ ਕੇਸ ਰਫਾ ਦਫਾ ਕਰਾਉਣ ਦੇ ਵਿੱਚ ਵੀ ਇਹ ਲੌਬੀ ਨੇ ਸਹਾਇਤਾ ਦਿੱਤੀ ਆ, ਜਿਨ੍ਹਾਂ ਨੂੰ ਇਜ਼ਰਾਈਲ ਨੂੰ ਇਹਨਾਂ ਨੇ ਇੰਨੇ ਜ਼ਿਆਦਾ ਹਥਿਆਰ ਦਿੱਤੇ? ਹਾਂਜੀ, ਹਾਂਜੀ। ਸੋ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਵੀ ਗੌਤਮ ਅਡਾਨੀ ਦਾ ਕੇਸ ਰਫਾ-ਦਫਾ ਕਰਾਉਣ ਵਿੱਚ ਹੁਣ ਤਾਂ ਹੋ ਗਿਆ ਹੋਇਆ, ਮੇਰੇ ਖਿਆਲ ਪਿਛਲੇ ਦਿਨੀ ਆ ਗਿਆ ਹੋਇਆ ਵੀ ਉਹ ਕੇਸ ਆ ਰਫਾ-ਦਫਾ ਹੋ ਗਿਆ ਹੋਇਆ। ਸੋ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਵੀ ਇਜ਼ਰਾਈਲ ਸਾਡੇ ਕੋਲ ਹਲੇ ਸਬੂਤ ਨਹੀਂ, ਪਰ ਆਪਾਂ ਨੂੰ ਪੋਲੀਟੀਕਲ ਐਨਾਲਿਸਿਸ ਵਿੱਚ ਇਹ ਪਤਾ ਤਾਂ ਹੁੰਦਾ ਵੀ ਕਿਹੜਾ ਤਾਰਾਂ ਜੁੜ ਜਾਂਦੀਆਂ ਨੇ ਨਾ, ਤਾਰਾਂ ਹਾਂ, ਜੁੜੀਆਂ ਵੀ ਕਿਹੜਾ ਦਿਸਦੀਆਂ ਨੇ। ਕਿਹੜੀ ਖੇਡ ਆ, ਕਿੱਥੋਂ ਖੇਡੀ ਜਾ ਰਹੀ ਹੈਗੀ ਆ। ਸੋ ਉਹਦੇ 'ਚੋਂ ਸਾਨੂੰ ਸ਼ੰਕਾ ਹੈ ਵੀ ਇਜ਼ਰਾਈਲੀ ਲੌਬੀ ਨੇ ਬਹੁਤ ਵੱਡਾ ਰੋਲ ਆ ਜਿਹੜਾ ਅਦਾ ਕਰਿਆ ਗੌਤਮ ਅਡਾਨੀ ਨੂੰ ਕਿਸੇ ਕੇਸ ਤੋਂ ਬਚਾਉਣ ਲਈ। ਵਰਨਾ ਅਮਰੀਕਨ ਜਿਹੜਾ ਜਸਟਿਸ ਸਿਸਟਮ ਆ, ਜਦੋਂ ਕਿਸੇ ਦੇ ਮਗਰ ਪੈਂਦਾ ਹੈ ਤਾਂ ਇੱਕ ਇੱਕ ਮੇਰੇ ਖਿਆਲ ਬੈਂਕਰ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ ਹੋਇਆ, ਅਮਰੀਕਾ ਦਾ ਬਹੁਤ ਵੱਡਾ ਬੈਂਕਰ ਸੀ, ਉਹਨੇ ਫਰਾਡ ਕਰਿਆ ਸੀ, ਉਹਨੂੰ 50 ਸਾਲ ਦੀ ਸਜ਼ਾ ਹੋਈ ਹੈ ਫੋਰਡ ਕਰਕੇ। ਜਾਂ ਇਸ ਤਰ੍ਹਾਂ ਮੈਂ ਯਾਦ ਕਰਕੇ ਦੱਸਾਂਗਾ ਤੁਹਾਨੂੰ ਨਾ, ਪੁਰਾਣਾ ਜੀ। ਹੋ ਗਿਆ 6-7 ਸਾਲ ਪੁਰਾਣਾ ਹੈ। ਤੋ ਆ ਮੈਕਸਿਨ ਆ ਜਿਹੜੀ ਲੜਕੀ, ਉਹ ਦੇਖੋ ਤੁਸੀਂ ਹੈ ਨਾ, ਮੈਕਸਵੈਲ ਦੀ ਹਾਂਜੀ, ਹਾਂਜੀ। ਜਿਹੜੀ ਉਹ ਗਲੈਸਲੀਨ ਲੜਕੀਆਂ ਮੈਕਸਵੈਲ ਜਿਹੜੀ ਜੈਫਰੀ ਐਪਸਟੀਨ ਦੀ ਸਾਥਣ ਸੀਗੀ। ਜੈਫਰੀ ਐਪਸਟੀਨ ਦੀ ਜਿਹੜੀ ਦੋਸਤ ਸੀਗੀ। ਸੋ ਹੂੰ। ਕਿੰਨਾ ਵੱਡਾ ਉਹਦੇ ਕਿੰਨੇ ਪੋਲੀਟੀਕਲ ਲਿੰਕ ਸੀ ਹੈ ਨਾ। ਸੋ ਪੋਲੀਟੀਕਲ ਲਿੰਕ ਉਦੋਂ ਕੁਝ ਵੀ ਅਰਥ ਨਹੀਂ ਰੱਖਦੇ ਜਦੋਂ ਅਮਰੀਕਨ ਜਿਹੜਾ ਜਸਟਿਸ ਸਿਸਟਮ ਆ ਤੁਹਾਡੇ ਮਗਰ ਪੈ ਜਾਂਦਾ ਹੈਗਾ। ਸੋ ਜੇ ਗੌਤਮ ਅਡਾਨੀ ਦਾ ਕੇਸ ਇਸ ਤਰ੍ਹਾਂ ਚੱਲਦਾ ਤਾਂ ਉਹਨਾਂ ਨੂੰ ਵੀ ਹੋ ਸਕਦਾ ਸੀ ਕਿਸੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ, ਪਰ ਇਜ਼ਰਾਈਲੀ ਲੌਬੀ ਦੀ ਮਦਦ ਨਾਲ ਜਿਹੜਾ ਹੈਗਾ ਉਹ ਕੇਸ ਜਿਹੜਾ ਹੈਗਾ ਰਫਾ ਦਫਾ ਕਰਵਾ ਲਿਆ ਗਿਆ ਹੈ। ਹੂੰ। ਇੱਥੇ ਅਵਤਾਰ ਸਿੰਘ ਜੀ ਇਹ ਚੀਜ਼ ਹੁਣ ਗੱਲ ਕਰਿਓ, ਇਸ ਦੇ ਵਿੱਚ ਥੋੜਾ ਹੋਰ ਜਿਹੜਾ ਉਹ ਦੇਖਿਓ, ਦੱਸਣ ਦੀ ਕੋਸ਼ਿਸ਼ ਕਰਿਓ ਵੀ ਹੁਣ ਬਹੁਤ ਸਾਰਾ ਜਿਹੜਾ ਜਿਹੜੀ ਸਿੱਖ ਦਾ ਇੱਕ ਜਿਹੜਾ ਫੈਕਸ਼ਨ ਆ, ਉਹ ਇਹ ਸੋਚਦਾ ਵੀ ਅਮਰੀਕਾ ਨੇ ਹੀ ਸਭ ਕੁਝ ਲੈ ਕੇ ਜਿਹੜਾ ਉਹ ਦੇਣਾ ਆ। ਜੇ ਇਜ਼ਰਾਈਲੀ ਲੌਬੀ ਜਾਂ ਭਾਰਤ ਵਾਲੇ ਏਡੇ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਬਦਲਾ ਕਰਾ ਸਕਦੇ ਆ, ਕੀ ਸਿੱਖ ਅੱਖਾਂ ਮੀਟ ਕੇ ਜਿਹੜਾ ਇਹਨਾਂ ਦੇ ਉੱਤੇ ਭਰੋਸਾ ਕਰ ਰਹੇ ਆ, ਕੀ ਉਹ ਫਿਰ ਇਹ ਜਾਇਜ਼ ਆ? ਜਾਂ ਫਿਰ ਇਸ ਦੇ ਵਿੱਚ ਕਿਹੜੀ ਰਣਨੀਤੀ ਜਿਹੜੀ ਸਿੱਖਾਂ ਨੂੰ ਜਿਹੜੀ ਉਹ ਵਰਤਣੀ ਚਾਹੀਦੀ ਆ, ਜੇ ਇਸ ਤਰੀਕੇ ਦੇ ਨਾਲ ਤਬਦੀਲੀਆਂ ਅੰਦਰ ਖਾਤੇ ਤੱਕ ਜਿਹੜੀਆਂ ਇਹਨਾਂ ਦੀ ਲੌਬੀ ਦੇ ਜ਼ਰੀਏ ਹੋ ਜਾਂਦੀਆਂ ਆ, ਸਿੱਖਾਂ ਦੀ ਤੁਲਨਾ ਫਿਰ ਭਾਰਤੀ ਸਟੇਟ ਦੇ ਨਾਲ ਕਿੱਦਾਂ ਜਿਹੜੀ ਉਹ ਹੋਵੇ? ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਪਲੜਾ ਭਾਰੀ ਕਰ ਸਕਦੇ ਆ ਵੀ ਤੁਹਾਡੀ ਗੱਲ ਜਿਹੜੀ ਇਹ ਵੀ ਸੁਣਨ? ਨਹੀਂ ਤਾਂ ਭਾਰਤ ਵਾਲੇ ਤਾਂ ਕਿਸੇ ਵੀ ਟਾਈਮ ਤੁਹਾਡੇ ਉਲਟ ਜਿਹੜੀਆਂ ਚੀਜ਼ਾਂ ਕਰਵਾ ਸਕਦੇ ਆ ਤੇ ਕਰਵਾ ਵੀ ਰਹੇ ਆ। ਹਾਂਜੀ, ਹਾਂਜੀ। ਸੋ ਉਹਦੇ ਵਿੱਚ ਸਮਰੱਥਾ ਤਾਂ ਬਹੁਤ ਜ਼ਿਆਦਾ ਆ ਨਾ ਇੰਡੀਅਨ ਸਟੇਟ ਵਿੱਚ, ਇਹ ਤਾਂ ਤੁਹਾਨੂੰ ਗੱਲ ਮੰਨਣੀ ਚਾਹੀਦੀ ਹੈ। ਪਰ ਦੂਜਾ ਇਹ ਹੁੰਦਾ ਜਿਹੜੀ ਪੋਲਿਟਿਕਸ ਜਾਂ ਡਿਪਲੋਮੇਸੀ ਹੁੰਦੀ ਆ, ਇਹ ਕੋਈ ਧਾਰਮਿਕ ਸਿਧਾਂਤ ਨਹੀਂ ਹੁੰਦਾ ਵੀ ਬਦਲਿਆ ਨਹੀਂ ਜਾ ਸਕਦਾ। ਉਹਦੇ 'ਚੋਂ ਇਹ ਹੁੰਦਾ ਵੀ ਹੈ ਨਾ ਵੀ ਇਹ ਤਾਂ ਅਗਲੇ ਦਿਨ ਹੀ ਬਦਲ ਜਾਂਦਾ ਹੁੰਦਾ ਹੈ ਨਾ। ਇਹ ਸੰਭਾਵਨਾ ਉਹਦੇ 'ਚੋਂ ਗੱਲ ਇਹ ਹੁੰਦੀ ਵੀ ਸਿੱਖਾਂ ਕੋਲ ਸ਼ਾਰਪ, ਇੰਟੈਲੀਜੈਂਟ ਤੇ ਬਹੁਤ ਹੀ ਉੱਚ ਪਾਏ ਦੀ ਲੀਡਰਸ਼ਿਪ ਜਾਂ ਡਿਪਲੋਮੈਟਸ ਹੈਗੇ ਆ ਕਿ ਨਹੀਂ, ਇਹ ਗੱਲ ਤੇ ਡਿਪੈਂਡ ਕਰਦਾ ਹੁੰਦਾ ਨਾ। ਸੋ ਜਿਹੜੀ ਡਿਪਲੋਮੇਸੀ ਆ, ਇਹ ਹਰੇਕ ਮੁਲਕ ਦੇ ਆਪਣੇ ਹਿੱਤ ਹੁੰਦੇ ਆ, ਹਿੱਤ ਰਾਤੋਂ ਰਾਤ ਬਦਲ ਜਾਂਦੇ ਹੁੰਦੇ ਆ। ਸੋ ਹਿੱਤਾਂ ਦੇ ਬਦਲਣ ਲੱਗੇ ਕੋਈ ਟਾਈਮ ਨਹੀਂ ਲੱਗਦਾ। ਸੋ ਹਿੱਤ ਬਦਲਦੇ ਆ ਜਦੋਂ ਟਾਈਮ ਨਹੀਂ ਲੱਗਦਾ, ਉਹਦੇ ਵਿੱਚ ਹੁੰਦਾ ਜਦੋਂ ਹਿੱਤ ਬਦਲਦੇ ਨੇ ਤਾਂ ਉਹਦੇ ਵਿੱਚੋਂ ਤੁਸੀਂ ਆਪ ਦਾ ਕੇਸ ਪੇਸ਼ ਕਰਨ ਦੇ ਸਮਰੱਥ ਕਿੰਨੇ ਹੋ, ਇਹਦੇ ਤੇ ਡਿਪੈਂਡ ਕਰਦਾ। ਸੋ ਅੰਨ੍ਹੇਵਾਹ ਕਿਸੇ ਤੇ ਵੀ ਭਰੋਸਾ ਕਰਨ ਨਾਲੋਂ ਆਪਣੇ ਹਿੱਤਾਂ ਦਾ ਖਿਆਲ ਰੱਖ ਕੇ ਹਰ ਪਲੇਟਫਾਰਮ ਤੇ ਜਿਹੜੇ ਹੈਗੇ ਆ ਆਪਣੇ ਹਿੱਤਾਂ ਨੂੰ ਜਿਹੜਾ ਹੈਗਾ ਉਜਾਗਰ ਕਰਨ ਵਾਲੀ ਲੀਡਰਸ਼ਿਪ, ਵਿਦਵਾਨ ਔਰ ਪੂਰਾ ਜਿਹੜਾ ਇੱਕ ਥਿੰਕ ਟੈਂਕ ਆ ਤੁਹਾਡੇ ਕੋਲ, ਉਹ ਹੋਣਾ ਚਾਹੀਦਾ। ਸੋ ਅਸੀਂ ਥਿੰਕ ਟੈਂਕ ਤੋਂ ਬਿਨਾਂ ਵਰਕ ਕਰ ਰਹੇ ਹੈਗੇ ਆ। ਜਦੋਂ ਤੱਕ ਤੁਹਾਡਾ ਇੱਕ ਸੈਂਟਰਲਾਈਜ਼ਡ ਰਿਸਰਚ ਸੈਂਟਰ ਐਂਡ ਥਿੰਕ ਟੈਂਕ ਨਹੀਂ ਬਣਦਾ, ਉਦੋਂ ਤੱਕ ਜਿਹੜਾ ਹੈਗਾ ਅਸੀਂ ਹਾਲੇ ਬਹੁਤ ਪਿਛਲੇ ਜੇ ਬੇਬੀ ਸਟੈਪਸ ਲੈ ਰਹੇ ਹੈਗੇ ਆ। ਸੋ ਗੰਭੀਰਤਾ ਨਾਲ ਅੱਗੇ ਨਹੀਂ ਆ ਰਹੇ। ਸੋ ਇੱਥੇ ਕੀ ਫਿਰ ਸਟ੍ਰੈਟਜੀ ਜਿਹੜੀ ਉਹ ਹੁਣ ਕਰਨੀ ਚਾਹੀਦੀ ਹੈ? ਕੀ ਸਲਾਹ ਹੈ ਜਾਂ ਕੀ ਤੁਸੀਂ ਸੋਚਦੇ ਆ ਵੀ ਹੋਣਾ ਚਾਹੀਦਾ? ਉਹ ਤੋਂ ਸਭ ਤੋਂ ਪਹਿਲਾਂ ਤਾਂ ਇੱਕ ਇਨੀਸ਼ੀਅਲ ਗਰੁੱਪ ਬਣਾਇਆ ਜਾਵੇ, ਇੱਕ ਥਿੰਕ ਟੈਂਕ ਬਣਾਇਆ ਜਾਵੇ, ਇੱਕ ਸਰਵ ਪ੍ਰਵਾਨਿਤ ਲੀਡਰਸ਼ਿਪ ਦਾ ਜਿਹੜਾ ਖਾਕਾ ਉਹ ਤਿਆਰ ਹੋਵੇ, ਉਹਦੇ ਵਿੱਚ ਬਹਿਸਾਂ ਹੋਣ। ਸੋ ਹਾਲੇ ਤਾਂ ਇਨੀਸ਼ੀਅਲੀ ਸਾਡੇ ਕੋਲ ਡਿਬੇਟਸ ਵੀ ਨਹੀਂ ਹੋਈਆਂ। ਸੋ ਡਿਬੇਟਸ ਹੋਣ ਵੀ ਸਾਡੇ ਨਿਸ਼ਾਨੇ ਕੀ ਆ, ਸਾਡੇ ਜਿਹੜੇ ਸਟੇਟ ਨਾਲ, ਇੰਡੀਅਨ ਸਟੇਟ ਨਾਲ ਰਿਲੇਸ਼ਨ ਕੀ ਆ, ਉਹਨਾਂ ਦੀ ਸਿਧਾਂਤਕ ਜਿਹੜੀ ਪਰਪੱਕਤਾ ਹੈ ਜਾਂ ਵੀਕਨੈਸਿਸ ਕੀ ਨੇ। ਬਹੁਤ ਡੂੰਘੇ ਸਵਾਲ ਨੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਜਿੱਦਾਂ ਸਾਨੂੰ ਲੱਗਦਾ ਨਾ ਵੀ ਹਾਂ ਅਸੀਂ ਬਹੁਤ ਹਲਕੇ ਪੱਧਰ ਤੇ ਹੀ ਇਹ ਸਾਰਾ ਕੁਝ ਕਰ ਲਾਂਗੇ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਬਹੁਤ ਸਿਧਾਂਤਕ ਸਵਾਲਾਂ ਚੋਂ, ਪੋਲੀਟੀਕਲ ਥਿਊਰੀ ਚੋਂ,
ਉਹਦੇ ਨਾਲ ਜਿਹੜੇ ਰਿਲੇਸ਼ਨਸ ਹੈਗੇ ਉਹਦੇ ਚੋਂ ਫਿਰ ਜਿਹੜੀ ਸਿੱਖ ਵਿਆਖਿਆ, ਸਿੱਖ ਪੋਲਿਟਿਕਸ ਦੀ ਵਿਆਖਿਆ ਬਹੁਤ ਵੱਡੀ ਪੱਧਰ ਤੇ ਕਮਿਊਨਿਸਟ ਆਈਡੀਅਮ 'ਚ ਹੋ ਰਹੀ ਹੈ, ਉਹਨੂੰ ਤੋੜਨਾ। ਬਹੁਤ ਵੱਡੀ ਪੱਧਰ ਤੇ ਸਨਾਤਨੀ ਈਡੀਅਮ 'ਚੋਂ ਸਿੱਖ ਧਰਮ ਦੀ ਔਰ ਸਿੱਖ ਪੋਲਿਟਿਕਸ ਦੀ ਵਿਆਖਿਆ ਹੋ ਰਹੀ ਹੈ। ਉਹਦੇ ਮੁਕਾਬਲੇ ਤੇ ਸ਼ੁੱਧ ਖਾਲਸਾਈ ਪੈਰਾਡਾਈਮ ਔਰ ਸ਼ੁੱਧ ਖਾਲਸਾਈ ਜਿਹੜੀ ਵਿਚਾਰਧਾਰਾ ਹੈ ਉਹਨੂੰ ਉਸਾਰਨਾ, ਉਹ ਇੱਕ ਅੱਧੀ ਕਿਤਾਬ ਦਾ ਮਸਲਾ ਨਹੀਂ, ਸੈਂਕੜੇ ਕਿਤਾਬਾਂ, ਸੈਂਕੜੇ ਡਿਬੇਟਸ, ਸੈਂਕੜੇ ਰਿਸਰਚ ਪੇਪਰ ਆ ਜਿਹੜੇ, ਹਜ਼ਾਰਾਂ ਰਿਸਰਚ ਪੇਪਰ ਜਿਹੜੇ ਉਹ ਆਉਣਗੇ। ਸੋ ਸਾਡਾ ਤਾਂ ਇਹ ਵੀ ਹਾਲੇ ਅਸੀਂ ਥਿੰਕ ਟੈਂਕ ਹੀ ਨਹੀਂ ਉਸਾਰ ਸਕੇ। ਸੋ ਜਦੋਂ ਤੱਕ ਅਸੀਂ ਵਿਦਵਾਨਾਂ ਦਾ ਸਤਿਕਾਰ ਨਹੀਂ ਕਰਦੇ, ਇੱਕ ਥਿੰਕ ਟੈਂਕ ਨਹੀਂ ਉਸਾਰਦੇ ਔਰ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੇ ਫੋਰਮਸ ਆ ਉਹ ਯੂਰਪ ਵਿੱਚ, ਅਮਰੀਕਾ ਵਿੱਚ ਜਾਂ ਹੋਰ ਥਾਵਾਂ ਤੇ ਉਹ ਨਹੀਂ ਉਸਾਰਦੇ, ਉਦੋਂ ਤੱਕ ਆ ਜਿਹੜਾ ਸਾਡਾ ਵੀ ਹਾਲੇ ਅਸੀਂ ਇਨੀਸ਼ੀਅਲ ਵੀ ਜਿਹੜੇ ਹੈਗੇ ਉਹ ਆਪਣੇ ਸ਼ੁਰੂ ਨਹੀਂ ਕਰੇ। ਸਾਨੂੰ ਇਨੀਸ਼ੀਅਲ ਸਿਧਾਂਤਕਾਰੀ ਆ ਜਿਹੜੀ ਵਿਦਵਾਨਾਂ ਦੇ ਗਰੁੱਪਾਂ ਨੂੰ ਕੰਪਾਈਲ ਕਰੀਏ, ਉਹਨਾਂ ਦੀ ਕੰਸਲਟੇਸ਼ਨ ਕਰਾਈਏ। ਬਹੁਤ ਜ਼ਿਆਦਾ ਇਸ਼ੂਜ਼ ਨੇ ਜਿਨ੍ਹਾਂ ਤੇ ਕੰਸਲਟੇਸ਼ਨ ਦੀ ਲੋੜ ਹੈਗੀ ਹੈ। ਹਲੇ ਸਾਡੀ ਲੀਡਰਸ਼ਿਪ ਹੀ ਬਰਾਈਟ ਨਹੀਂ ਹੈਗੀ, ਇਸੇ ਕਰਕੇ ਅਸੀਂ ਮਾਰ ਖਾ ਜਾਂਦੇ ਹਾਂ ਵੀ ਜਿਹੜੇ ਬਰਾਈਟ ਲੀਡਰਸ਼ਿਪ ਵਾਲੇ ਆ ਉਹ ਆਪਣੀ ਡਿਪਲੋਮੇਸੀ ਬੜੀ ਆਰਾਮਦਾਰੀ ਨਾਲ ਕਰ ਜਾਂਦੇ ਹੈਗੇ ਆ। ਸਾਡੇ ਕੋਲ ਬਰਾਈਟ ਲੀਡਰਸ਼ਿਪ ਨਹੀਂ ਹੈਗੀ, ਇਸ ਲਈ ਅਸੀਂ ਪਿੱਛੇ ਰਹਿ ਜਾਂਦੇ ਹੈਗੇ। ਇਹ ਸਾਰੇ ਕਾਸੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਜਿੱਦਾਂ ਤੁਸੀਂ ਕਿਹਾ ਵੀ ਚਲੋ ਹੈ ਤਾਂ ਬੇਬੀ ਸਟੈਪਸ ਦੇ ਵਿੱਚ ਜਿਹੜੀ ਇਸ ਟਾਈਮ ਕੌਮ ਜਿਹੜੀ ਉਹ ਵਿਚਰ ਰਹੀ ਆ, ਵੀ ਹਰ ਇੱਕ ਜਣਾ ਲੱਗਾ ਆ। ਜਦੋਂ ਵੀ ਕਿਸੇ ਦਾ ਵੀ ਗਰੁੱਪ ਦਾ ਕਿਸੇ ਗਰੁੱਪ ਦੇ ਨਾਲ ਮਤਭੇਦ ਹੁੰਦਾ, ਇੱਕ ਦੂਜੇ ਨੂੰ ਨੀਵੇਂ ਦਿਖਾਉਣ ਦਾ ਯਤਨ ਬਹੁਤ ਉੱਚ ਪੱਧਰ ਦੇ ਉੱਤੇ ਕੀਤਾ ਜਾਂਦਾ। ਜਦੋਂ ਇਕੱਠੇ ਹੋ ਕੇ ਐਜ਼ ਏ ਕੌਮ ਕਿਸੇ ਨੂੰ ਜਵਾਬ ਦੇਣਾ ਹੁੰਦਾ, ਫਿਰ ਇੱਕ ਦੂਜੇ ਦੇ ਮੂੰਹ ਵੱਲ ਨੂੰ ਜਿਹੜਾ ਉਹ ਤੱਕਦੇ ਰਹਿੰਦੇ ਆ ਵੀ ਤੂੰ ਦੇ ਦੇ ਜਵਾਬ, ਤੂੰ ਦੇ ਦੇ ਜਵਾਬ। ਉਦੋਂ ਇਕੱਠ ਜਿਹੜਾ ਉਹ ਹੋਣਾ ਬੜਾ ਔਖਾ ਹੋ ਜਾਂਦਾ ਆ। ਇਸ ਜਿਹੜਾ ਸਰਕਲ ਨੂੰ ਤੋੜਨ ਦੇ ਲਈ ਅੱਗੇ ਕੀ ਹੋਣਾ ਚਾਹੀਦਾ ਆ? ਫੇਸਬੁੱਕ ਦੇ ਉੱਤੇ ਗਾਲੀ ਗਲੋਚ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਪ੍ਰਤੀ ਦਾ ਬਹੁਤ ਬਥੇਰਾ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਉਸਾਰੂ ਜਿਹੜੇ ਸੈਮੀਨਾਰ ਤੇ ਉਸਾਰੂ ਜਿਹੜੀ ਗੱਲ ਸੁਣਨੀ ਤੇ ਕਹਿਣੀ, ਉੱਥੇ ਉਹ ਜਿਹੜੇ ਸਰਕਲ ਨੂੰ ਹੁਣ ਕਿਵੇਂ ਤੋੜਨਾ, ਉੱਥੇ ਤੱਕ ਕਿਵੇਂ ਪਹੁੰਚਣਾ? ਹਾਂਜੀ, ਉਹਦੇ ਚ ਸਿਧਾਂਤਕ ਪ੍ਰਪੱਕਤਾ, ਨਿਸ਼ਾਨੇ ਪ੍ਰਤੀ ਜਿਹੜਾ ਹੈਗਾ ਤੁਹਾਡੀ ਐਨ ਬਿਲਕੁਲ ਤੀਬਰਤਾ, ਜਿਨ੍ਹਾਂ ਵਿੱਚ ਨਿਸ਼ਾਨੇ ਪ੍ਰਤੀ ਤੀਬਰਤਾ ਹੋਵੇ ਜਾਂ ਸਿਧਾਂਤਕ ਪ੍ਰਪੱਕਤਾ ਹੋਵੇ, ਫਿਰ ਉਹ ਆ ਪਿੰਡਾਂ ਦੇ ਪੰਚਾਂ ਸਰਪੰਚਾਂ ਵਾਲੀ ਰਾਜਨੀਤੀ ਨਹੀਂ ਕਰਦੇ ਹੁੰਦੇ। ਸੋ ਅਸੀਂ ਹਲੇ ਪਿੰਡਾਂ ਦੇ ਪੰਚਾਂ ਸਰਪੰਚਾਂ ਵਾਲੀ ਜਿਹੜੀ ਰਾਜਨੀਤੀ ਆ ਉਹ ਕਰ ਰਹੇ ਹਾਂ। ਅਸੀਂ ਇਹਨੂੰ ਹੀ ਮਹਾਨ ਰਾਜਨੀਤੀ ਔਰ ਇੰਟਰਨੈਸ਼ਨਲ ਰਾਜਨੀਤੀ ਸਮਝ ਰਹੇ ਹੈਗੇ। ਸੋ ਸਾਡਾ ਪੱਧਰ ਆ ਜਿਹੜਾ, ਸਾਡਾ ਪੱਧਰ ਨਹਿਰੂ ਤੇ ਗਾਂਧੀ ਪੱਧਰ ਦੀ ਰਾਜਨੀਤੀ ਦਾ ਨਹੀਂ ਹੈ, ਜਿਸ ਲੈਵਲ ਦੀ ਉਹਨਾਂ ਨੇ ਰਾਜਨੀਤੀ ਕਰੀ ਆ। 1924-25 ਵਿੱਚ ਹੀ ਉਹ ਪੂਰੀ ਅਥਾਰਟੀ ਨਾਲ ਬਿਆਨ ਦੇਣ ਲੱਗ ਗਏ ਸੀ ਨਹਿਰੂ ਤੇ ਗਾਂਧੀ। 1924-25 ਦੇ ਬਿਆਨ ਪੜ੍ਹੋ, ਉਹ ਦਾਅਵੇ ਨਾਲ ਇਹ ਕਹਿ ਰਹੇ ਹੈਗੇ ਆ ਵੀ ਵੀ ਆਰ ਦੀ ਫਿਊਚਰ, ਵੀ ਅੰਗਰੇਜ਼ਾਂ ਦੇ ਦਿਨ ਹੁਣ ਗਿਣਵੇਂ। ਹਲੇ 20-22 ਸਾਲ 25 ਸਾਲ ਲੱਗ ਗਏ, ਉਦੋਂ ਬਾਅਦ ਵੀ 1947 ਤੱਕ ਪਹੁੰਚਦੇ ਆ। ਪਰ ਉਹਨਾਂ ਦੇ 20-21 ਤੋਂ ਲੈ ਕੇ ਜਿਹੜੇ ਬਿਆਨ ਆ ਤੁਸੀਂ ਉਹ ਪੜ੍ਹੋ, ਉਹ ਪੂਰੀ ਅਥਾਰਟੀ ਨਾਲ ਜਿਹੜਾ ਹੈਗਾ ਬਿਆਨ ਦੇ ਰਹੇ ਹੈਗੇ ਆ ਵੀ ਸਾਡਾ ਮੁਲਕ ਹੈ, ਅਸੀਂ ਇਹਦੇ ਜਿਹੜੇ ਹੈਗੇ ਆ ਮਾਲਕ ਬਣਨ ਵਾਲੇ ਹੈਗੇ ਆ, ਵੀ ਤੁਸੀਂ ਅੱਜ ਭੱਜੇ ਕਿ ਕੱਲ ਭੱਜੇ, ਜਿਸ ਤਰ੍ਹਾਂ ਉਹ ਮਾਲਕਾਂ ਵਾਂਗ ਵਿਚਰੇ ਆ ਉਹ। ਸੋ ਸਾਡੇ ਕੋਲ ਇਸ ਪੱਧਰ ਦੀ ਲੀਡਰਸ਼ਿਪ ਚਾਹੀਦੀ, ਅਸੀਂ ਬਹੁਤ ਪਿੱਛੇ ਹਾਂ। ਸੋ ਅਸੀਂ ਸਿਧਾਂਤਕ ਸਵਾਲਾਂ ਤੋਂ ਭੱਜ ਰਹੇ ਹੈਗੇ ਆ। ਸਿਧਾਂਤਕ ਸਵਾਲਾਂ ਤੇ ਡਿਬੇਟ ਕਰਕੇ, ਸਿਧਾਂਤਕ ਸਵਾਲਾਂ ਤੇ ਡਿਬੇਟ ਰਾਹੀਂ ਜਿਹੜੀ ਹੈਗੀ ਆ ਉਹ ਤੋਂ ਬਾਅਦ ਜਿਹੜੇ ਨਿਚੋੜ ਕੱਢਣੇ ਆ, ਉਹਨਾਂ ਤੋਂ ਬਾਅਦ ਜਿਹੜੀ ਲੀਡਰਸ਼ਿਪ ਲਈ ਦਿਸ਼ਾ ਨਿਰਦੇਸ਼ ਤੈਅ ਹੋਣੇ ਆ, ਉਦੋਂ ਤੱਕ ਜਾ ਕੇ ਤੁਹਾਡੀ ਇਹ ਸਾਰੀ ਕਵਾਇਦ, ਇਹ ਬਹੁਤ ਲੰਬੀ ਕਵਾਇਦ ਹੈਗੀ ਆ। ਅਸੀਂ ਉਸ ਪ੍ਰੋਸੈਸ 'ਚ ਪੈਣਾ ਨਹੀਂ ਚਾਹੁੰਦੇ। ਅਸੀਂ ਸ਼ਾਰਟ ਟਰਮ ਗੇਨਸ ਆ, ਜਿੱਦਾਂ ਵੀ 15 ਸੈਕਿੰਡ ਦੀ ਰੀਲ ਬਣਾ ਕੇ ਸਾਨੂੰ ਲੱਗਦਾ ਵੀ ਅਸੀਂ ਕੁਝ ਕਰ ਲਾਂਗੇ। ਸੋ ਇਹ 15 ਸੈਕਿੰਡ ਦੀ ਰੀਲ ਵਾਲਾ ਕੰਮ ਨਹੀਂ ਹੈਗਾ। ਜਿਹੜੇ ਮੁਲਕਾਂ ਦੇ ਫੈਸਲੇ ਹੈਗੇ ਆ ਉਹ ਸਾਲਾਂ ਬੱਧੀ ਤੇ ਦਹਾਕਿਆਂ ਬੱਧੀ ਲੱਗਦੇ ਆ। ਉਹਦੇ ਲਈ ਤੁਹਾਨੂੰ ਟ੍ਰੇਨਡ ਵਿਦਵਾਨਾਂ ਦਾ ਇੱਕ ਬਹੁਤ ਵੱਡਾ ਗਰੁੱਪ ਤੇ ਉਹ ਵਿਦਵਾਨ ਫਿਰ ਟ੍ਰੇਨਡ ਰਾਜਨੀਤੀਵਾਨਾਂ ਦਾ ਇੱਕ ਗਰੁੱਪ ਖੜਾ ਕਰਨਗੇ, ਜਿਹੜਾ ਕਿ ਕੌਮ ਦੀਆਂ ਆਸਾਂ ਤੇ ਉਮੰਗਾਂ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਕੰਮ ਬਹੁਤ ਜ਼ਿਆਦਾ ਜਿਹੜਾ ਇਹ ਸਾਰੀ ਚੀਜ਼ ਦੇ ਵਿੱਚ ਕਰਨ ਵਾਲਾ, ਇਹ ਸਲੋ ਐਂਡ ਸਟੱਡੀ ਵਾਲਾ ਆ। ਇਹ ਕੱਛੂ ਕੰਮੇ ਵਾਲੀ ਜਿਹੜੀ ਸਪੀਡ ਦੇ ਨਾਲ ਜਿਹੜਾ ਉਹ ਚੱਲਦਾ। ਚਲੋ ਇਹ ਆ ਵੀ ਰੀਲ ਦੀ ਦੁਨੀਆ ਦੇ ਵਿੱਚ ਹਰ ਇੱਕ ਨੂੰ ਇੱਦਾਂ ਹੀ ਲੱਗਦਾ ਵੀ ਸਭ ਕੁਝ ਬਹੁਤ ਹੀ ਸਹਿਜੇ ਤੇ ਬਹੁਤ ਜਲਦੀ ਜਿਹੜਾ ਆ ਉਹ ਹੋ ਜਾਣਾ। ਲੋਕਾਂ ਦੇ ਵਿੱਚ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਬਿਰਤੀ ਤੇ ਸੰਜਮ ਦੇ ਨਾਲ ਜਿਹੜਾ ਚੱਲਣ ਵਾਲੀ ਜਿਹੜੀ ਚੀਜ਼ ਆ, ਉਹਦੀ ਇਸ ਟਾਈਮ ਘਾਟ ਮਹਿਸੂਸ ਜਿਹੜੀ ਹੋ ਰਹੀ ਆ। ਸੋ ਦੇਖੋ ਕਿਸ ਪਾਸੇ ਵੱਲ ਨੂੰ ਵੱਧਦੇ ਆ। ਆਪਾਂ ਅਰਦਾਸ ਕਰਦੇ ਹਾਂ ਵੀ ਸਾਰੇ ਜਾਣੇ ਸਿਰ ਜੋੜ ਕੇ ਅੱਗੇ ਜਿਹੜਾ ਉਹ ਵੱਧ ਸਕਣ। ਅਗਲੀ ਜਿਹੜੀ ਇਸੇ ਚੀਜ਼ ਦੇ ਵਿੱਚ ਅਵਤਾਰ ਸਿੰਘ ਦੀ ਗੱਲ ਕਰੀਏ, ਆਪਾਂ ਇਜ਼ਰਾਈਲੀ ਲੌਬੀ ਦੀ ਗੱਲ ਕਰ ਰਹੇ ਸੀ, ਉਧਰ ਵੱਲ ਨੂੰ ਦੁਬਾਰਾ ਆਉਂਦੇ ਹੋਏ FBI ਨੇ ਬਿਸ਼ਨੋਈ ਦੀ ਜਿਹੜੀ ਹਵਾਲਗੀ ਦੇ ਯਤਨ ਸ਼ੁਰੂ ਕੀਤੇ ਆ। ਕੀ ਇਜ਼ਰਾਈਲੀ ਲੌਬੀ ਇਹ ਸਾਰੇ ਕਾਸੇ ਨੂੰ ਠੰਡੇ ਬਸਤੇ 'ਚ ਪਾ ਸਕਦੀ ਆ? ਦੋ ਐਂਗਲ ਨੇ ਇੱਥੇ। ਇੱਕ ਤਾਂ ਇਹ ਆ ਵੀ ਲੌਬੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਕਰ ਸਕਦੀ ਆ,
ਪਰ ਅਮਰੀਕੀ ਸਿਸਟਮ ਇਹ ਵੀ ਜਾਣਦਾ ਹੈ ਵੀ ਇਦਾਂ ਦੇ ਗੈਂਗਸਟਰ ਜਾਂ ਇਹਦੇ ਨਾਲ ਜਾਂ ਜੁੜੇ ਹੋਏ ਜਿਹੜੇ ਇਦਾਂ ਦੇ ਪਲਦੇ ਹੋਏ ਗੈਂਗਸਟਰ, ਉਹ ਇੱਥੋਂ ਦੀ ਵੀ ਪਬਲਿਕ ਸੇਫਟੀ ਦੇ ਲਈ ਜਿਹੜਾ ਉਹ ਖਤਰਾ ਵੀ ਹੈਗਾ ਆ। ਇਹ ਕਿੱਦਾਂ ਮੈਨੇਜ ਹੋ ਰਹੀ ਹੈ ਇਸ ਪੂਰੀ ਗੱਲ? ਹਾਂਜੀ, ਹਾਂਜੀ। ਸੋ ਜਿਸ ਜਿਸ ਢੰਗ ਨਾਲ ਇਜ਼ਰਾਈਲੀ ਲੌਬੀ ਇੰਡੀਆ ਦੀ ਪਿੱਠ ਤੇ ਆਈ ਹੋਈ ਆ, ਕੋਈ ਵੱਡੀ ਗੱਲ ਨਹੀਂ ਵੀ ਉਹ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਨੂੰ ਵੀ ਰੋਕਣ ਵਿੱਚ ਸਹਾਈ ਹੋ ਜਾਵੇ। ਬੇਸ਼ੱਕ ਅਮਰੀਕਨ ਪ੍ਰਸ਼ਾਸਨ ਸਮਝਦਾ ਹੈ ਵੀ ਇਹਨੇ ਸਾਡੀ ਪਬਲਿਕ ਸੇਫਟੀ ਲਈ ਕੰਮ ਕਰਿਆ। ਇਹ ਹੁਣ ਡਿਪੈਂਡ ਕਰੂਗਾ ਵੀ ਅਮਰੀਕਨ ਪ੍ਰਸ਼ਾਸਨ ਇਜ਼ਰਾਈਲੀ ਲੌਬੀ ਦੀਆਂ ਉਹਨਾਂ ਇਨਫਲੂਐਂਸਿਸ ਨੂੰ ਕਿੰਨਾ ਕੁ ਮੰਨਦਾ ਜਾਂ ਕਿੰਨਾ ਕੁ ਨਹੀਂ ਮੰਨਦਾ, ਤੇ ਆਪਣਾ ਕੇਸ ਆ ਜਿਹੜਾ ਅਗਰੈਸਿਵਲੀ ਕਿੱਦਾਂ ਪੇਸ਼ ਕਰਦਾ ਹੈਗਾ। ਸੋ ਕਿਉਂਕਿ ਇਹ ਵੀ ਹੈਗਾ ਵੀ ਜਦੋਂ ਐਕਸਟ੍ਰੈਡੀਸ਼ਨ ਹੁੰਦੀ ਹੈਗੀ ਆ, ਉਹਦੇ ਚੋਂ ਉਸ ਮੁਲਕ ਵਿੱਚ ਹੀ ਬਹੁਤ ਵਾਰੀ ਜਿਹੜਾ ਕੇਸ ਆ ਲੜਿਆ ਜਾਂਦਾ। ਤੁਸੀਂ ਦੇਖੋ ਵੀ ਰਣਜੀਤ ਸਿੰਘ ਕੁੱਕੀ ਵਾਲਾ ਕੇਸ ਆ ਜਿਹੜਾ ਕਿੰਨੇ ਸਾਲ ਚੱਲਿਆ, ਭਾਈ ਦਇਆ ਸਿੰਘ ਲਾਹੌਰੀਆ ਵਾਲਾ ਕੇਸ ਕਿੰਨੇ ਸਾਲ ਚੱਲਿਆ। ਹੁਣ ਉਹਨਾਂ ਨੇ ਤਹੱਵੁਰ ਰਾਣਾ ਹੈਗਾ ਜਿਹੜਾ 2008 ਵਾਲੇ ਹਮਲੇ ਦੇ ਸੰਬੰਧ ਵਿੱਚ ਉਹ ਕਿੰਨੀਆਂ ਕੋਰਟਾਂ ਚੋਂ ਲੱਗਦਾ। ਹੁਣ ਮੇਰੇ ਖਿਆਲ ਪਿਛਲੇ ਸਾਲ ਲੈ ਕੇ ਗਏ ਆ, 2008 ਦਾ ਕੇਸ ਆ, ਹਨਾ ਵੀ 18-19 ਸਾਲ ਤੋਂ ਬਾਅਦ ਲੈ ਕੇ ਗਏ। ਸੋ ਇਸ ਤਰ੍ਹਾਂ ਡਿਲੇ ਟੈਕਟਿਕਸ ਆ ਜਿਹੜੇ ਹੋ ਜਾਂਦੇ ਆ, ਉਹਦੇ 'ਚ ਫਿਰ ਸਰਕਾਰਾਂ ਬਦਲ ਜਾਂਦੀਆਂ। ਇਹ ਤਾਂ ਜੇ FBI ਅਗਰੈਸਿਵਲੀ ਕੰਮ ਕਰੇ ਫਿਰ ਲੈ ਕੇ ਆ ਸਕਦੀ ਆ, ਵਰਨਾ ਇੰਡੀਅਨ ਸਟੇਟ ਆ ਜਿਹੜੀ ਇਜ਼ਰਾਈਲੀ ਲੌਬੀ ਨੂੰ ਵਰਤ ਕੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਹਵਾਲਗੀ ਆ ਉਹ ਵੀ ਜਿੱਦਾਂ ਰੱਦ ਕਰਵਾ ਸਕਦੀ ਹੈਗੀ। ਜੀ ਬਿਲਕੁਲ। ਸੋ ਇੱਥੇ ਫਿਰ ਆਪਾਂ ਨੂੰ ਕੀ ਪੈਂਤੜਾ ਜਿਹੜਾ ਉਹ ਰੱਖਣਾ ਆ? ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਬਹੁਤ ਚਿਰ ਤੋਂ ਜਿਹੜਾ ਹੁਣ ਸਿੱਖ ਪਾ ਰਹੇ ਆ, ਸੂਬੇ ਪੱਧਰ ਦੇ ਉੱਤੇ, ਫੈਡਰਲ ਪੱਧਰ ਦੇ ਉੱਤੇ ਵੀ ਇੱਥੇ ਜਿਹੜਾ ਉਹ ਚੱਲ ਰਿਹਾ। ਇਨਫੈਕਟ ਹੋਰ ਮੁਲਕਾਂ 'ਚ ਸਾਡੇ ਜਿਹੜੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਇਹ ਚਰਚਾ ਜਿਹੜੀ ਉਹ ਚੱਲਦੀ ਆ। ਉਹ ਪ੍ਰੈਸ਼ਰ ਨੂੰ ਬਰਕਰਾਰ ਰੱਖਣ ਦੇ ਲਈ ਪੋਲੀਟੀਕਲ ਚਾਰਾਜੋਈ ਚੱਲਦੀ ਹੀ ਰਹਿਣੀ ਚਾਹੀਦੀ। ਹਾਂਜੀ, ਬਿਲਕੁਲ, ਬਿਲਕੁਲ। ਸੋ ਇਹ ਨਹੀਂ ਹੈਗਾ ਵੀ ਸਿੱਖਾਂ ਨੇ ਕੋਈ ਗੈਰ ਇਮਾਨਦਾਰ ਕੰਮ ਕਰੇ ਆ, ਸਿੱਖਾਂ ਨੇ ਇਮਾਨਦਾਰੀ ਨਾਲ ਉਹ ਲੌਬੀ ਆ ਕ੍ਰੀਏਟ ਕਰੀ ਹੈਗੀ ਆ। ਸੋ ਇਹ ਡਿਪਲੋਮੇਸੀ ਵਿੱਚ ਸਿੰਘ ਤਾਂ ਇਦਾਂ ਹੀ ਫਸਦੇ ਹੁੰਦੇ ਆ। ਸੋ ਉਹ ਹੁਣ ਸਿੱਖ ਲੀਡਰਸ਼ਿਪ ਨੇ ਦੇਖਣਾ, ਸਿੱਖ ਲੀਡਰਸ਼ਿਪ ਦੀ ਇਮਾਨਦਾਰੀ ਤੇ ਕੋਈ ਵੀ ਸ਼ੰਕਾ ਨਹੀਂ ਹੈ, ਹਨਾ। ਇਮਾਨਦਾਰੀ ਹੈ, ਪਰ ਉਹ ਕੈਪੇਬਿਲਿਟੀ ਜਿਹੜੀ ਪੋਲੀਟੀਕਲ ਸ਼ਾਰਪਨੈਸ ਐਂਡ ਕੈਪੇਬਿਲਿਟੀ ਹੁੰਦੀ ਆ, ਉਹਦੇ ਵਿੱਚ ਅਸੀਂ ਮਾਰ ਆ ਜਿਹੜੀ ਖਾ ਰਹੇ ਹੈਗੇ। ਸੋ ਆਪਣੇ ਯਤਨਾਂ ਨੂੰ ਹਰ ਫੋਰਮ ਤੇ ਜਿੱਥੇ ਵੀ ਤੁਹਾਡਾ ਐਕਸੈਸ ਹੈਗਾ ਉਸ ਫੋਰਮ ਤੇ ਆਪਣੇ ਯਤਨਾਂ ਨਾਲ ਰੱਖਣਾ ਚਾਹੀਦਾ। ਈਵਨ ਮੀਡੀਆ ਨੂੰ ਇਨਵੋਲਵ ਕਰੋ। ਜਦੋਂ ਤੁਹਾਡੇ ਕੋਲ ਇੰਨਾ ਵੱਡਾ ਮੀਡੀਆ ਬੈਠਾ ਹੈਗਾ, ਉਹਨੂੰ ਸਾਰੀ ਸਟੋਰੀ ਆ ਜਿਹੜੀ ਦੱਸੋ। ਸੋ ਉਹ ਵੱਡੀਆਂ ਖਬਰਾਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਭਾਈ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਆਈਆਂ, ਉਸ ਤਰ੍ਹਾਂ ਲਗਾਤਾਰ ਉਹ ਚੱਲਦਾ ਰਹੇ ਤਾਂ ਕਿ ਅਮਰੀਕੀ ਪ੍ਰਸ਼ਾਸਨ ਤੇ ਜਿਹੜਾ ਹੈਗਾ ਉਹ ਦਬਾਅ ਬਣਿਆ ਰਹੇ। ਸਿੱਖ ਲੀਡਰਸ਼ਿਪ ਦੀ ਇਮਾਨਦਾਰੀ ਤੇ ਕੋਈ ਸ਼ੰਕਾ ਨਹੀਂ ਹੈਗੀ, ਪਰ ਇਹ ਹੈਗਾ ਵੀ ਉਹਨਾਂ ਦੀ ਕੈਪੇਬਿਲਿਟੀ ਇਸ 21st ਸੈਂਚੁਰੀ ਦੀ ਪੋਲੀਟੀਕਲ ਸਿਨੈਰੀਓ ਵਿੱਚ ਆਰ ਦੇ ਕੈਪੇਬਲ ਟੂ ਨੈਵੀਗੇਟ ਆਵਰ ਸ਼ਿਪ, ਹਨਾ। ਸੋ ਇਹ ਡਿਪੈਂਡ ਕਰਦਾ। ਜੇ ਉਹ ਆਪ ਕੈਪੇਬਲ ਨਹੀਂ ਹੈਗੇ ਤਾਂ ਉਹਨਾਂ ਵਿਦਵਾਨਾਂ ਤੇ ਪੋਲੀਟੀਸ਼ੀਅਨਸ ਦੀ ਭਾਲ ਕਰਨੀ ਚਾਹੀਦੀ ਹੈਗੀ ਆ ਵੀ ਭਾਈ ਅਗਲਾ ਜਿਹੜਾ ਮੋਢਾ ਤੁਸੀਂ ਲਾਓ, ਅਸੀਂ ਇੱਥੇ ਤੱਕ ਲੈ ਆਏ ਆ, ਸਾਡੇ ਵਿੱਚ ਇਹ ਕੈਪੇਬਿਲਿਟੀ ਨਹੀਂ ਹੈਗੀ। ਸੋ ਆਪਣੀ ਜਿਹੜੀ ਹੈਗੀ ਆ ਉਹਦੀ ਆਪਣੀਆਂ ਜਿਹੜੀਆਂ ਬਾਰਡਰ ਲਾਈਨਸ ਆ ਜਾਂ ਸੀਮਤਾਂ ਆ, ਉਹ ਲੀਡਰਸ਼ਿਪ ਨੂੰ ਸਮਝ ਕੇ ਨਵੀਂ ਸ਼ਾਰਪ ਲੀਡਰਸ਼ਿਪ ਨੂੰ ਜਿਹੜਾ ਹੈਗਾ ਅੱਗੇ ਕਦਮ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜਾਂਦੇ ਜਾਂਦੇ ਅਖੀਰ ਦੇ ਵਿੱਚ ਆਪਾਂ ਕੁਝ ਗੱਲਾਂ ਜਿਹੜਾ ਗਲਫ ਦੇ ਵਿੱਚ ਬਣਿਆ ਨਵਾਂ ਅਲਾਇੰਸ ਆ ਉਸ ਨੂੰ ਲੈ ਕੇ ਕਰਦੇ ਹਾਂ। ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਨੇ ਜਿਹੜਾ ਇੱਕ ਰੱਖਿਆ ਸਮਝੌਤਾ ਕੀਤਾ ਆ। ਇਹਨਾਂ ਸਾਰਿਆਂ ਦੇ ਵਿੱਚ ਇਹ ਦੋਨੋਂ ਉਹ ਮੁਲਕ ਨੇ, ਤੁਰਕੀ ਤੇ ਸਾਊਦੀ ਅਰੇਬੀਆ, ਜਿਹੜੇ ਨਿਊਕਲੀਅਰ ਅਸਲਾ ਰੱਖਣਾ ਤਾਂ ਚਾਹੁੰਦੇ ਆ ਪਰ ਹੈ ਨਹੀਂ। ਪਾਕਿਸਤਾਨ ਇਕੱਲਾ ਇੱਕ ਮੁਸਲਿਮ ਮੁਲਕ ਆ ਜਿਹਦੇ ਕੋਲ ਉਹ ਹੈਗਾ ਆ। ਇਹਨਾਂ ਤਿੰਨਾਂ ਦੇ ਸਮਝੌਤੇ ਦਾ ਕੀ ਅਰਥ ਹੈਗਾ ਆ ਗਲਫ ਦੇ ਮੁਲਕਾਂ ਦੇ ਲਈ? ਹਾਂਜੀ, ਗਲਫ ਦੇ ਮੁਲਕਾਂ ਲਈ ਵੀ ਇੱਕ ਤਾਂ ਇਹ ਹੈਗਾ ਵੀ ਇਹ ਹੋਇਆ ਵੀ ਤਿੰਨਾਂ ਦੇ ਉੱਤੇ ਜੇ ਕੋਈ ਹਮਲਾ ਹੁੰਦਾ ਹੈਗਾ ਤਾਂ ਉਹ ਤਿੰਨਾਂ ਵਿੱਚੋਂ ਕਿਸੇ ਇੱਕ ਤੇ ਹੁੰਦਾ ਤਾਂ ਤਿੰਨਾਂ ਦੇ ਹਮਲਾ ਸਮਝਿਆ ਜਾਊਗਾ। ਸੋ ਬਾਕੀ ਨਾਟੋ ਵਾਂਗ, ਜਿੱਦਾਂ ਨਾਟੋ ਨੇ ਰੱਖਿਆ ਨੈਟੋ ਦਾ ਹਾਂਜੀ, ਇਹ ਨੈਟੋ ਦਾ ਹੈਗਾ। ਸੋ ਇਹਦੇ ਨਾਲ ਇਹ ਹੋਊਗਾ ਵੀ ਜੇ ਗਲਫ ਦੇ ਕਿਸੇ ਕੰਟਰੀ ਤੇ ਜਾਂ ਤੁਰਕੀ ਤੇ ਹਮਲਾ ਹੁੰਦਾ ਤੇ ਬਾਕੀ ਦੇ ਦੋ ਮੁਲਕ ਨੇ ਜਿਹੜੇ ਆਪਣੀ ਫੌਜੀ ਤਾਕਤ ਔਰ ਆਪਣੀ ਡਿਪਲੋਮੈਟਿਕ ਤਾਕਤ ਆ ਉਹ ਦੂਸਰੇ ਮੁਲਕ ਨੂੰ ਬਚਾਉਣ ਲਈ ਲਾਉਣਗੇ। ਇਹਦੇ ਵਿੱਚੋਂ ਜਿਹੜੀ ਸੈਂਸਿਟਿਵ ਗੱਲ ਹੋਈ ਆ ਵੀ ਭਾਰਤ ਲਈ ਥੋੜਾ ਤੁਸੀਂ ਦੇਖਿਆ ਹੋਣਾ ਵੀ ਮਿਸਟਰ ਜਿਹੜੇ ਸਾਹਨੀ ਨੇ, ਹਨਾ, ਵੀ ਉਹਨਾਂ ਦਾ ਇੱਕ ਬਹੁਤ ਵੱਡਾ ਬਿਆਨ ਆਇਆ ਵੀ ਇਹ ਬੜੇ ਵੱਡਾ ਚੈਲੰਜ ਹੈਗਾ ਜਿਹੜਾ ਭਾਰਤ ਸਰਕਾਰ ਲਈ ਆਇਆ। ਜਿਹੜੇ ਉਹਨਾਂ ਦੇ ਰੱਖਿਆ ਐਨਾਲਿਸਟ ਹੈਗੇ ਆ, ਕਾਫੀ ਵੋਕਲ ਆ ਪਾਕਿਸਤਾਨ ਦੀਆਂ ਨੀਤੀਆਂ ਬਾਰੇ, ਭਾਰਤ ਦੀ ਜਿਹੜੀ ਸੰਧੂਰ ਵਾਲਾ ਆਪਰੇਸ਼ਨ ਹੋਇਆ ਸੀ ਉਹਦੇ ਬਾਰੇ, ਹਨਾ। ਪ੍ਰਵੀਨ ਸਾਹਨੀ ਜਿਹੜੇ ਹੈਗੇ ਆ, ਉਹਨਾਂ ਦਾ ਜਿਹੜਾ ਆਇਆ ਹੈਗਾ ਵੀ ਇਹ ਰੱਖਿਆ ਸਮਝੌਤਾ ਜਿੱਦਾਂ ਇੱਕ ਖਤਰੇ ਦੀ ਘੰਟੀ ਹੈਗੀ ਆ ਵੀ ਬਾਈ ਚਾਂਸ ਹੁਣ ਭਾਰਤ ਪਾਕਿਸਤਾਨ ਤੇ ਹਮਲਾ ਕਰਦਾ ਹੈ ਤਾਂ ਸਾਊਦੀ ਅਰੇਬੀਆ ਐਂਡ ਤੁਰਕੀ ਵੀ ਜਿਹੜੇ ਵੀ ਹੈਗੇ ਆ ਉਹ ਆਪਣੇ ਤੇ ਹਮਲਾ ਸਮਝਣਗੇ। ਸੋ ਉਸ ਨਾਲ ਉਹ ਭਾਰਤ ਕੇ ਇਹਨਾਂ ਤਿੰਨਾਂ ਮੁਲਕਾਂ ਦਾ ਫਿਰ ਚਾਹੇ ਫੌਜੀ ਹਮਲਾ ਹੋਵੇ ਜਾਂ ਡਿਪਲੋਮੈਟਿਕ ਹਵਾ ਹੋਵੇ ਕਿ ਉਹਨੂੰ ਜਿਹੜਾ ਹੈਗਾ ਰਜਿਸਟ ਕਰਨ ਦੀ ਤਾਕਤ ਰੱਖਦਾ ਹੈ, ਨਹੀਂ ਰੱਖਦਾ। ਸੋ ਇਹ ਭਾਰਤ ਦੀ ਡਿਪਲੋਮੇਸੀ ਤੇ ਜਿਹੜੀ ਫੌਜੀ ਕੈਪੇਬਿਲਿਟੀ ਹੈਗੀ ਆ
ਉਹਦੇ ਲਈ ਪ੍ਰਵੀਨ ਸਾਹਨੀ ਦਾ ਇਹ ਕਹਿਣਾ ਹੈਗਾ ਵੀ ਇਹ ਉਹਦੇ ਲਈ ਸਵਾਲ ਖੜੇ ਕਰਦਾ ਹੈਗਾ। ਹੁਣ ਭਾਰਤ ਨੂੰ ਵੀ ਇਹ ਦੇਖਣਾ ਹੋਵੇਗਾ ਵੀ ਉਹ ਸਾਊਦੀ ਅਰਬ ਨਾਲ ਫਿਰ ਸਾਊਦੀ ਅਰਬ ਨਾਲ ਉਹਦੇ ਜਿਹੜੇ ਡਿਪਲੋਮੈਟਿਕ ਐਂਡ ਵਪਾਰਕ ਰਿਲੇਸ਼ਨ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਖਟਾਸ ਆ ਜਿਹੜੀ ਆ ਸਕਦੀ, ਜਿਹੜੇ ਕਿ ਹਾਲ ਦੀ ਘੜੀ ਬਹੁਤ ਵਧੀਆ ਨੇ। ਪੂਰੇ ਗਲਫ ਕੰਟਰੀਜ਼ ਨਾਲ ਭਾਰਤ ਦੇ ਬਹੁਤ ਵਧੀਆ ਜਿਹੜੇ ਹੈਗੇ ਆ ਰਿਲੇਸ਼ਨਸ ਹੈਗੇ ਆ। ਪਰ ਜੇ ਪਾਕਿਸਤਾਨ ਇਸ ਤਰ੍ਹਾਂ ਸਟਰੋਂਗ ਹੋ ਜਾਂਦਾ ਹੈਗਾ ਸਾਊਦੀ ਅਰਬ ਨਾਲ ਰਿਲੇਸ਼ਨ ਲੈ ਕੇ ਤੇ ਤੁਰਕੀ ਨਾਲ ਰਿਲੇਸ਼ਨਸ ਨੂੰ ਲੈ ਕੇ, ਤਾਂ ਭਾਰਤ ਹੁਣ ਪਾਕਿਸਤਾਨ ਤੇ ਹਮਲਾ ਕਰਨ ਵੇਲੇ ਜਿਹੜਾ ਹੈਗਾ ਉਹਨੂੰ 1-2 ਵਾਰ ਸੋਚਣਾ ਪਵੇਗਾ ਆਇਆ ਵੀ ਉਹ ਕਿਤੇ ਸਾਡੇ ਤੇ ਹੋਰ ਪਾਸਿਓਂ ਹਮਲੇ ਨਾ ਹੋ ਜਾਣ ਜਾਂ ਕਿਸੇ ਵੀ ਢੰਗ ਨਾਲ। ਸੋ ਇਹ ਕਾਫੀ ਜਿਹੜਾ ਹੈਗਾ ਕੰਪਲਿਕੇਟਡ ਫੋਰਨ ਪਾਲਿਸੀ ਜਾਂ ਜਿਹੜਾ ਮੈਨੂਵਰ ਹੈਗਾ ਉਹ ਪਾਕਿਸਤਾਨ ਨੇ ਲਿਆ ਹੈਗਾ, ਸੋ ਆਪਣੇ ਆਪ ਨੂੰ ਸੇਫ ਕਰਨ ਲਈ ਭਾਰਤ ਦੇ ਹਮਲਿਆਂ ਤੋਂ। ਇਹ ਜਿਹੜਾ ਸਮਝੌਤਾ ਆ ਅਵਤਾਰ ਸਿੰਘ ਜੀ, ਧਾਰਮਿਕ ਥਾਂ ਦੇ ਉੱਤੇ ਹੁੰਦਾ, ਕਿਸੇ ਹੋਟਲ 'ਚ ਨਹੀਂ, ਕਿਸੇ ਮੋਟਲ 'ਚ ਨਹੀਂ। ਕੀ ਇਹਦਾ ਮਤਲਬ ਇਹ ਆ ਵੀ ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਭਰੋਸਾ ਨਹੀਂ? ਇੱਕ ਧਾਰਮਿਕ ਐਂਗਲ ਦੇ ਤੌਰ ਦੇ ਉੱਤੇ ਇਹ ਜਿਹੜਾ ਉਹ ਕਰ ਰਿਹਾ ਵੀ ਐਟਲੀਸਟ ਮਸਜਿਦ ਦੇ ਵਿੱਚ ਕਿਤੇ ਸਮਝੌਤੇ ਨੂੰ ਇਹ ਮੰਨਣਗੇ ਤਾਂ ਸਹੀ, ਕਿਤੇ ਦਿਖਾਉਣ ਵਾਲਾ ਅੱਤ ਨਹੀਂ ਇੱਕ ਦੂਜੇ ਦਾ ਸਮਰਥਨ ਕਰ ਰਹੇ ਸੀਗੇ। ਇਹਦਾ ਵੀ ਕੋਈ ਅਰਥ ਹੈਗਾ ਵੀ ਧਾਰਮਿਕ ਥਾਂ ਦੇ ਉੱਤੇ ਸਮਝੌਤਾ ਹੋਣਾ? ਉਹਦਾ ਧਾਰਮਿਕ ਸਥਾਨ ਤੇ ਹੋਏ ਸਮਝੌਤੇ ਦੀ ਇੱਕ ਮਹੱਤਤਾ ਤਾਂ ਹੁੰਦੀ ਹੈ। ਜੇ ਹੋਟਲ 'ਚ ਹੁੰਦਾ ਜਾਂ ਕਿਸੇ ਹੋਰ ਥਾਂ ਤੇ ਹੁੰਦਾ ਤਾਂ ਕਿਸੇ ਵੀ ਸਮੇਂ ਜਿਹੜਾ ਉਹ ਭੱਜਿਆ ਜਾ ਸਕਦਾ ਸੀ ਉਹਦੇ ਤੋਂ। ਪਰ ਹੁਣ ਇਹ ਧਾਰਮਿਕ ਥਾਂ ਤੇ ਹੋਣ ਨਾਲ ਆ ਜਿਹੜੀ ਇੱਕ ਆਪਾਂ ਕਹਿੰਦੇ ਵੀ ਮੋਰਲ ਪਾਬੰਦੀ ਆ ਜਿਹੜੀ ਇੱਕ ਤਰ੍ਹਾਂ ਨਾਲ ਨੈਤਿਕ ਪਾਬੰਦੀ ਆ, ਉਹ ਤਿੰਨਾਂ ਮੁਲਕਾਂ ਤੇ ਆ ਗਈ ਹੋਈ ਆ ਵੀ ਧਰਮ ਆਧਾਰਿਤ ਆ, ਕਿਉਂਕਿ ਤਿੰਨੋਂ ਹੀ ਇਸਲਾਮ ਨੂੰ ਮੰਨਣ ਵਾਲੇ ਹੈਗੇ ਆ। ਸੋ ਉਹਨਾਂ ਤਿੰਨਾਂ ਦੀ ਜਿਹੜੀ ਧਾਰਮਿਕ ਆਸਥਾ ਤੇ ਸ਼ਰਧਾ ਹੈਗੀ ਆ ਉਹ ਹੁਣ ਉਸ ਸਮਝੌਤੇ ਲਈ ਉਹਨਾਂ ਨੂੰ ਵਾਅਦਾ ਕਰੇਗੀ ਵੀ ਤੁਸੀਂ ਭੱਜ ਕੇ ਨਹੀਂ ਜਾਣਾ, ਵੀ ਆਪਣੇ ਬਾਕੀ ਸਾਥੀਆਂ ਜਿਹਦੇ ਤੇ ਹਮਲਾ ਹੋਇਆ ਬਾਕੀ ਦੋਵਾਂ ਨੇ ਜਿਹੜਾ ਹੈਗਾ ਉਹਦੀ ਸਹਾਇਤਾ ਲਈ ਆਉਣਾ। ਸੋ ਇਸ ਕਰਕੇ ਸੋ ਪਾਕਿਸਤਾਨੀ ਡਿਪਲੋਮੈਟਸ ਇਸ ਗੱਲ ਨੂੰ ਜਾਣਦੇ ਆ ਵੀ ਕਿਸੇ ਕਿਸਮ ਦੀ ਸਲਿਪੇਜ ਨੂੰ ਜਿਹੜਾ ਹੈਗਾ ਰੋਕਣ ਲਈ ਉਹਨਾਂ ਨੇ ਧਾਰਮਿਕ ਸਥਾਨ ਤੇ ਇਹ ਸਮਝੌਤਾ ਕਰਵਾਇਆ ਹੈ। ਜੀ ਬਿਲਕੁਲ। ਇਸ ਦੇ ਅਵਤਾਰ ਸਿੰਘ ਜੀ, ਜਿੱਦਾਂ GCC ਦੀ ਗੱਲ ਕੁਝ ਮਹੀਨੇ ਪਹਿਲਾਂ ਤੁਸੀਂ ਉੱਥੇ ਕੀਤੀ ਸੀ ਵੀ ਇਹ ਜਿਹੜੀ ਗਲਫ ਦੀ ਕਾਰਪੋਰੇਸ਼ਨ ਜਾਂ ਕਹਿ ਲਓ ਵੀ ਆਪਸ ਦੇ ਵਿੱਚ ਇੱਕ ਨੇਟੋ ਸਟਾਈਲ ਅਲਾਇੰਸ ਜਿਹੜਾ ਉਹ ਬਣਨਾ, ਕੱਲ੍ਹ ਪਰਸੋਂ ਪੈਂਟਾਗਨ ਤੋਂ ਇਹ ਰਿਪੋਰਟ ਆਈ ਸੀ ਵੀ ਅਮਰੀਕਾ ਜਿਹੜੇ ਆਪਣੇ ਉੱਥੇ ਮਿਲਟਰੀ ਪ੍ਰੈਜ਼ੈਂਸ ਆ ਉਹਨੂੰ ਘਟਾਉਣਾ ਜਿਹੜਾ ਉਹ ਚਾਹ ਰਿਹਾ ਹੈ, ਉਸ ਪਾਸੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਹੋ ਰਹੀ ਆ। ਇਹ ਸਾਰੇ ਸੰਦਰਭ ਦੇ ਵਿੱਚ ਇਹ ਸਮਝੌਤਾ ਕਿਉਂ ਹੋਰ ਇੰਪੋਰਟੈਂਟ ਨਜ਼ਰ ਆਉਂਦਾ ਹੈ? ਹਾਂਜੀ, ਫਿਰ ਉਸ ਸੰਦਰਭ ਵਿੱਚ ਤਾਂ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਸਾਊਦੀ ਅਰਬ ਜਿਹੜਾ ਹੈਗਾ ਮਿਲੀਟੈਰੀਲੀ ਇਕਵਿਪਮੈਂਟ ਖਰੀਦ ਸਕਦਾ ਅਮਰੀਕਾ ਤੋਂ, ਹੈ ਨਾ। ਸੋ ਉਹਨਾਂ ਦੇ ਸਾਊਦੀ ਅਰਬ ਨਾਲ ਬਹੁਤ ਨੇੜਲੇ ਰਿਲੇਸ਼ਨ ਆ, ਜਿੰਨੇ ਕੁ ਵੀ ਹਥਿਆਰ ਆ ਉਹ ਖਰੀਦ ਸਕਦਾ ਹੈਗਾ। ਪਰ ਮਿਲੀਟੈਰੀਲੀ ਉਹਦੇ ਕੋਲ ਹਿਊਮਨ ਬੀਇੰਗਸ ਨਹੀਂ ਹੈਗੇ, ਫੌਜੀ ਨਹੀਂ ਹੈਗੇ। ਜੇ ਅਮਰੀਕਾ ਉੱਥੋਂ ਚਲੇ ਜਾਂਦਾ ਤਾਂ ਰਿਪਲੇਸ ਕੀ ਕਰਨਾ? ਉਹ ਹਥਿਆਰ ਅਮਰੀਕਾ ਤੋਂ ਲਏਗਾ, ਫੌਜੀ ਪਾਕਿਸਤਾਨ ਤੋਂ ਆਉਣਗੇ। ਸੋ ਪਾਕਿਸਤਾਨ ਦੇ ਫੌਜੀ ਜਿਹੜੇ ਹੈਗੇ ਆ ਅਮਰੀਕਾ ਦੇ ਫੌਜੀ ਜਿੰਨੇ ਉੱਥੋਂ ਜਾਣਗੇ ਉਹਨਾਂ ਦੀ ਜਗ੍ਹਾ ਲੈ ਕੇ ਫਿਰ ਉਹਨਾਂ ਫੌਜੀ ਅੱਡਿਆਂ ਦੀ ਅਗਵਾਈ ਹੈਗੀ ਆ, ਤੇ ਉਹਦੇ ਵਿੱਚ ਪਾਕਿਸਤਾਨ ਦੀਆਂ ਜਿਹੜੀਆਂ ਨਿਊਕਲੀਅਰ, ਨੌਨ ਨਿਊਕਲੀਅਰ, ਸੈਮੀ ਨਿਊਕਲੀਅਰ, ਉਹ ਡਿਪੈਂਡ ਕਰੂਗਾ ਵੀ ਕਿਸ ਕਿਸਮ ਦੀਆਂ ਮਿਜ਼ਾਈਲਾਂ ਨੇ ਜਿਹੜੀਆਂ ਉਹ ਉੱਥੇ ਲਾਉਂਦੇ ਹੈਗੇ ਆ, ਵੀ ਉਹ ਪਾਕਿਸਤਾਨੀ ਫੌਜ ਆ ਜਿਹੜੀ ਸਾਊਦੀ ਅਰਬ ਦੇ ਪੋਰਟਸ ਨੂੰ ਤੇ ਹੋਰ ਸੈਂਸਿਟਿਵ ਥਾਵਾਂ ਨੂੰ ਜਿਹੜਾ ਹੈਗਾ ਆਪਰੇਟ ਕਰਨ ਵਿੱਚ ਉਹਦੀ ਸਹਾਇਤਾ ਕਰੇਗੀ। ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਜਿਹੜਾ ਏਜੰਡਾ ਆ ਉਹਨਾਂ ਵਿੱਚ ਤਕਰੀਬਨ ਸਾਰੇ ਹੀ ਮਿਡਲ ਈਸਟ ਦੇ ਮੁਲਕ ਗਾਇਬ ਕਰਨ ਦੀ ਉਹਨਾਂ ਦੀ ਇੱਕ ਇੱਛਾ ਜਿਹੜੀ ਇਸ ਦੇ ਵਿੱਚ ਹੈਗੀ ਆ। ਸਾਊਦੀ ਦੇ ਨਾਲ ਬਣਦੀ ਇੰਨੀ ਜ਼ਿਆਦਾ ਤਾਂ ਨਹੀਂ, ਪਰ ਕਈ ਵਾਰੀ ਜਿਹੜੇ ਸਮਝੌਤੇ ਆ ਉਹ ਆਪਸ ਦੇ ਵਿੱਚ ਕਰਵਾਏ ਜਾਂਦੇ ਰਹੇ ਆ। ਜਿਹੜਾ ਮਰਹੂਮ ਸੈਨੇਟਰ ਆ ਹੁਣੇ ਪੂਰਾ ਹੋਇਆ ਲਿੰਡਸੀ ਗ੍ਰਾਹਮ, ਉਹਨੇ ਵੀ ਆਪਣੀ ਸਾਰੀ ਜ਼ਿੰਦਗੀ ਇਹਨਾਂ ਰਿਸ਼ਤਿਆਂ ਨੂੰ ਸੁਧਾਰਨ ਦੇ ਉੱਤੇ ਸਾਊਦੀ ਦੀਆਂ ਤੇ ਇਜ਼ਰਾਈਲੀ ਦੀਆਂ ਜਿਹੜੀਆਂ ਉਹ ਲਾਈਆਂ ਆ। ਸਾਊਦੀ ਵੀ ਹੁਣ ਇੱਕ ਹਿਸਾਬ ਦੇ ਨਾਲ ਈਰਾਨ ਦੇ ਰਹਿਮੋ ਕਰਨ ਦੇ ਉੱਤੇ ਆ ਵੀ ਕੱਲ੍ਹ ਨੂੰ ਜੇ ਉਹ ਡੀਸੈਲੀਨੇਸ਼ਨ ਪਲਾਂਟ ਨੂੰ ਉਡਾ ਦਿੰਦੇ ਆ ਵੀ ਉੱਥੇ ਤਾਂ ਕੰਮ ਪੂਰਾ ਹੀ ਜਿਹੜਾ ਉਹ ਵਿਗੜ ਜਾਊਗਾ, ਕੰਮ ਖਰਾਬ ਹੋ ਜਾਊਗਾ। ਕੀ ਸਾਊਦੀ ਤੁਹਾਨੂੰ ਲੱਗਦਾ ਵੀ ਇਕੱਲੇ ਅਲਾਇੰਸ ਦੇ ਨਾਲ ਇਹ ਸਰ ਜਾਊਗਾ ਇਹਨਾਂ ਨੂੰ, ਵੀ ਜਾਂ ਇਹਨਾਂ ਨੂੰ ਕਿਤੇ ਆਪਣੀ ਫੌਜ ਵੀ ਕ੍ਰੀਏਟ ਕਰਨੀ ਪੈ ਜਾਊਗੀ? ਫੌਜ ਤਾਂ ਫਿਰ ਜੇ ਕ੍ਰੀਏਟ ਕਰਨੀ ਪਈ ਮਤਲਬ ਕਿ ਕਿਉਂਕਿ ਅਮੀਰ ਮੁਲਕ ਹੈਗਾ, ਮੈਨੂੰ ਲੱਗਦਾ ਵੀ ਉਹ ਪਾਕਿਸਤਾਨ ਤੋਂ ਜਾਂ ਤੁਰਕੀ ਤੋਂ ਜਿਹੜੇ ਹੈਗੇ ਫੌਜੀ ਉਹ ਇੰਪਲਾਏ ਕਰ ਲਏਗਾ। ਵੈਸੇ ਵੀ ਬਹੁਤੇ ਉਹਨਾਂ ਦੇ ਆਪ ਦੇ ਤਾਂ ਹੁਣ ਉੱਥੇ ਕੰਮ ਕਰਨ ਲਈ ਵੀ ਬੰਦੇ ਬਾਹਰੋਂ ਹੀ ਆਉਂਦੇ ਆ, ਇੰਡੀਆ ਤੋਂ, ਪਾਕਿਸਤਾਨ ਤੋਂ ਜਾਂ ਹੁਣ ਇੱਧਰ ਅਫਰੀਕਨ ਕੰਟੀਨੈਂਟ ਤੋਂ ਬਹੁਤ ਆ ਜਿਹੜੇ ਬੰਦੇ ਆ। ਅਫਰੀਕਨ ਕੰਟੀਨੈਂਟ ਦੇ ਬੰਦਿਆਂ ਨੂੰ ਜਿਹੜਾ ਆਪਣੀ ਫੌਜ ਵਿੱਚ ਭਰਤੀ ਆ ਉਹ ਕਰ ਲੈਣਗੇ ਕਿਸੇ ਨਾ ਕਿਸੇ ਢੰਗ ਨਾਲ, ਵਰਕ ਪਰਮਿਟ ਵਗੈਰਾ ਦੇ ਕੇ, ਹਨਾ। ਸੋ ਇਸ ਤਰ੍ਹਾਂ ਹੋਊਗਾ। ਉਹਨਾਂ ਕੋਲ ਆਪ ਦੀ ਇੱਕ ਤਾਂ ਆਬਾਦੀ ਥੋੜੀ ਹੈਗੀ ਆ, ਤੇ ਦੂਸਰਾ ਇਹ ਹੈਗਾ ਵੀ ਉਹਨਾਂ ਦਾ ਬਿਜ਼ਨਸ ਇੰਨਾ ਚੱਲਦਾ ਹੈ ਵੀ ਉਹਨਾਂ ਦੇ ਬੱਚੇ ਆ ਜਿਹੜੇ ਫੌਜ ਵਿੱਚ ਉਹ ਆਫਿਸਰ ਲਾਈਨ 'ਚ ਤਾਂ ਆ ਸਕਦੇ ਹੈਗੇ ਥੋੜੇ ਬਹੁਤੇ, ਪਰ ਜਿਹੜਾ ਹੈਗਾ
ਜਿਹੜੇ ਹੇਠਲੇ ਲੈਵਲ ਦੇ ਸਿਪਾਹੀ ਲੈਵਲ ਦੇ ਆ ਉਹ ਨਹੀਂ ਆਉਣਗੇ। ਇਸ ਲਈ ਉਹਨੂੰ ਆਪਣੀ ਮਿਲਟਰੀ ਦੀ ਜਗ੍ਹਾ ਜਾਂ ਆਪਣੀ ਵੀ ਕਰ ਸਕਦਾ, ਜਿੱਦਾਂ ਜਿਹੜੇ ਬਾਹਰੋਂ ਆਏ ਹੋਏ ਬੰਦੇ ਉਹਨਾਂ ਦੀ, ਤੇ ਜਾਂ ਫਿਰ ਪਾਕਿਸਤਾਨ ਉਹਨਾਂ ਨੂੰ ਆਰਗੇਨਾਈਜ਼ ਕਰਕੇ ਜਿਹੜੀ ਹੈਗੀ ਆ ਮਿਲਟਰੀ ਤੇ ਤੁਰਕੀ ਆ ਜਿਹੜੀ ਉਹ ਜਿਹੜੀ ਪ੍ਰੋਵਾਈਡ ਕਰ ਸਕਦਾ ਹੈ। ਜੀ ਸੋ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਇਹਨਾਂ ਸਾਰੀਆਂ ਜਿਹੜੀਆਂ ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਕੀਤੀ, ਅਤੇ ਇਸ ਪ੍ਰੋਗਰਾਮ ਦੇ ਵਿੱਚ ਉਸ ਨੂੰ ਡੂੰਘੇ ਤੌਰ ਦੇ ਉੱਤੇ ਜਿਹੜਾ ਉਹ ਤੁਸੀਂ ਸਮਝ ਕੇ ਜਿਹੜਾ ਉਹ ਗੱਲਬਾਤ ਕੀਤੀ ਅਤੇ ਲੋਕਾਂ ਤੱਕ ਇਹ ਆਵਾਜ਼ ਨੂੰ ਜਿਹੜਾ ਉਹ ਪਹੁੰਚਾਇਆ। ਅੱਜ ਦੇ ਪੰਥਕ ਪੈਰਾਡਾਈਮ ਪ੍ਰੋਗਰਾਮ ਨੂੰ ਇੱਥੇ ਹੀ ਹੁਣ ਆਪਾਂ ਸਮਾਪਤ ਕਰਦੇ ਹਾਂ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ